TV 84 ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ। ਜੇ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ 15 ਅਗਸਤ ਦੇ ਦਿਨ ਨੂੰ ਜਿਹੜਾ ਹੈ ਆਜ਼ਾਦੀ ਦਿਵਸ ਵਜੋਂ ਮਨਾਇਆ ਜਾ ਰਿਹਾ, ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜਿਹੜਾ ਅੱਜ ਦਾ ਦਿਨ ਹੈ ਇਸ ਨੂੰ ਰੋਸ ਮਾਰਚ ਵਜੋਂ ਮਨਾਇਆ ਜਾ ਰਿਹਾ। ਅੱਜ ਦਾ ਦਿਨ ਰੋਸ ਵਜੋਂ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੋਂ ਜਿਹੜਾ ਰੋਸ ਮਾਰਚ ਸ਼ੁਰੂ ਹੋਣ ਵਾਲਾ ਲੁਧਿਆਣਾ ਤੋਂ, ਇਸੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਮੁਹੰਮਦ ਕਰਾਸ਼ੀ ਨੇ ਸਾਡੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਸ ਤਰੀਕੇ ਦਾ ਅੱਜ ਮਾਹੌਲ ਹੈ, ਇੱਕ ਪਾਸੇ 15 ਅਗਸਤ ਨੂੰ ਆਜ਼ਾਦੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ, ਪਰ ਦੂਜੇ ਪਾਸੇ ਇਸ ਰੋਸ ਮਾਰਚ ਨੂੰ ਕਿਵੇਂ ਦੇਖਦੇ ਹੋ ਜੀ ਪੂਰੇ ਘਟਨਾਕ੍ਰਮ? 15 ਅਗਸਤ ਆਉਣ ਵਾਲਾ ਜਿਹੜਾ ਦਿਹਾੜਾ ਵਾ ਉਹ ਇੰਡੀਆ ਦੇ ਵਿੱਚ ਆਜ਼ਾਦੀ ਦੇ ਰੂਪ ਦੇ ਮਨਾਇਆ ਜਾਂਦਾ, ਜਿੱਥੇ ਸਿੱਖਾਂ ਦੇ ਮਨਾਂ ਵਿੱਚ ਰੋਸ਼ ਹੈ ਕਿ ਜਿੱਥੇ ਧਰਮ ਦੇ ਆਧਾਰ ਤੇ ਬਟਵਾਰਾ ਹੋਇਆ ਸੀਗਾ ਤੇ ਸਿੱਖਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਿਆ। ਇਸ ਕਰਕੇ ਸਿੱਖਾਂ ਦੇ ਮਨ 'ਚ ਕਿਤੇ ਨਾ ਕਿਤੇ ਉਹ ਰੋਸ਼ ਦੱਬਿਆ ਹੋਇਆ ਵਾ। ਉਸ ਕਰਕੇ ਉਹ ਹਮੇਸ਼ਾ ਉਸ ਰੋਸ਼ ਨੂੰ ਜ਼ਾਹਿਰ ਕਰਦੇ ਨੇ। ਇਸਲਾਮਿਕ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਹੋ। ਇੱਕ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਵੀ ਖਦਸ਼ੇ ਜਤਾਏ ਜਾਂਦੇ ਨੇ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਸਿੱਖ ਭਾਈਚਾਰੇ ਦੇ ਨਾਲ ਵਧੀਕੀਆਂ ਹੁੰਦੀਆਂ ਤਾਂ ਇਸਲਾਮਿਕ ਭਾਈਚਾਰੇ ਨੂੰ ਲੈ ਕੇ, ਚਾਹੇ ਉਹ ਪਿਛਲੇ ਸਮੇਂ ਦੇ ਵਿੱਚ ਵਾਪਰੀਆਂ ਘਟਨਾਵਾਂ ਦੀ ਗੱਲ ਹੋਵੇ, ਇਸ ਨੂੰ ਲੈ ਕੇ ਕੀ ਸੰਦਰਭ ਸਮਝਦੇ? ਦੇਖੋ, ਇਹ ਸਾਰੀਆਂ ਗਿਣੀ ਮਿੱਥੀ ਸਾਜ਼ਿਸ਼ਾਂ ਚੱਲ ਰਹੀਆਂ ਨੇ ਘੱਟ ਗਿਣਤੀਆਂ ਦੇ ਖਿਲਾਫ। ਪਹਿਲਾਂ ਜਿੱਦਾਂ ਸਿੱਖਾਂ ਦੇ ਕਤਲ ਪੰਜਾਬ 'ਚ ਹੁੰਦੇ ਸੀਗੇ, ਝੂਠੇ ਮੁਕਾਬਲੇ ਦਿਖਾਏ ਜਾਂਦੇ ਸੀਗੇ, ਜੇਲ੍ਹਾਂ 'ਚ ਡੱਕ ਦਿੱਤਾ ਜਾਂਦਾ ਸੀ, 15-15 20 ਸਾਲ ਪਤਾ ਲੱਗਦਾ ਸੀਗਾ ਕਿ ਇਹ ਸਿੱਖ ਤਾਂ ਬੇਕਸੂਰ ਨੇ। ਉਸ ਤੋਂ ਵੀ ਅੱਗੇ ਵੱਧ ਕੇ ਹੁਣ ਸਿੱਖਾਂ ਦੇ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦੇ ਆ, ਉਹਨਾਂ ਨੂੰ ਵਿਦੇਸ਼ਾਂ 'ਚ ਮਾਰਿਆ ਜਾ ਰਿਹਾ। ਉਸ ਕਰਕੇ ਵੀ ਸਿੱਖਾਂ ਦੇ ਮਨਾਂ 'ਚ ਬਹੁਤ ਵੱਡਾ ਰੋਸ਼ ਹੈ ਤੇ ਰਿਹਾ। ਜਿੱਥੇ ਇਸਲਾਮਿਕ ਭਾਈਚਾਰੇ ਦਾ ਸਵਾਲ ਸਿੱਖਾਂ ਦੇ ਨਾਲ, ਸਾਡਾ ਇਤਿਹਾਸ ਤਾਂ ਬਹੁਤ ਪੁਰਾਣਾ ਵਾ। ਭਾਵੇਂ ਅਸੀਂ ਚਲੇ ਜਾਈਏ ਪੀਰ ਬੁੱਧੂ ਸ਼ਾਹ, ਭਾਵੇਂ ਅਸੀਂ ਚੱਲੀਏ ਮੀਆਂ ਮੀਰ, ਜਾਂ ਅਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਿੰਨਾ ਇਤਿਹਾਸ ਦੇਖਾਂਗੇ ਉਹਦੇ ਨਾਲ ਮੁਸਲਮਾਨਾਂ ਦਾ ਇਤਿਹਾਸ ਜੁੜਿਆ ਹੋਇਆ। ਨਬੀ ਖਾਂ ਗਨੀ ਖਾਂ ਤੋਂ ਲੈ ਕੇ ਪੰਜਾਬ ਦੇ ਤੇ ਕਿਸੇ ਬੜੇ ਮਸ਼ਹੂਰ ਨੇ, ਤੇ ਇਸੇ ਕਰਕੇ ਅੱਜ ਸਾਰਾ ਮੁਸਲਮਾਨ ਭਾਈਚਾਰਾ ਉਹ ਸਿੱਖ ਭਾਈਚਾਰੇ ਦੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਦੁੱਖ ਵਿੱਚ ਸ਼ਾਮਿਲ ਹੋਇਆ। ਜੇ ਗੱਲ ਕੀਤੀ ਜਾਵੇ ਤਾਂ ਵੀ ਜ਼ਿਕਰ ਕੀਤਾ ਜਾਂਦਾ ਕਿ ਭਾਰਤ ਅਤੇ ਪਾਕਿਸਤਾਨ ਦੀ ਵੰਡ ਨੂੰ ਲੈ ਕੇ ਤੇ ਵੀ ਜਿਹੜੀਆਂ ਪੰਥਕ ਵੱਡੀਆਂ ਸ਼ਖਸੀਅਤਾਂ ਦੇ ਉਹਨਾਂ ਦੇ ਵੱਲੋਂ ਇਹ ਕਿਤੇ ਨਾ ਕਿਤੇ ਖਦਸ਼ੇ ਜ਼ਾਹਰ ਕੀਤੇ ਜਾਂਦੇ ਨੇ ਕਿ ਜਿਹੜਾ 1947 ਦੇ ਵਿੱਚ ਜਿਸ ਦੀ ਵੰਡ ਹੋਈ ਉਹ ਕੇਵਲ ਪੰਜਾਬ ਅਤੇ ਪੰਜਾਬ ਦੇ ਹੀ ਲੋਕਾਂ ਨੂੰ ਆਪਸ ਦੇ ਵਿੱਚ ਵੰਡਿਆ ਗਿਆ, ਕਤਲੋਗਾਰਦ ਹੋਈ। ਇਹ ਜਿਹੜਾ ਸਾਰਾ ਉਸ ਟਾਈਮ ਕਾਰਾ ਹੋਇਆ ਸੀਗਾ, ਇੱਕ ਆਜ਼ਾਦੀ ਦੀ ਲੜਾਈ ਹੋਈ ਸੀਗੀ, ਜਿਹਦੇ ਵਿੱਚ ਸਿੱਖਾਂ ਨੇ, ਮੁਸਲਮਾਨਾਂ ਨੇ, ਹਿੰਦੂਆਂ ਨੇ, ਈਸਾਈਆਂ ਨੇ ਬਹੁਤ ਵੱਡੇ ਪੱਧਰ ਤੇ ਭਾਗ ਲਿਆ ਸੀਗਾ। ਉਸ ਤੋਂ ਬਾਅਦ ਅੰਗਰੇਜ਼ਾਂ ਨੇ ਜਿਹੜੀ ਚਾਲ ਚੱਲੀ ਕਿ ਧਰਮ ਦੇ ਨਾਮ ਤੇ ਬਟਵਾਰਾ ਕਰਤਾ, ਉਹ ਜਿਹੜੀ ਚੀਜ਼ ਹੈ ਉਹ ਮੈਂ ਵੀ ਮਹਿਸੂਸ ਕਰਦਾ ਕਿ ਇਨਸਾਫ ਨਹੀਂ ਹੋਇਆ। ਜਿੱਥੇ ਮੁਸਲਮਾਨ ਭਾਈਚਾਰੇ ਨੂੰ, ਮੈਂ ਆਪ ਮੁਸਲਮਾਨ ਆ, ਪਾਕਿਸਤਾਨ ਦਿੱਤਾ ਗਿਆ, ਹਿੰਦੂ ਭਾਈਚਾਰੇ ਨੂੰ ਹਿੰਦੁਸਤਾਨ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਸਾਂਝੇ ਤੌਰ ਤੇ ਹਿੰਦੁਸਤਾਨ ਦੇ ਵਿੱਚ ਰਿਹਾ ਜਾ ਸਕਦਾ, ਤੇ ਜੇਕਰ ਸਾਂਝੇ ਤੌਰ 'ਤੇ ਰਿਹਾ ਜਾ ਸਕਦੇ ਤੇ ਫਿਰ ਬਟਵਾਰੇ ਦੀ ਕੀ ਲੋੜ ਸੀ? ਕਿਉਂ ਵੰਡ ਪਾਈ ਗਈ? ਕਿਉਂ ਲੱਖਾਂ ਕਰੋੜਾਂ ਕਤਲੋ ਗਾਰਤ ਕੀਤੇ ਗਏ, ਪਰਿਵਾਰ ਉਜਾੜੇ ਗਏ? ਤੇ ਜੇ ਉਸ ਤੋਂ ਬਾਅਦ ਜ਼ਰੂਰਤ ਸੀ ਕਿ ਸਿੱਖ ਭਾਈਚਾਰੇ ਨਾਲ ਜਿਹੜਾ ਵੱਡਾ ਇਹ ਨਾਇਨਸਾਫੀ ਹੋਈ, ਇਹ ਨਹੀਂ ਹੋਣੀ ਚਾਹੀਦੀ ਸੀਗੀ। ਇਸੇ ਕਰਕੇ ਉਹਨਾਂ ਦੇ ਮਨਾਂ ਵਿੱਚ ਜਿਹੜਾ ਰੋਸ਼ ਹੈ ਉਹ ਇਹੀ ਹੈ ਕਿ ਸਾਨੂੰ ਸਾਡਾ ਘਰ ਨਹੀਂ ਦਿੱਤਾ ਗਿਆ। ਉਸ ਤੋਂ ਬਾਅਦ ਉਹ ਜਿਹੜਾ ਬਾਰ-ਬਾਰ ਕਤਲ ਗਾਰਤ ਕਰਕੇ 84 ਵਰਗੇ ਵੱਡੇ ਇਹ ਆਪਰੇਸ਼ਨ ਬਲੂ ਸਟਾਰ ਵਰਗੇ ਤਰਾਸਦੀਆਂ ਹੁੰਦੀਆਂ ਨੇ, ਤੇ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਅਸੀਂ ਆਜ਼ਾਦ ਨਹੀਂ, ਅਸੀਂ ਤਾਂ ਗੁਲਾਮ ਦੇ ਗੁਲਾਮ ਹੀ ਰਹਿ ਗਏ, ਤੇ ਉਹ ਰੋਸ਼ ਵਕਤ ਬਾ ਵਕਤ ਉਹਨਾਂ ਦੇ ਮਨਾਂ 'ਚੋਂ ਜ਼ਾਹਿਰ ਹੁੰਦਾ ਰਹਿੰਦਾ। ਕਰਾਸ਼ੀ ਸਾਹਿਬ, ਚਾਹੇ ਇਸਲਾਮਿਕ ਭਾਈਚਾਰੇ ਦੇ ਨਾਲ ਰਿਲੇਟਡ ਹੋਣ ਤੇ ਖਾਸ ਕਰ ਜਦੋਂ ਅਸੀਂ ਸਿੱਖ ਨੌਜਵਾਨਾਂ ਦੀ ਗੱਲ ਕਰਦੇ ਹਾਂ ਜਾਂ ਨਵੀਂ ਪੀੜ੍ਹੀ ਦੀ ਗੱਲ ਕੀਤੀ ਜਾਂਦੀ ਹੈ, ਕਿਤੇ ਨਾ ਕਿਤੇ ਅਵੇਅਰਨੈਸ ਇਹਨਾਂ ਮਾਰਚਾਂ ਦੇ ਵਿੱਚ ਜਾਂ ਆਮ ਕਰਕੇ ਜਿਹੜੀਆਂ ਪੰਥਕ ਸਟੇਜਾਂ ਹੁੰਦੀਆਂ ਨੇ ਤਾਂ ਉਹ ਖੁੱਲ੍ਹ ਕੇ ਗੱਲ ਕਰਦੇ ਨੇ, ਆਪਣੀ ਕੌਮ ਬਾਰੇ ਗੱਲ ਕਰਦੇ ਨੇ, ਦੇਸ਼ ਪੰਜਾਬ ਬਾਰੇ ਗੱਲ ਕਰਦੇ ਨੇ। ਤੇ ਜਦੋਂ ਅਸੀਂ ਤੁਹਾਡੇ ਭਾਈਚਾਰੇ ਦੀ ਗੱਲ ਕਰਦੇ, ਜਿਸ ਤਰੀਕੇ ਦੇ ਨਾਲ ਨਵੀਂ ਪੀੜ੍ਹੀ ਨੌਜਵਾਨ ਸਮਝਦੇ ਨੇ, ਤੁਹਾਡਾ ਭਾਈਚਾਰਾ ਵੀ ਇਹਨਾਂ ਗੱਲਾਂ ਨੂੰ ਸਮਝਦਾ, ਤਮਾਮ ਸਾਰੀਆਂ ਜਿਹੜੀਆਂ ਵਧੀਕੀਆਂ ਹੋਈਆਂ। ਸਿੱਖ ਕੌਮ ਦੇ ਮਹਾਨ ਜਨਰਲ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਲੋਕਾਂ ਨੂੰ ਇਹ ਅਹਿਸਾਸ ਕਰਾਤਾ ਕਿ ਜਿੱਥੇ ਸਿੱਖ ਭਾਈਚਾਰਿਆਂ ਨਾਲ ਵੱਡੀ ਗਿਣਤੀ ਵਿੱਚ ਨਾਇਨਸਾਫੀ ਹੋ ਰਹੀ ਹੈ, ਉੱਥੇ ਘੱਟ ਗਿਣਤੀ ਕੌਮਾਂ ਦੇ ਨਾਲ ਵੀ ਬਹੁਤ ਵੱਡੀ ਨਾਇਨਸਾਫੀ ਹੋ ਰਹੀ ਹੈ, ਜਿਹਦੇ ਵਿੱਚ ਮੁਸਲਮਾਨ ਵੀ ਨੇ। ਉਹਨਾਂ ਮੁਸਲਮਾਨਾਂ ਦੇ ਨਾਲ ਤੁਸੀਂ ਦੇਖੋਗੇ ਹਰਿਆਣੇ ਦੇ ਵਿੱਚ ਕੀ ਹੋ ਰਿਹਾ। ਉਹਨਾਂ ਨੂੰ ਪਹਿਲਾਂ ਉਕਸਾਇਆ ਜਾਂਦਾ, ਉਕਸਾਉਣ ਤੋਂ ਬਾਅਦ ਉੱਥੇ ਦੰਗਾ ਹੁੰਦਾ, ਦੰਗਾ ਹੋਣ ਤੋਂ ਬਾਅਦ ਉਹਨਾਂ ਨੂੰ ਪੁਲਿਸ ਕੁੱਟਦੀ ਆ, ਮਾਰਦੀ ਆ, ਫੋਰਸ ਲਗਾ ਦਿੱਤੀ ਜਾਂਦੀ ਹੈ। ਫਿਰ ਉਸ ਤੋਂ ਬਾਅਦ ਬੁਲਡੋਜ਼ਰ ਲਗਾ ਕੇ ਉਹਨਾਂ ਦੇ ਹੀ ਗੈਰ ਕਾਨੂੰਨੀ ਤਰੀਕੇ ਨਾਲ ਘਰ ਢਾਹ ਦਿੱਤੇ ਜਾਂਦੇ ਨੇ। ਅੱਜ ਮੁਸਲਮਾਨਾਂ ਨੂੰ ਵੀ ਇੱਕੋ ਇੱਕ ਸ਼ਖਸੀਅਤ ਨਜ਼ਰ ਆ ਰਹੀ ਹੈ, ਸਰਦਾਰ ਸਿਮਰਨਜੀਤ ਸਿੰਘ ਮਾਨ ਹੈ, ਕਿ ਜੋ ਘੱਟ ਗਿਣਤੀਆਂ ਦੇ ਹੱਕ ਦੀ ਆਵਾਜ਼ ਕਰਦਾ। ਹੁਣ ਤੁਸੀਂ ਦੇਖੋਗੇ ਪਿੱਛੇ ਪਾਰਲੀਮੈਂਟ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਘੱਟ ਗਿਣਤੀ ਕੌਮਾਂ ਨੇ ਜਿਤਾ ਕੇ ਭੇਜਿਆ। ਉਹ ਸਿਰਫ ਇਸ ਕਰਕੇ ਭੇਜਿਆ ਕਿ ਇਹ ਇੱਕ ਫਤਵਾ ਕਿ ਅੱਜ ਅਸੀਂ ਆਪਣਾ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਤਸਲੀਮ ਕਰ ਚੁੱਕੇ ਹਾਂ, ਤੇ ਅਸੀਂ ਹੁਣ ਚਾਹੁੰਦੇ ਹਾਂ ਭਵਿੱਖ ਦੇ ਵਿੱਚ ਉਹ ਪੰਜਾਬ ਤੋਂ ਸ਼ੁਰੂਆਤ ਕਰਨ, ਸਾਰੀ ਘੱਟ ਗਿਣਤੀ ਕੌਮਾਂ ਦੀ ਅਗਵਾਈ ਕਰਨ ਤੇ ਸਾਨੂੰ ਇਨਸਾਫ ਲੈ ਕੇ ਦੇ। ਭਾਈ ਜੀ, ਖਾਸ ਕਰ ਅੱਜ ਚਾਹੇ ਰੋਸ ਮਾਰਚ ਦਾ ਦਿਨ ਉਹ ਲਿਖਿਆ, ਜਿਸ ਤਰੀਕੇ ਦੇ ਨਾਲ ਅਵਤਾਰ ਸਿੰਘ ਖੰਡਾ ਹੁਣ ਜਾਂ ਜਿਹੜੇ ਹੋਰ ਤਮਾਮ ਨੌਜਵਾਨ ਜਾਂ ਜਿਹੜੇ ਸਿੱਖ ਸੰਘਰਸ਼ਮਈ ਜਿਹੜੇ ਕਾਰਕੁਨਾਂ ਦੀ ਗੱਲ ਹੋਵੇ,
ਤਾਂ ਇਹਨਾਂ ਨੂੰ ਹੱਥ ਦੇ ਵਿੱਚ ਲੈ ਕੇ ਅੱਜ ਰੋਸ ਮਾਰਚ ਦਾ ਜਿਹੜਾ ਸਮਾਂ ਉਲੀਕਣ ਦੀ ਪੂਰੀ ਕਹਿ ਸਕਦੇ ਕਿ ਨੀਤੀ ਕੀ ਅਸਲ ਦੇ ਵਿੱਚ? ਨੀਤੀ ਅਸਲ ਜਨਾ ਜੀ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਅੱਜ ਸਾਰੀਆਂ ਸਿੱਖ ਜਿੰਨੀਆਂ ਜਥੇਬੰਦੀਆਂ ਸੀ ਉਹਨਾਂ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਝੰਡੇ ਥੱਲੇ ਇਕੱਠੇ ਹੋ ਕੇ ਜੋ ਸਿੱਖ ਕੌਮ ਦੇ ਨਾਲ ਧੱਕੇ ਹੋ ਰਹੇ ਨੇ, ਔਰ ਵੱਡੀ ਗੱਲ ਇਹ ਹੈਗੀ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸਿੱਖ ਆਪਣੇ ਆਪ ਨੂੰ ਜਿਹੜਾ ਸੇਫ ਨਹੀਂ ਸਮਝ ਰਿਹਾ। ਜੋ ਪਿਛਲੇ ਦਿਨ ਤੁਸੀਂ ਦੇਖੋਗੇ ਆ ਜਿਹਨੇ ਸਾਡੇ ਪੋਸਟਰ ਤੁਸੀਂ ਦੇਖੋਗੇ ਸਾਡੇ ਦੀਪ ਸਿੱਧੂ ਭਰਾ ਨੂੰ ਜਾਂ ਮੂਸੇਵਾਲੇ ਸਾਹਿਬ ਨੂੰ, ਅਵਤਾਰ ਸਿੰਘ ਖੰਡਾ ਜੀ ਨੂੰ, ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ, ਇਹਨਾਂ ਦੀ ਜਿਹੜੀ ਹੱਤਿਆ ਦਾ ਕਾਰਨ ਪਤਾ ਹੀ ਨਹੀਂ ਚੱਲ ਰਿਹਾ ਵੀ ਇਹਨਾਂ ਦੇ ਪਿੱਛੇ ਕੌਣ ਹੈ। ਇਹ ਆਵਾਜ਼ ਬੁਲੰਦ ਕਿਹਨੇ ਕੀਤੀ? ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿੱਖ ਕੌਮ ਦੇ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ। ਸਿੱਖ ਕੌਮ ਨੂੰ ਇਹ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਸੇਜ ਹੀ ਦੇਣਾ ਚਾਹੁੰਦਾ ਵੀ ਸਿਰਫ ਇੱਕੋ ਇੱਕ ਆਪਣੇ ਕੋਲੇ ਜਰਨੈਲ ਹੈ ਜਿਹੜਾ ਕਿ ਇੰਡੀਆ ਗੌਰਮੈਂਟ ਦੇ ਸਾਹਮਣੇ ਇਕੱਲਾ ਖੜਾ ਹੈ ਆਪਣੇ ਹੱਕਾਂ ਦੇ ਲਈ, ਸਿੱਖ ਕੌਮ ਦੀ ਹੱਕਾਂ ਦੇ ਲਈ ਜਾਂ ਘੱਟ ਗਿਣਤੀਆਂ ਦੇ ਹੱਕਾਂ ਦੇ ਲਈ। ਆਪਾਂ ਨੂੰ ਉਹਨਾਂ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਨਾ ਕਿ ਆਪਾਂ ਏਜੰਸੀਆਂ ਦੀਆਂ ਕੋਝੀਆਂ ਚਾਲਾਂ ਦੇ ਵਿੱਚ ਫਸ ਕੇ ਜੋ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਆਪਾਂ ਜੋ ਦੇਖਦੇ ਹੈਗੇ ਆ, ਜੋ ਪਿਛਲੀਆਂ ਹੁੰਦੀਆਂ ਰਹੀਆਂ ਨੇ, ਆਪਾਂ ਨੂੰ ਹੁਣ ਉਹ ਬਦਲਾਵ ਲੈ ਕੇ ਆਉਣਾ ਚਾਹੀਦਾ। ਸਿੱਖ ਕੌਮ ਜੇ ਇੱਕ ਮੁੱਠ ਦੇ ਵਿੱਚ ਬੰਨੀ ਜਾਵੇ ਤੇ ਆਪਣੇ ਹੱਕਾਂ ਦੇ ਲਈ ਬਹੁਤ ਕੁਝ ਕਰ ਸਕਦੀ ਹੈ। ਇਹ ਸਿਰਫ ਇਕੱਠ ਦਾ ਹਜੇ ਕੁਝ ਵੀ ਨਹੀਂ। ਜੇ ਸਿੱਖ ਕੌਮ ਪੂਰੀ ਤਰ੍ਹਾਂ ਜਾਗ ਜਾਵੇ, ਤੁਸੀਂ ਇਹ ਦੇਖੋਗੇ ਵੀ ਆਪਣਾ ਰਾਜ ਆਪਣੇ ਹੱਥ ਦੇ ਵਿੱਚ ਹੈ। ਬਸ ਆਪਾਂ ਆਪਣੇ ਹੱਕਾਂ ਨੂੰ ਅੱਗੇ ਨਹੀਂ ਲੈ ਕੇ ਜਾ ਰਹੇ, ਸਿਰਫ ਇੰਨੀ ਗੱਲ ਹੈ। ਬਿਲਕੁਲ ਲਾਈਵ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਕਹਿ ਸਕਦੇ ਹਾਂ ਕਿ ਸਾਡੇ ਕੋਲੋਂ ਜਿਹੜੇ ਸਿੱਖ ਕਾਰਕੁਨ ਵਿਛੜੇ, ਤਾਂ ਕੁਝ ਸੰਕੇਤਕ ਚੀਜ਼ਾਂ ਜਿਹੜੀ ਅਜਿਹੀ ਗੱਲਬਾਤ ਦੇ ਵਿੱਚ ਨਜ਼ਰ ਆ ਰਹੀਆਂ, ਤਾਂ ਤੁਸੀਂ ਦੇਖ ਸਕਦੇ ਹੋ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ। ਬਲਾਤਕਾਰੀਆਂ ਵਿੱਚ ਫਾਇਲ ਨੂੰ ਮਵਾਦ ਵਿੱਚ ਹੋ ਦੰਗਿਆਂ ਨੂੰ ਸਜ਼ਾ ਦਿਓ ਨੂੰ ਮਵਾਦ ਵਿੱਚ ਦੰਗਾਈਆਂ ਨੂੰ ਸਜ਼ਾ ਦਿਓ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਨਸ਼ਾ ਬੰਦ ਕਰੋ ਭਾਈ ਝੋਟੇ ਪ੍ਰਵਿੰਦਰ ਨੂੰ ਰਿਹਾ ਕਰੋ ਭਾਈ ਅਮਰਤਪਾਲ ਨੂੰ ਰਿਹਾ ਕਰੋ ਭਾਈ ਅਮਰਤਪਾਲ ਨੂੰ ਰਿਹਾ ਕਰੋ ਪਰਵਿੰਦਰ ਝੋਟੇ ਨੂੰ ਰਿਹਾ ਕਰੋ ਬੋਲੇ ਸੋ ਨਿਹਾਲੋ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕਰੋ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕਰੋ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕਰੋ ਰਾਜਮਾਨ ਥਾਣੇ ਹਮਲੇ ਕੀਤਾ ਉਹਨੂੰ ਡਿਬਰੂਗੜ੍ਹ ਜੇਲ੍ਹ ਭੇਜੋ ਡਿਬਰੂਗੜ੍ਹ ਜੇਲ੍ਹ ਭੇਜੋ ਜੇਲ੍ਹ ਭੇਜੋ ਦੰਗਾਈਆਂ ਰਾਜ ਕਰੇਗਾ ਖਾਲਸਾ ਸਾਡਾ ਹੱਕ
ਓਕੇ ਟੀਵੀ 84 ਦੇ ਨਾਲ ਜੁੜਿਓ ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ 15 ਅਗਸਤ ਨੂੰ ਜਿਹੜਾ ਆਜ਼ਾਦੀ ਦੇ ਦਿਹਾੜੇ ਦੇ ਵਜੋਂ ਮਨਾਇਆ ਜਾਂਦਾ ਹੈ ਤਾਂ ਇਸੇ ਨੂੰ ਲੈ ਕੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸਿੱਖ ਜਥੇਬੰਦੀਆਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਤੇ ਇਹਦੇ ਨਾਲ ਹੋਰ ਜਿਹੜੀਆਂ ਤਮਾਮ ਜਥੇਬੰਦੀਆਂ ਸਹਿਮਤ ਨੇ ਉਹਨਾਂ ਦੇ ਵੱਲੋਂ ਅੱਜ ਦਾ ਦਿਨ ਜਿਹੜਾ 15 ਅਗਸਤ ਦਾ ਦਿਨ ਹੋਵੇਗਾ ਜਿਸ ਨੂੰ ਆਜ਼ਾਦੀ ਦੇ ਦਿਨ ਵਜੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮਨਾਇਆ ਜਾਵੇਗਾ। ਪਰ ਇਸੇ ਨੂੰ ਲੈ ਕੇ ਜਿਹੜਾ ਹੈ ਇਸ ਵਕਤ ਤਮਾਮ ਜਥੇਬੰਦੀਆਂ ਦੇ ਵੱਲੋਂ ਲੁਧਿਆਣਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਵਿੱਚ ਜਿਹੜਾ ਇੱਕ ਰੋਸ ਮਾਰਚ ਇੱਥੋਂ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਇਸ ਰੋਸ ਮਾਰਚ ਨੂੰ ਜਿਹੜਾ ਹੈ ਕੀਤਾ ਜਾਵੇਗਾ। ਬਿਲਕੁਲ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੀਆਂ ਤਸਵੀਰਾਂ ਨੇ ਤਾਂ ਜਿਹੜੀਆਂ ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਗੱਲਬਾਤ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਵਾਰ ਉਹ ਜਿਹੜੀ ਪੂਰੀ ਗੱਲਬਾਤ ਹੈ ਪੂਰਾ ਰੋਸ ਮਾਰਚ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਟੀਵੀ 84 ਦੇ ਨਾਲ ਜੁੜਿਓ ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ 15 ਅਗਸਤ ਦਾ ਦਿਨ ਜਿਹੜਾ ਹੈ ਆਜ਼ਾਦੀ ਦੇ ਦਿਵਸ ਵਜੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮਨਾਇਆ ਜਾਂਦਾ ਹੈ ਤਾਂ ਇਸੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਦੇ ਵੱਲੋਂ ਅਤੇ ਹੋਰ ਜਿਹੜੀਆਂ ਤਮਾਮ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਜਿਹੜਾ 15 ਅਗਸਤ ਦਾ ਦਿਨ ਹੈ ਉਹ ਕਾਲੇ ਦਿਵਸ ਦੇ ਰੋਸ ਵਜੋਂ ਮਨਾਇਆ ਜਾ ਰਿਹਾ ਹੈ। ਇੱਥੇ ਹੀ ਬਸ ਨਹੀਂ ਤਾਂ ਜਿੱਥੇ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਦਿਨ ਨੂੰ ਕਾਲੇ ਦਿਨ ਵਜੋਂ ਤੈਅ ਕਰਕੇ ਇਸ ਸ਼ਹਿਰ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਜਿਹੜਾ ਰੋਸ ਮਾਰਚ ਸ਼ੁਰੂ ਕਰਕੇ ਵੱਖ-ਵੱਖ ਲੁਧਿਆਣਾ ਸ਼ਹਿਰ ਦੇ ਹਿੱਸਿਆਂ ਦੇ ਵਿੱਚ ਕੀਤਾ ਜਾਵੇਗਾ ਤਾਂ ਸਮਰਥਨ ਵਜੋਂ ਜਿੱਥੇ ਈਸਾਈ ਭਾਈਚਾਰੇ ਦੀ ਗੱਲ ਹੋਵੇ, ਮੁਸਲਿਮ ਭਾਈਚਾਰੇ ਦੀ ਗੱਲ ਹੋਵੇ ਜਾਂ ਹੋਰ ਭਾਈਚਾਰਿਆਂ ਦੇ ਨਾਲ ਜਿਹੜੇ ਸੰਬੰਧ ਰੱਖਣ ਵਾਲੇ ਲੋਕ ਨੇ ਉਹਨਾਂ ਦੇ ਵੱਲੋਂ ਵੀ ਵੱਡੀ ਸ਼ਮੂਲੀਅਤ ਕੀਤੀ ਜਾ ਰਹੀ ਹੈ ਅਤੇ ਇਸ ਗੱਲ ਦਾ ਸਮਰਥਨ ਵੀ ਕੀਤਾ ਜਾ ਰਿਹਾ ਹੈ। ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਇਸ ਰੋਸ ਮਾਰਚ ਦੇ ਵਿੱਚ ਪੂਰੀ ਗੱਲਬਾਤ ਕਿਸ ਤਰ੍ਹਾਂ ਸਾਂਝੀ ਕੀਤੀ ਜਾ ਰਹੀ ਹੈ, ਪੂਰਾ ਕਿਸ ਤਰੀਕੇ ਦਾ ਪ੍ਰੋਗਰਾਮ ਹੈ ਤਾਂ ਇੱਕ ਵਾਰ ਉਹ ਵੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸਿੱਖਾਂ ਨੂੰ ਵੀ ਚਾਹੀਦਾ ਹੈ ਖਾਲਿਸਤਾਨ ਖਾਲਿਸਤਾਨ ਹਿੰਦੂਆਂ ਨੂੰ ਵੀ ਚਾਹੀਦਾ ਹੈ ਖਾਲਿਸਤਾਨ ਖਾਲਿਸਤਾਨ ਹਿੰਦੂਆਂ ਨੂੰ ਵੀ ਚਾਹੀਦਾ ਖਾਲਿਸਤਾਨ ਖਾਲਿਸਤਾਨ ਹਿੰਦੂਆਂ ਨੂੰ ਵੀ ਚਾਹੀਦਾ ਹੈ ਖਾਲਿਸਤਾਨ ਖਾਲਿਸਤਾਨ ਮੁਸਲਿਮਾਂ ਨੂੰ ਵੀ ਚਾਹੀਦਾ ਖਾਲਿਸਤਾਨ ਖਾਲਿਸਤਾਨ ਮੁਸਲਿਮਾਂ ਨੂੰ ਵੀ ਚਾਹੀਦਾ ਹੈ ਖਾਲਿਸਤਾਨ ਖਾਲਿਸਤਾਨ ਗਰੀਬਾਂ ਨੂੰ ਵੀ ਚਾਹੀਦਾ ਹੈ ਖਾਲਿਸਤਾਨ ਖਾਲਿਸਤਾਨ ਸਾਈਆਂ ਨੂੰ ਵੀ ਚਾਹੀਦਾ ਚੱਲ ਸਿੰਘ ਪਿੰਡਰਾਂ ਵਾਲੇ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਜਿੰਦਾਬਾਦ ਜਿੰਦਾਬਾਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਲੈ ਕੇ ਰਹਾਂਗੇ ਲੈ ਕੇ ਰਹਾਂਗੇ ਸਿੱਖਾਂ ਨੂੰ ਵੀ ਚਾਹੀਦਾ ਹੈ
TV84 ਦੇ ਨਾਲ ਜੁੜੇ ਹੋ ਤਾਂ ਇਸ ਵਕਤ ਦੇਖ ਸਕਦੇ ਹੋ ਕਿ 15 ਅਗਸਤ ਜਿਹੜਾ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਜ਼ਾਦੀ ਦੇ ਦਿਵਸ ਦੇ ਵਜੋਂ ਮਨਾਇਆ ਜਾਂਦਾ ਤਾਂ ਇਸੇ ਨੂੰ ਲੈ ਕੇ ਜਿਹੜਾ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਦੇ ਸਮੇਤ ਹੋਰ ਜਿਹੜੀਆਂ तमाम ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬਿਲਕੁਲ ਲਾਈਵ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਪੂਰਾ ਦ੍ਰਿਸ਼ ਸਾਂਝਾ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਇੱਕ ਵੱਡਾ ਇਕੱਠ ਨਜ਼ਰ ਆ ਰਿਹਾ। ਇਸ ਇਕੱਠ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਰੋਸ ਪ੍ਰਦਰਸ਼ਨ ਨਜ਼ਰ ਆ ਰਿਹਾ ਹੈ। TV84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਭਰਾ। 15 ਅਗਸਤ ਨੂੰ ਲੈ ਕੇ ਜਿੱਥੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਜ਼ਾਦੀ ਦਾ ਦਿਵਸ ਮਨਾਇਆ ਜਾ ਰਿਹਾ ਤਾਂ ਉੱਥੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜਾਂ ਦਲ ਖਾਲਸਾ ਦੇ ਵੱਲੋਂ ਇਸ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਬਿਲਕੁਲ ਲੁਧਿਆਣਾ ਦੀਆਂ ਲਾਈਵ ਤਸਵੀਰਾਂ ਦੇ ਵਿੱਚ ਜਿਹੜਾ ਪੂਰਾ ਦ੍ਰਿਸ਼ ਹੈ ਤੁਹਾਡੇ ਨਾਲ ਸਾਂਝਾ ਜਿਹੜੀਆਂ ਖਾਸ ਜਥੇਬੰਦੀਆਂ ਨੇ ਆਗੂ ਨੇ ਉਹਨਾਂ ਦੇ ਆਗੂਆਂ ਦੇ ਨਾਲ ਗੱਲਬਾਤ ਵੀ ਕਰਨ ਦਾ ਯਤਨ ਕਰਾਂਗੇ ਤਾਂ ਪਰਮਜੀਤ ਸਿੰਘ ਮੇਰੇ ਨਾਲ ਨੇ। ਪਰਮਜੀਤ ਸਿੰਘ ਮਾਨ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰੋਸ ਪ੍ਰਦਰਸ਼ਨ ਦਾ ਖਾਸ ਮੰਤਵ ਕੀ ਹੈ ਕਿਉਂਕਿ ਹਰ ਸਾਲ ਦੀ ਤਰ੍ਹਾਂ ਕੀਤਾ ਜਾਂਦਾ ਹੈ ਤਾਂ ਇਸ ਵਾਰ ਵੀ ਜਿਹੜਾ ਵੱਖ-ਵੱਖ ਮੰਗਾਂ ਦੇ ਉੱਪਰ ਜਾਂ ਜਿਹੜੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮਾਨ ਸਾਹਿਬ ਸਭ ਤੋਂ ਪਹਿਲਾਂ ਜਿਹੜਾ ਇੱਕ ਜਿੱਥੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਜ਼ਾਦੀ ਦਾ ਦਿਵਸ ਮਨਾਇਆ ਜਾ ਰਿਹਾ ਹੈ ਤੁਹਾਡੇ ਵੱਲੋਂ ਰੋਸ ਪ੍ਰਦਰਸ਼ਨ ਕਰਨ ਦਾ ਕਾਰਨ ਕੀ ਹੈ ਜੀ? ਕਾਰਨ ਇੱਕੋ ਹੀ ਹੈ ਕਿ ਆਜ਼ਾਦੀ ਸਾਡੀ ਨਹੀਂ ਗੀ। ਇੰਡੀਆ ਨੂੰ ਆਜ਼ਾਦੀ ਮਿਲੀ ਹੋਏਗੀ, ਇੰਡੀਆ ਵਾਲੇ ਲੋਕ ਮਨਾਈ ਜਾਣ। ਪੰਜਾਬ 1947 ਦੇ ਵਿੱਚ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਦੇ ਵਿੱਚ ਫਸ ਗਿਆ ਤੇ ਜਦੋਂ ਤੱਕ ਅਸੀਂ ਆਜ਼ਾਦ ਨਹੀਂ ਹੁੰਦੇ ਉਦੋਂ ਤੱਕ ਅਸੀਂ ਬਗਾਨੀਆਂ ਦੀਆਂ ਆਜ਼ਾਦੀਆਂ ਦੇ ਜਸ਼ਨ ਮਨਾ ਕੇ ਕੀ ਲੈਣਾ। ਸੋ ਮੈਸੇਜ ਬੜਾ ਸਾਫ਼ ਹੈ, ਇਹਨਾਂ ਦਿਨਾਂ ਨੂੰ ਬਾਈਕਾਟ ਕਰਨ ਦਾ ਇੱਕੋ ਮਤਲਬ ਆ ਕਿ ਪੰਜਾਬ ਦੇ ਲੋਕਾਂ ਨੂੰ ਇਸ ਭਰਾਓ ਤੁਸੀਂ ਗੁਲਾਮ ਹੋ, ਆਪਣੀ ਆਜ਼ਾਦੀ ਦੀ ਜਦੋਜਹਿਦ ਕਰੋ। ਜਿੱਦਣ ਆਪ ਆਜ਼ਾਦ ਹੋ ਜਾਓਗੇ ਉਦੋਂ ਬੇਸ਼ੱਕ ਇਹਨਾਂ ਨਾਲੋਂ 10 ਗੁਣਾ ਜ਼ਿਆਦਾ ਖੁਸ਼ੀਆਂ ਮਨਾ ਲਿਆ। ਇੱਥੇ ਦੇ ਕੁਝ ਅਜਿਹੇ ਲੋਕ ਵੀ ਹੈ ਕਿ ਜਿਹੜੀਆਂ तमाम ਸਾਰੀਆਂ ਗੱਲਾਂ ਤੁਸੀਂ ਕਰਦੇ ਹੋ ਸਮਝਣ ਵਾਸਤੇ ਤਿਆਰ ਨਹੀਂ। ਸਮਝ ਆਣਗੇ ਜਦੋਂ ਮਾਹੌਲ ਬਣਦਾ ਉਦੋਂ ਸਾਰਾ ਕੁਝ ਸਮਝ ਜਾਂਦੇ ਹੁੰਦੇ ਆ। ਇਹ ਜਿੱਦਣ ਇੰਡੀਆ ਵਾਲਿਆਂ ਨੇ ਆਪਣੀ ਆਜ਼ਾਦੀ ਦੀ ਜੰਗ ਲੜੀ ਉਦੋਂ ਵੀ ਇਹੋ ਜਿਹੇ ਬਥੇਰੇ ਸੀ ਜਿਹੜੇ ਉਦੋਂ ਉਹਨਾਂ ਦੀ ਸੁਣਨ ਨੂੰ ਵੀ ਤਿਆਰ ਨਹੀਂ। ਇਹ ਕੋਈ ਨਵੀਂ ਗੱਲ ਨਹੀਂ ਗੀ। ਜਿਸ ਤਰੀਕੇ ਦੇ ਨਾਲ ਜੇ ਇਕੱਠ ਦੀ ਗੱਲ ਕੀਤੀ ਜਾਵੇ ਜਿੱਥੇ ਸਿੱਖਾਂ ਦੀਆਂ ਵੱਡੀਆਂ ਸ਼ਖਸੀਅਤਾਂ ਪੁੱਜੀਆਂ ਨੇ ਤਾਂ ਉੱਥੇ ਨੌਜਵਾਨਾਂ ਦੇ ਇਕੱਠ ਨੂੰ ਲੈ ਕੇ ਕੀ ਦੇਖਦੇ ਹੋ ਜੀ?
ਨੌਜਵਾਨ ਇਸ ਵਾਰ ਵੱਡੀ ਗਿਣਤੀ ਦੇ ਸ਼ਾਮਲ ਹੋਏ ਔਰ ਇਹ ਗਿਣਤੀ ਹਰ ਸਾਲ ਵੱਧਦੀ ਪਈ ਹੈ। ਮੈਂ ਹਰ ਵਾਰ ਇਹੋ ਗੱਲ ਹੀ ਕਹੀ ਨਾ ਵੀ ਇਸ ਵਾਰ ਨੌਜਵਾਨ ਪਿਛਲੇ ਵਾਰ ਨਾਲੋਂ ਵੱਧ ਸ਼ਾਮਲ ਹੋਏ ਨੇ। ਸੇਮ ਡਾਇਲੋਗ ਇਸ ਵਾਰ ਹੋ ਸਕਦਾ ਕਿਸੇ ਨੂੰ ਇਹ ਲੱਗੇ ਵੀ ਵਾਰ-ਵਾਰ ਇੱਕੋ ਗੱਲ ਹੀ ਕਹਿ ਦਿੰਦਾ, ਪਰ ਹੁੰਦਾ ਹੀ ਹਰ ਵਾਰ ਐਵੇਂ ਆ ਕਿ ਜਿੰਨੇ ਨੌਜਵਾਨ ਪਿਛਲੇ ਸਾਲ ਆਉਂਦੇ ਨੇ ਅਗਲੇ ਸਾਲ ਉਸ ਤੋਂ ਵੀ ਵੱਧ ਆਉਂਦੇ ਨੇ। ਸੋ ਇੱਕ ਚੰਗਾ ਸੰਕੇਤ ਹੈ ਪੰਜਾਬ ਵਾਸਤੇ, ਪੰਜਾਬ ਦੇ ਸੰਘਰਸ਼ ਵਾਸਤੇ, ਸਿੱਖ ਕੌਮ ਦੇ ਸੰਘਰਸ਼ ਵਾਸਤੇ। ਨੌਜਵਾਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਪਹਿਚਾਨਣਾ ਸ਼ੁਰੂ ਕਰਤਾ ਆ। ਉਹਨਾਂ ਨੂੰ ਸਮਝ ਆ ਗਈ ਆ ਵੀ ਇਹ ਮੁਲਕ ਸਾਡਾ ਨਹੀਂਗਾ, ਇਹਦਾ ਸਿਰਫ ਗਲਬਾ ਹੀ ਹੈ ਸਾਡੇ ਉੱਤੇ। ਜਦੋਂ ਵੀ ਇਹ ਕਿਸੇ ਨਾ ਕਿਸੇ ਤਰੀਕੇ ਦਾ ਇਵੈਂਟਸ ਹੁੰਦਾ, ਕਿਸੇ ਵੀ ਧਿਰ ਦੇ ਨਾਲ ਸੰਬੰਧਿਤ ਹੋਵੇ, ਤਾਂ ਖਾਸ ਕਰ ਜਦੋਂ ਘੱਟ ਗਿਣਤੀਆਂ ਦੀ ਗੱਲ ਆਉਂਦੀ ਹੈ ਤੇ ਖਾਸ ਕਰ ਜਦੋਂ ਨੈਸ਼ਨਲ ਮੀਡੀਆ ਦੇ ਭੂਮਿਕਾ ਨੂੰ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਖਾਸ ਕਰ ਤੁਹਾਨੂੰ ਲੈ ਕੇ ਸਪੇਸ ਕਿਉਂ ਦਿੱਤੀ ਜਾਂਦੀ ਹੈ? ਸਪੇਸ ਕਿਉਂ ਦਿੱਤੀ ਜਾਂਦੀ ਕਿ ਨਹੀਂ ਦਿੱਤੀ? ਨਹੀਂ, ਮੀਡੀਆ ਦੇ ਵਿੱਚ ਸਪੇਸ ਜਿੰਨੀ ਮਿਲਦੀ ਹੈ ਬਾਕੀ ਪਾਰਟੀਆਂ ਤੁਸੀਂ ਵੇਖੋ ਜਿੰਨੀ ਸਪੇਸ ਭਾਵੇਂ ਛੱਡੋ, ਮੈਂ ਕਹਿੰਦਾ ਇੱਕ ਬੰਦੇ ਨੂੰ ਸਿਰਫ ਇੰਡੀਆ ਦੇ ਵਿੱਚ ਜਿੰਨੀ ਸਪੇਸ ਮਿਲਦੀ ਆ ਉਹਦੇ ਮੁਕਾਬਲੇ ਤੁਸੀਂ ਜਿਹੜੀ ਸਾਡੇ ਵਾਲੇ ਵਿਚਾਰਧਾਰਾ ਉਹਨੂੰ ਮੀਡੀਆ ਕਿੰਨੀ ਸਪੇਸ ਦਿੰਦਾ ਸਾਡੇ ਸਾਹਮਣੇ ਆ। ਠੀਕ ਹੈ, ਇੱਥੇ ਤੇ ਇੰਡੀਆ ਇੰਨੀ ਕੁ ਸਪੇਸ ਦਿੰਦਾ ਹੈ ਕਿ ਜਿਹੜੇ ਸਾਡੇ ਸੋਸ਼ਲ ਮੀਡੀਆ ਅਕਾਊਂਟਸ ਨੇ ਉਹ ਵੀ ਬੰਦ ਕੀਤੇ ਹੋਏ ਨੇ, ਇਹਨੂੰ ਸਪੇਸ ਦਿੰਦੇ ਨੇ। ਜੇ ਇਹ ਸਪੇਸ ਦੇਣੀ ਹੈ ਤਾਂ ਮੈਨੂੰ ਫਿਰ ਪਤਾ ਨਹੀਂ ਲੱਗਦਾ ਵੀ ਰਿਸਟ੍ਰਿਕਸ਼ਨਸ ਕੀ ਹੁੰਦੀਆਂ ਜਾਂ ਪਾਬੰਦੀਆਂ ਕੀ ਹੁੰਦੀਆਂ। ਸੋ ਇਹ ਤਾਂ ਇੰਡੀਆ ਦਾ ਚਿਹਰਾ ਹੈ ਜਿੱਥੇ ਆਪਣੇ ਮੇਨਸਟ੍ਰੀਮ ਮੀਡੀਆ 'ਤੇ ਕੀ ਜਗ੍ਹਾ ਦੇਣੀ ਇਹਨਾਂ ਨੇ। ਜਿਹੜੀ ਸਾਡੀ ਆਪਣੇ ਹੱਥ ਆ, ਜਿਹੜਾ ਸਾਡਾ ਆਪਣਾ ਸੋਸ਼ਲ ਮੀਡੀਆ, ਇਹ ਤੇ ਉਹਦਾ ਨਿਸਾਰ ਨਿਕਲਣ ਦਿੰਦੇ। ਲੁਧਿਆਣੇ ਦੀਆਂ ਗਲੀਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨ ਦਾ ਜਿਹੜਾ ਖਾਸ ਮੰਤਵ ਮੰਨਿਆ ਜਾਵੇ, ਲੋਕਾਂ ਨੂੰ ਜਾਗਰੂਕ ਕਰਨਾ, ਅਵੇਅਰਨੈਸ ਪੈਦਾ ਕਰਨੀ, ਸਿਰਫ ਅਵੇਅਰਨੈਸ ਪੈਦਾ ਕਰਨੀ। ਸਾਡਾ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂਗਾ। ਅਸੀਂ ਆਪਣੇ ਲੋਕਾਂ ਨੂੰ ਸਮਝਾਉਣ ਨਿਕਲੇ ਆ ਕਿ 15 ਅਗਸਤ 26 ਜਨਵਰੀ ਆ ਸਾਡੀਆਂ ਨਹੀਂ ਹੈਗੀਆਂ, ਇਹਨਾਂ ਦੀਆਂ ਜਸ਼ਨਾਂ ਤੋਂ ਬਾਹਰ ਰਹੋ, ਇਹਨਾਂ ਦੀਆਂ ਖੁਸ਼ੀਆਂ 'ਚੋਂ ਬਾਹਰ ਰਹੋ। ਬਿਲਕੁਲ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਨ ਦੇ ਨਾਲ ਗੱਲਬਾਤ ਕੀਤੀ ਤਾਂ ਇੱਧਰਲੇ ਪਾਸੇ ਤੋਂ ਮੈਂ ਪਿਛਲੇ ਪਾਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦਾ ਕਿ ਕਿਸ ਤਰੀਕੇ ਦੇ ਨਾਲ ਵੱਡੀ ਤਾਦਾਦ ਦੇ ਵਿੱਚ ਜਿਹੜਾ ਲੋਕਾਂ ਦਾ ਇਕੱਠ ਹੈ। ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿੱਥੇ ਸਿੱਖਾਂ ਦੇ ਆਗੂ ਵੱਡੀ ਤਾਦਾਦ ਦੇ ਵਿੱਚ ਪੁੱਜੇ ਨਾ, ਤਾਂ ਉੱਥੇ ਨੌਜਵਾਨ ਆਗੂਆਂ ਦੇ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਦੇ ਨਾਅਰੇ ਵੀ ਬੁਲੰਦ ਕੀਤੇ ਜਾ ਰਹੇ ਨੇ। ਬਿਲਕੁਲ ਲਾਈਵ ਤਸਵੀਰਾਂ ਦੇ ਵਿੱਚ ਪੂਰਾ ਦ੍ਰਿਸ਼ ਤੁਹਾਡੇ ਨਾਲ ਸਾਂਝਾ ਕਰ ਰਹੇ। ਬਿਲਕੁਲ ਲੰਬਾ ਇਕੱਠ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵੱਡਾ ਇਕੱਠ ਇਸ ਰੋਸ ਮਾਰਚ ਦੇ ਵਿੱਚ ਪੁੱਜਾ ਹੈ। ਬਹੁਤ ਲੰਬੀਆਂ ਤਸਵੀਰਾਂ ਨੇ, ਬਹੁਤ ਵੱਡਾ ਇਕੱਠ ਇਸ ਮਾਰਚ ਦੇ ਵਿੱਚ ਨਜ਼ਰ ਆ ਰਿਹਾ ਹੈ। ਜਿਸ ਤਰੀਕੇ ਦੇ ਨਾਲ ਇੱਥੇ ਲੋਕਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਬਿਲਕੁਲ ਪਲ ਪਲ ਦੀ ਜਿਹੜੀ ਗੱਲਬਾਤ ਹੈ, ਹੋਰ ਵੀ ਯਤਨ ਕਰਾਂਗੇ ਕਿ ਇਸੇ ਮੁੱਦੇ ਦੇ ਉੱਪਰ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕੀਤੀ ਜਾ ਸਕੇ। ਔਰ ਜਿਸ ਤਰੀਕੇ ਦੇ ਨਾਲ ਵੱਡੀ ਤਾਦਾਦ ਦੇ ਵਿੱਚ ਲੋਕ ਪੁੱਜੇ ਨੇ ਅਤੇ ਜਿਹੜੇ ਆਜ਼ਾਦੀ ਦੇ ਘੁਲਾਟੀਏ ਨੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਾਂ ਜਿਹੜੀਆਂ ਹੋਰ ਸਿੱਖਾਂ ਦੀਆਂ ਵੱਡੀਆਂ ਪ੍ਰਮੁੱਖ ਮੰਗਾਂ ਨੇ, ਉਹਨਾਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਵੀ ਜ਼ਾਹਰ ਕੀਤਾ ਜਾ ਰਿਹਾ ਹੈ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ तमाम ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਇਸ ਦਿਹਾੜੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਔਰ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਖੁਦ ਹੀ ਤਗਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਲੰਬਾ, ਕਿੰਨਾ ਵੱਡਾ ਇਕੱਠ ਖਾਸ ਕਰ ਅੱਜ ਦੇ ਜਿਹੜੇ ਰੋਸ ਮਾਰਚ ਦੇ ਵਿੱਚ, ਪ੍ਰੋਟੈਸਟ ਇਵੈਂਟਸ ਦੇ ਵਿੱਚ ਨਜ਼ਰ ਆ ਰਿਹਾ ਹੈ। ਬਿਲਕੁਲ ਲਾਈਵ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਪੂਰਾ ਦ੍ਰਿਸ਼ ਸਾਂਝਾ ਕਰ ਰਹੇ ਹਾਂ। कि पिछले कुछ महीने में तो मणिपुर के ਵਿੱਚ ਕਿੰਨੀ ਬੜੀ ਹਿੰਸਾ ਹੋਈ ਹੈ, और लोग बीमार कराने में भी कितनी बड़ी हिंसा हुई है। कुछ शरारती अफसरों ਵੱਲੋਂ ਘੱਟ ਗਿਣਤੀਆਂ ਉੱਪਰ ਕਿੰਨੇ ਜ਼ੁਲਮ ਤੇ ਜ਼ੁਲਮ ਕੀਤੇ ਜਾਂਦੇ ਨੇ, ਜ਼ਬਰ ਵੀ ਕਰਦੇ ਨੇ, ਜ਼ੁਲਮ ਵੀ ਕਰਦੇ ਨੇ। ਤੇ ਦੋਸਤੋ ਅੱਗ ਅੱਜ ਆਪਣੇ ਜਵਾਨ ਦੇ ਵਿੱਚ ਲੱਗੀ ਹੈ ਤੇ ਅੱਗ ਅਮਨ ਤੱਕ ਵੀ ਪਹੁੰਚੂਗੀ। ਅਸੀਂ ਉਸ ਦੇ ਲਈ ਅੱਜ ਕਾਲੀ ਗਸਤ ਬਣਾ ਰਹੇ ਹਾਂ, ਕਾਲਾ ਦਿਨ ਬਣਾ ਰਹੇ ਹਾਂ। ਖਾਲਿਸਤਾਨ
ਇਸ ਮਾਰਚ ਦੇ ਵਿੱਚ ਦੇਖ ਸਕਦੇ ਹੋ ਕਿ ਸਿੱਖ ਕੌਮ ਦੇ ਆਗੂ ਸਰਦਾਰ ਸਿਮਰਨਜੀਤ ਸਿੰਘ ਮਾਨ ਆਪਣੇ ਸਾਥੀਆਂ ਦੇ ਸਮੇਤ ਨੇ ਇਸ ਮਾਰਚ ਦੇ ਵਿੱਚ ਸ਼ਮੂਲੀਅਤ ਕਰਦੇ ਵੀ ਨਜ਼ਰ ਆਉਂਦੇ ਨੇ, ਜਿੱਥੇ ਦਲ ਖਾਲਸਾ ਦੇ ਵੱਲੋਂ ਜਿਹੜਾ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦਿੱਤਾ ਗਿਆ। ਤਾਂ ਉਧਰ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਕਿਤੇ ਨਾ ਕਿਤੇ ਸਮਰਥਨ ਵੀ ਕੀਤਾ ਜਾ ਰਿਹਾ, ਜਿੱਥੇ ਉਹਨਾਂ ਦੇ ਵੱਲੋਂ ਉਹਨਾਂ ਦੇ ਸਾਥੀਆਂ ਦੇ ਵੱਲੋਂ ਸਮਰਥਨ ਕੀਤਾ ਜਾ ਰਿਹਾ। ਤਾਂ ਉਧਰ ਦੂਜੇ ਪਾਸੇ ਜਿਹੜੀਆਂ ਕਹਿ ਸਕਦੇ ਆ ਕਿ ਹੋਰ ਜਿਹੜੀਆਂ ਤਮਾਮ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਵੀ ਇਸ ਮਾਰਚ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬਿਲਕੁਲ ਇਹ ਲਾਈਵ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਪੂਰਾ ਦ੍ਰਿਸ਼ ਲੁਧਿਆਣਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਜਿਹੜਾ ਆਰੰਭ ਹੋਇਆ ਇਹ ਮਾਰਚ, ਤਾਂ ਇਸ ਮਾਰਚ ਦੇ ਵਿੱਚ ਪੂਰੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮਾਰਚ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਪਰ ਕੀਤਾ ਕੀ ਜਾ ਰਿਹਾ, ਉਹਦੀ ਮਾਤਾ ਤੇ ਉਹਦੀ ਭੈਣ ਨੂੰ ਯੂਕੇ ਜਾਣ ਦੇ ਲਈ ਵੀਜ਼ਾ ਨਹੀਂ ਦਿੱਤਾ ਗਿਆ। ਕਿਉਂ ਨਹੀਂ ਦਿੱਤਾ ਗਿਆ? ਸਾਡੀਆਂ ਸਿੱਖਾਂ ਦੀਆਂ ਲਾਸ਼ਾਂ ਤੋਂ ਵੀ ਤੁਹਾਨੂੰ ਡਰ ਲੱਗਦਾ ਹੈ? ਅੱਜ ਸਾਡੀਆਂ ਲਾਸ਼ਾਂ ਵੀ ਤੁਹਾਨੂੰ ਡਰਾ ਰਹੀਆਂ ਨੇ। ਜੇ ਅਸੀਂ ਗੱਲ ਕਰਦੇ ਹਾਂ ਭਾਈ ਹਰਦੀਪ ਸਿੰਘ ਨਿੱਜਰ, ਜਿਨੇ ਅਸਲ ਵਿੱਚ ਇਨਸਾਨੀਅਤ ਦੀ ਗੱਲ ਕਰ ਰਿਹਾ ਹੈ, ਉਹਨੂੰ ਕੈਨੇਡਾ ਦੀ ਧਰਤੀ ਤੇ ਮਾਰ ਦਿੱਤਾ ਜਾਂਦਾ, ਉਹਦਾ ਕਤਲ ਕਰ ਦਿੱਤਾ ਜਾਂਦਾ। ਕਿਉਂ? ਸਾਡੇ ਸਵਾਲਾਂ ਦੇ ਜਵਾਬ ਦਿਓ। ਅੱਜ ਸਾਡੇ ਸਿੱਖਾਂ ਤੇ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ, ਉਹਨਾਂ ਨੂੰ ਬੇਵਜ੍ਹਾ ਬਿਨਾਂ ਗਲਤੀਆਂ ਤੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕਿਉਂ ਬੰਦ ਕੀਤਾ ਗਿਆ? ਸਾਨੂੰ ਦੱਸੋ। ਜੇ ਹਰਿਆਣਾ ਦੇ ਵਿੱਚ ਉੱਥੇ ਥਾਣੇ ਭੰਨੇ ਗਏ, ਤੁਹਾਨੂੰ ਇੱਕ ਬੰਦੇ ਨੂੰ ਵੀ ਨਹੀਂ ਤੁਸੀਂ ਕੈਦ ਕੀਤਾ, ਉਹਦੇ ਉੱਤੇ ਕੋਈ ਐਨਐਸਏ ਨਹੀਂ ਲਗਾਈ ਗਈ। ਸਿੱਖਾਂ ਉੱਤੇ ਹੀ ਕਿਉਂ? ਕੇਵਲ ਸਿੱਖਾਂ ਉੱਤੇ ਹੀ ਕਿਉਂ? ਘੱਟ ਗਿਣਤੀਆਂ ਨਾਲ ਜਿਹੜੇ ਗਲਤ ਕੰਮ ਹੋ ਰਿਹਾ ਉਹਨੂੰ ਬੰਦ ਕਰੋ। ਸਾਡੀ ਅੱਜ ਦੀ ਆਵਾਜ਼ ਹੈ। ਬਾਰ-ਬਾਰ ਗੱਲ ਨਹੀਂ ਹੋਣੀ। ਸਾਰੇ ਆ ਗਏ ਭਾਈ, ਤੁਹਾਡਾ ਸਿਸਟਮ ਇਹਨਾਂ ਇਦਾਂ ਦਾ ਬਣਿਆ ਹੋਇਆ, ਕੀ ਕਰੀਏ ਦੱਸੋ? ਕੋਈ ਨਹੀਂ, ਸੰਗਤ ਨਾਲ ਇਦਾਂ ਦਾ ਹੁੰਦਾ ਭਾਈ ਸਾਹਿਬ। ਹੁਣ ਸੰਗਤ ਨੇ ਇਦਾਂ ਅਸੀਂ ਅੱਜ ਤੱਕ ਨਹੀਂ ਦੇਖਿਆ ਜੀ। ਚਲੋ ਸੰਗਤ ਜਾਂਦੀ ਸਰ ਜੀ ਸਰ ਕੌਣ ਸਾਹਿਬ ਬੋਲੋ ਜੀ। ਬਾਬਾ ਜੀ ਬੋਲੋ। ਹਾਂਜੀ ਸਰ ਮਾਤਾ ਆ ਗਏ ਜੀ। ਮਾਨ ਸਾਹਿਬ ਗੱਡੀ ਦੇ ਨਾਲ ਖੜੇ ਹੋਣਾ, ਆ ਕੈਮਰਾ ਉਹ ਥੋੜਾ ਛੱਡ ਦੋ ਜੀ, ਜਿਆਦਾ ਭਰਾ ਆਪਣੀ ਗੱਡੀ ਕੀ ਹੋ ਜਾਓ ਜੀ। ਮਾਨ ਸਾਹਿਬ ਇਹ ਤਾਂ ਸਰਕਾਰੀ ਗੱਡੀ ਹੈ। ਓਏ ਖੜ ਜਾ ਭਰਾਵਾ, ਉਹ ਪਿੱਛੇ ਨੂੰ ਹੋ ਰਹੇ ਆ ਯਾਰ, ਉਹ ਤਾਂ ਨਹੀਂ ਦਿਖਾਉਂਦੇ। ਉਹਦੇ ਨਾਲ ਤੇ ਫਿਰ ਬੈਕ ਤੇ ਲਗਾ ਲਓ। ਗੱਡੀ ਖੁੱਕ ਗਈ ਹੈ। ਕਿਵੇਂ ਦੇਖਦੇ ਹੋ ਅੱਜ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਗੁਰਬਾਣੀ ਵਿੱਚ ਅਸੀਂ ਲਗਾਤਾਰ ਪੜ੍ਹਦੇ ਹਾਂ, ਸਾਨੂੰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਇਆ ਨਾ ਜ਼ੁਲਮ ਕਰਨਾ ਹੈ ਤੇ ਨਾ ਜ਼ੁਲਮ ਸਹਿਣਾ ਹੈ। ਜ਼ੁਲਮ ਦੀ ਇੰਤਹਾ ਹੋ ਗਈ। ਭਾਈ ਅਵਤਾਰ ਸਿੰਘ ਖੰਡਾ ਜਿਨ੍ਹਾਂ ਨੂੰ ਯੂਕੇ ਦੇ ਵਿੱਚ ਮਾਰ ਦਿੱਤਾ ਜਾਂਦਾ ਹੈ, ਜਿਨ੍ਹਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ, ਉਹਨਾਂ ਦਾ ਸੰਸਕਾਰ ਕਰਨ ਲਈ ਉਹਨਾਂ ਦੀ ਮਾਂ ਤੇ ਭੈਣ ਨੂੰ ਉੱਥੇ ਨਹੀਂ ਜਾਣ ਦਿੱਤਾ ਜਾਂਦਾ। ਕੀ ਇਹ ਮਨੁੱਖੀ ਅਧਿਕਾਰ ਨਹੀਂ? ਕੀ ਇਹ ਭਾਰਤ ਜਿਹੜਾ ਅਸੀਂ ਕਹਿੰਦੇ ਹਾਂ ਸੁਤੰਤਰ ਰਾਜ ਹੈ, ਜਿਹਦੀ ਜਸ਼ਨ ਮਨਾਏ ਜਾਣੇ ਨੇ? ਕੱਲ 15 ਅਗਸਤ ਨੂੰ ਇਹ ਜਸ਼ਨ ਮਨਾ ਰਹੇ ਨੇ ਆਜ਼ਾਦੀ ਦੇ। ਕਾਹਦੀ ਆਜ਼ਾਦੀ? ਅਸੀਂ ਭਾਰਤ ਦੇ ਨਾਗਰਿਕ ਨਹੀਂ ਆ? ਭਾਰਤ ਦੇ ਨੂੰ ਆਜ਼ਾਦ ਕਰਾਉਣ ਦੇ ਵਿੱਚ 85% ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ। ਕਿੱਥੇ ਗਿਆ ਉਹ ਇਤਿਹਾਸ? ਸਾਡੇ ਬੱਚਿਆਂ ਨੂੰ ਕਿਉਂ ਨਹੀਂ ਪੜ੍ਹਾਇਆ ਜਾ ਰਿਹਾ ਉਹ ਇਤਿਹਾਸ? ਸਾਨੂੰ ਆਤੰਕਵਾਦੀ ਠਹਿਰਾ ਦਿੱਤਾ ਗਿਆ, ਸਾਨੂੰ ਟੈਰਰਿਸਟ ਕਿਹਾ ਜਾਂਦਾ ਹੈ। ਕਹਿਣਾ ਤਾਂ ਬੜਾ ਸੌਖਾ ਹੈ, ਪਰ ਜਿਨ੍ਹਾਂ 85% ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ, ਪਹਿਲੇ ਉਹਨਾਂ ਦੇ ਵਰਕੇ ਸਾਡੇ ਬੱਚਿਆਂ ਨੂੰ ਪੜ੍ਹਾਓ ਕਿ ਉਹ ਕਿਹੜੇ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ। ਜੇ ਅਸੀਂ ਗੱਲ ਕਰਦੇ ਹਾਂ ਅੱਜ ਭਾਈ ਹਰਦੀਪ ਸਿੰਘ ਨਿੱਜਰ ਦੀ, ਕੈਨੇਡਾ ਦੇ ਵਿੱਚ ਭਾਰਤ ਸਰਕਾਰ ਨੇ ਉਹਨੂੰ ਕਤਲ ਕਰਵਾ ਦਿੱਤਾ ਗਿਆ। ਕੈਸੀ ਸਰਕਾਰ ਹੈ ਇਹ ਜਿਹਨੂੰ ਸਿੱਖਾਂ ਤੋਂ ਇੰਨਾ ਡਰ ਲੱਗ ਰਿਹਾ ਹੈ? ਉਹ ਕਹਿੰਦੇ 100 ਗੰਡੇ ਵੀ ਉੱਪਰ ਚੜ੍ਹ ਕੇ ਮਾਰੀ ਜਾਂਦੇ ਨੇ ਤੇ ਰੋਈ ਵੀ ਜਾਂਦੇ ਨੇ, ਇਹਨਾਂ ਦਾ ਉਹ ਹਾਲ ਹੈ। ਫਿਰ ਉਹਦੇ ਬਾਅਦ ਅਸੀਂ ਗੱਲ ਕਰ ਰਹੇ ਹਾਂ, ਭਾਰਤ ਸਰਕਾਰ ਅੱਜ ਜਸ਼ਨ ਮਨਾਉਣ ਜਾ ਰਹੀ ਹੈ 15 ਅਗਸਤ ਦੀ। ਸਾਰੇ ਭਾਰਤ ਦੇ ਵਿੱਚ ਤਿਆਰੀਆਂ ਹੋ ਰਹੀਆਂ ਨੇ, ਪਰ ਸਿੱਖਾਂ ਦੇ ਨਾਲ ਜਿਹੜੀਆਂ ਅਨਹੋਣੀਆਂ ਹੋ ਰਹੀਆਂ ਨੇ। ਅੱਜ 100 ਤੋਂ ਵੱਧ ਜਿਹੜੇ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਦੇ ਖਿਲਾਫ ਹਾਈ ਕੋਰਟ ਤੱਕ ਨੇ ਕਹਿ ਦਿੱਤਾ ਕੋਈ ਪ੍ਰੂਫ ਨਹੀਂ ਹੈ, ਪਰ ਫਿਰ ਵੀ ਉਹਨਾਂ ਨੂੰ ਸਰਕਾਰ ਛੱਡ ਨਹੀਂ ਰਹੀ। ਕੀ ਗੱਲ ਹੈ? ਡਰ ਲੱਗਦਾ ਹੈ? ਡਰ ਲੱਗਦਾ ਹੈ। ਬੰਦ ਵੀ ਕਰ ਰਹੇ ਹਾਂ, ਅਸੀਂ ਚੀਕਾਂ ਵੀ ਮਾਰ ਰਹੇ ਹਾਂ, ਅਸੀਂ ਰੋ ਵੀ ਰਹੇ ਹਾਂ। ਅਸੀਂ ਖੜੇ ਕਿੱਥੇ ਹਾਂ? ਸਾਡੇ ਮਨ ਦੇ ਵਿੱਚ ਰੋਸ ਹੈ। ਅੱਜ ਇਸ ਰੋਸ ਪ੍ਰਦਰਸ਼ਨ ਦੇ ਵਿੱਚ
ਭਾਰੀ ਗਿਣਤੀ ਵਿੱਚ ਜਿੱਥੇ ਸਿੰਘਾਂ ਨੇ ਸਿੰਘਣੀਆਂ ਨੇ ਅੱਜ ਰੋਸ ਮੁਜ਼ਾਹਰਾ ਕੀਤਾ ਹੈ। ਸਾਡੇ ਸਾਰਿਆਂ ਦੇ ਮਨਾਂ ਵਿੱਚ ਰੋਸ ਹੈ। ਇਹ ਜਿਹੜਾ ਤੁਸੀਂ ਕਾਲਾ ਦਿਵਸ ਕੱਲ ਮਨਾਉਣਾ ਹੈ, ਇਹ ਅਸੀਂ ਕਾਲਾ ਦਿਵਸ ਮਨਾ ਰਹੇ ਹਾਂ। ਕਿਉਂ? ਕਿਉਂਕਿ ਜਿਸ ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਸਾਡੇ ਵੀਰਾਂ ਨੇ ਸ਼ਹੀਦੀਆਂ ਦਿੱਤੀਆਂ, ਆ ਚੀਨ ਦੇ ਬਾਰਡਰ ਤੇ ਅੱਜ ਵੀ ਜਾ ਕੇ ਦੇਖ ਲਓ, ਉੱਥੇ 85% ਸਿੱਖ ਹੋਣਗੇ। ਮਰਨ ਦੇ ਲਈ ਸਿੱਖ ਅੱਗੇ ਆ ਜਾਣ, ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਸਿੱਖ ਅੱਗੇ ਆ ਜਾਣ, ਸ਼ਹਾਦਤਾਂ ਪਾਉਣ ਲਈ ਸਿੱਖ ਅੱਗੇ ਆ ਜਾਣ। ਤੇ ਜਦੋਂ ਸਿੱਖਾਂ ਦੇ ਬੱਚੇ ਅੱਗੇ ਆ ਕੇ ਨਸ਼ੇ ਬੰਦ ਕਰਵਾਉਣ ਤੇ ਤੁਸੀਂ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹਾਂ ਦੇ ਵਿੱਚ ਬੰਦ ਕਰ ਦੋਗੇ। ਪੰਜਾਬ ਨੂੰ ਫਿਰ ਕਹਿ ਦੋਗੇ ਪੰਜਾਬ ਨੂੰ ਤਿੰਨ ਤਰਫੋਂ ਅੱਜ ਨਸ਼ਾ ਸਪਲਾਈ ਹੋ ਰਿਹਾ ਹੈ, ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ, ਬਲੋਚਿਸਤਾਨ ਤੋਂ। ਕਿਉਂ? ਉਹਦੇ ਲਈ ਸਰਕਾਰ ਕਿਉਂ ਨਹੀਂ ਮੂੰਹ ਖੋਲ ਰਹੀ? ਜੇ ਅਸੀਂ ਅੱਜ ਇੱਥੇ ਦੇਖ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੱਦੇ ਤੇ ਇਹਨਾਂ ਠਾਠਾਂ ਮਾਰਦਾ ਇਕੱਠ ਹੈਗਾ, ਪਰ ਮੈਂ ਫਿਰ ਵੀ ਅਪੀਲ ਕਰਨਾ ਚਾਹਾਂਗੀ ਉਹ ਸੰਤ ਸੰਪਰਦਾਵਾਂ ਨੂੰ, ਜਿਹੜੀਆਂ ਸੰਤ ਸੰਪਰਦਾਵਾਂ ਕਹਿੰਦੀਆਂ ਅਸੀਂ ਅੰਮ੍ਰਿਤ ਛਕਾ ਦਿੱਤੇ, ਅਸੀਂ ਇਹਨੇ ਸਿੰਘ ਬਣਾਤੇ, ਉਹ ਅੱਜ ਕਿੱਥੇ ਨੇ? ਨਜ਼ਰ ਨਹੀਂ ਆਉਂਦੇ ਪਏ ਚਿੱਟੇ ਚੋਲੇ ਵਾਲੇ ਸੰਤ। ਕੀ ਉਹਨਾਂ ਨੂੰ ਅੱਜ ਰੋਸ ਪ੍ਰਦਰਸ਼ਨ ਕਰਨ ਲਈ ਇੱਥੇ ਨਹੀਂ ਆਉਣਾ ਚਾਹੀਦਾ ਸੀ? ਜਿਨ੍ਹਾਂ ਨੇ ਡੇਰੇ ਬਣਾਏ ਹੋਏ ਨੇ ਥਾਂ ਥਾਂ ਤੇ, ਸਾਰੇ NRIਆਂ ਦੀ ਜ਼ਮੀਨਾਂ ਇਹਨਾਂ ਨੇ ਲੈ ਲਿੱਤੀਆਂ, ਪਰ ਉਹਨਾਂ ਜ਼ਮੀਨਾਂ ਤੇ ਕਬਜ਼ੇ ਕਰਨ ਤੋਂ ਬਾਅਦ ਅੱਜ ਜਦੋਂ ਸਾਡੇ ਬੱਚੇ ਜੇਲ੍ਹਾਂ ਦੇ ਵਿੱਚ ਰੁਲ ਰਹੇ ਨੇ, ਕਦੇ ਉਸ ਮਾਂ ਦੇ ਨਾਲ ਕੋਈ ਗਿਆ? ਕੱਲ ਭਾਈ ਅਵਤਾਰ ਸਿੰਘ ਖੰਡੇ ਦੀ ਅਸੀਂ ਮਾਂ ਦਾ ਜਦੋਂ ਸੋਸ਼ਲ ਮੀਡੀਆ ਤੇ ਦੇਖਿਆ, ਇੱਕ ਮਾਂ ਤੇ ਭੈਣ ਬਹਿ ਕੇ ਇਕੱਲੇ ਰੋ ਰਹੀਆਂ ਸਨ। ਉਸ ਸਮੇਂ ਪੰਥ ਸਾਡਾ ਕਿੱਥੇ ਸੀ? ਸਾਡਾ ਸਵਾਲ ਹੈ ਸਾਰੇ ਪੰਥ ਦਰਦੀਆਂ ਨੂੰ, ਇੱਕ ਇਹ ਸਮੇਂ ਤੇ ਜਦੋਂ ਕਿਸੇ ਦਾ ਪੁੱਤਰ ਮਰ ਜਾਏ, ਇੱਕ ਮਾਂ ਹੀ ਉਹ ਦਰਦ ਸਮਝ ਸਕਦੀ ਹੈ ਕਿ ਉਸ ਮਾਂ ਨੂੰ ਤੇ ਭੈਣ ਨੂੰ ਉਹਦੇ ਸੰਸਕਾਰ ਤੇ ਜਾਣ ਦੀ ਇਜਾਜ਼ਤ ਵੀ ਨਹੀਂ ਮਿਲ ਰਹੀ। ਇਸ ਤੋਂ ਵੱਧ ਗੈਰ ਮਨੁੱਖੀ ਕੰਮ ਕਿੱਥੇ ਹੋਣਗੇ? ਭਾਰਤ ਵਰਗਾ ਦੇਸ਼ ਜਿਹਨੂੰ ਅਸੀਂ ਗਣਤੰਤਰ ਕਹਿੰਦੇ ਆ, ਇਹ ਗਣਤੰਤਰ ਰਾਜ ਹੈ? ਨਹੀਂ, ਇਹ ਗਣਤੰਤਰ ਰਾਜ ਨਹੀਂ ਹੈ। ਇੱਥੇ ਜਿਹੜੇ ਸੰਵਿਧਾਨ ਬਣਾਏ ਗਏ ਸੀ, ਉਹ ਸੰਵਿਧਾਨਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਕਿਹਦੇ ਵੱਲੋਂ ਕੀਤੀ ਜਾ ਰਹੀ ਹੈ? BJP ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਤੇ ਮੇਰੀ ਗੁਜ਼ਾਰਿਸ਼ ਹੈ, ਸਰਕਾਰਾਂ ਬਣਾਉਣ ਦੇ ਲਈ ਅਸੀਂ ਸਾਰਿਆਂ ਨੇ ਵੋਟਾਂ ਪਾਈਆਂ ਸੀ। ਜੇ ਤੁਹਾਨੂੰ ਵੋਟਾਂ ਪਾਈਆਂ, ਤੁਹਾਨੂੰ ਇੰਨਾ ਮਾਣ ਦਿੱਤਾ, ਤੇ ਅੱਜ ਜਦੋਂ ਸਾਡੇ ਬੱਚਿਆਂ ਦੇ ਨਾਲ ਇਹ ਗੈਰ ਕਾਨੂੰਨੀ ਕੰਮ ਹੋ ਰਹੇ ਨੇ, ਅਸੀਂ ਉਹਨਾਂ ਦੇ ਖਿਲਾਫ ਅੱਜ ਆਵਾਜ਼ ਉਠਾ ਰਹੇ ਹਾਂ। ਮੇਰੀਆਂ ਸਾਰੀਆਂ ਭੈਣਾਂ ਵੀਰ ਇੱਥੇ ਠਾਠਾਂ ਮਾਰਦਾ ਇਕੱਠ ਜਿਹੜਾ ਹੈ ਉਹ ਇਕੱਠੇ ਹੋਏ ਹਾਂ। ਅਸੀਂ ਜਿਹੜਾ ਗੁੰਮਰਾਹ ਕਰਨ ਵਾਲੇ ਜਿਹੜੇ ਲੋਕ ਨੇ, ਸੰਤ ਨੇ, ਉਹਨਾਂ ਨੂੰ ਵੀ ਇਹ ਕਵਾਂਗੇ, ਇਸ ਤੋਂ ਵੱਧ ਜਿਹੜਾ ਗੈਰ ਕਾਨੂੰਨੀ ਕੰਮ ਕਿਸੇ ਧਰਤੀ ਤੇ ਨਹੀਂ ਹੋਇਆ ਹੋਣਾ ਜੋ ਅੱਜ ਦੇ ਸਮੇਂ ਦੇ ਵਿੱਚ ਇਹ ਭਾਰਤ ਦੇ ਵਿੱਚ ਹੋਇਆ ਹੈ। ਇੱਕ ਮਾਂ ਤੇ ਇੱਕ ਭੈਣ ਨੂੰ ਉਹਦੇ ਬੱਚੇ ਦਾ ਅੰਤਿਮ ਸੰਸਕਾਰ ਕਰਨ ਦੇ ਲਈ ਵੀਜ਼ਾ ਨਹੀਂ ਦਿੱਤਾ ਗਿਆ। ਭਾਰਤ ਸਰਕਾਰ ਨੇ ਉਹਨੂੰ ਇੱਥੇ ਆਉਣ ਤੋਂ, ਸਾਡੀਆਂ ਲਾਸ਼ਾਂ ਤੋਂ ਵੀ ਤੁਹਾਨੂੰ ਡਰ ਲੱਗਦਾ ਹੈ? ਕਿਉਂ? ਕਿਉਂਕਿ ਉਹ ਸਿੱਖ ਨੇ, ਸਿੱਖ ਉਹ ਵੀ ਨੇ ਜਿਹੜੀ ਅੱਜ ਸਰਹੱਦਾਂ ਦੀ ਰਾਖੀ ਕਰ ਰਹੇ ਨੇ। ਤੇ ਮੇਰੀ ਗੁਜ਼ਾਰਿਸ਼ ਹੈ ਸਾਰੇ ਸਿੱਖ ਮਿਲ ਕੇ ਆਵਾਜ਼ ਉਠਾਈਏ। ਅੱਜ ਉਸ ਘਰ ਵਿੱਚ ਤੇ ਕੱਲ ਸਾਡੇ ਘਰ ਵੀ ਇਹੀ ਕੁਝ ਹੋਣਾ ਹੈ ਜੋ ਸਰਕਾਰ ਅੱਜ ਉਹਨਾਂ ਨਾਲ ਕਰ ਰਹੀ ਹੈ, ਸਾਡੇ ਨਾਲ ਵੀ ਇਹੀ ਕੁਝ ਹੋਣਾ ਹੈ। ਸਾਡੇ ਨਾਲ ਹੋਣ ਤੋਂ ਪਹਿਲੇ ਅੱਜ ਆਵਾਜ਼ ਬਣੀਏ ਉਸ ਮਾਂ ਦੀ, ਉਸ ਭੈਣ ਦੀ, ਉਹਨਾਂ ਬੱਚਿਆਂ ਦੀ ਜਿਹੜੇ ਹਰਦੀਪ ਸਿੰਘ ਨਿੱਜਰ ਦੇ ਛੋਟੇ ਛੋਟੇ ਬੱਚੇ, ਉਹਨਾਂ ਦਾ ਕਸੂਰ ਕੀ? ਉਹਨਾਂ ਕੋਲੋਂ ਪਿਓ ਖੋਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹੁਕਮ ਜੀ। ਇਹ ਜਿਹੜਾ ਹੁਣ ਮਨੀਪੁਰ ਦੇ ਵਿੱਚ ਵਾਕਿਆ ਹੋਇਆ ਹੈ, ਇਹ ਕਿਉਂ ਹੋਇਆ ਹੈ? ਇਹਨੂੰ ਅਸੀਂ ਟਾਈਮ ਦਿੱਤਾ ਹੈ, ਇਹਨਾਂ ਨੂੰ ਅਸੀਂ ਟਾਈਮ ਦਿੰਦੇ ਆ ਰਹੇ ਹਾਂ। ਸਨ 1984 ਦੇ ਵਿੱਚ ਜਦੋਂ ਸ਼੍ਰੀ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਗਿਆ ਸੀਗਾ ਔਰ ਦਿੱਲੀ ਦੇ ਵਿੱਚ ਸਾਡੇ ਸਿੱਖ ਭਰਾਵਾਂ ਦੇ ਗਲਾਂ ਦੇ ਵਿੱਚ ਜਿਉਂਦਿਆਂ ਨੂੰ ਟਾਇਰ ਪਾ ਕੇ ਅੱਗ ਲਗਾ ਦਿੱਤੀ ਗਈ ਸੀ। ਅਸੀਂ ਇਕੱਠੇ ਨਹੀਂ ਹੋਏ, ਅਸੀਂ ਇੱਕ ਪਲੇਟਫਾਰਮ ਤੇ ਨਹੀਂ ਹੋਏ। ਅਗਰ ਇਕੱਠੇ ਹੋ ਜਾਂਦੇ ਤਾਂ ਹਰਮੰਦਰ ਸਾਹਿਬ ਤੋਂ ਬਾਅਦ ਸਨ 92 ਦੇ ਵਿੱਚ ਬਾਬਰੀ ਮਸਜਿਦ ਨਹੀਂ ਤੋੜੀ ਜਾਣੀ ਸੀਗੀ। ਬਾਬਰੀ ਮਸਜਿਦ ਤੋੜਨ ਤੋਂ ਬਾਅਦ ਫਿਰ ਵੀ ਅਸੀਂ ਇਕੱਠੇ ਨਹੀਂ ਹੋਏ। ਅਗਰ ਇਕੱਠੇ ਹੋ ਜਾਂਦੇ ਤਾਂ ਉਸ ਤੋਂ ਬਾਅਦ ਜਿਹੜਾ 2002 ਦਾ ਗੋਧਰਾ ਕਾਂਡ ਹੋਇਆ ਸੀਗਾ, ਜਿਸ ਦੇ ਵਿੱਚ ਤਕਰੀਬਨ 10,000 ਦੇ ਏੜ-ਗੇੜ ਮੁਸਲਮਾਨਾਂ ਨੂੰ ਘਰਾਂ ਦੇ ਅੰਦਰ ਬਾੜ ਕੇ ਮਾਰ ਦਿੱਤਾ ਗਿਆ ਗੁਜਰਾਤ ਦੇ ਵਿੱਚ, ਔਰ ਉੱਥੇ ਗੈਂਗ ਰੇਪ ਕੀਤਾ ਗਿਆ, ਪਰ ਫਿਰ ਵੀ ਅਸੀਂ ਇਕੱਠੇ ਨਹੀਂ ਹੋਏ। ਅਸੀਂ ਇਕੱਠੇ ਨਾ ਹੋਣ ਦੇ ਬਾਵਜੂਦ ਉਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਮਨੀਪੁਰ ਦਾ ਹਾਦਸਾ ਹੋ ਗਿਆ। ਫਿਰ ਹਰਿਆਣੇ ਦੇ ਵਿੱਚ ਨੂੰਹ ਔਰ ਮੇਵਾਤ ਦੇ ਵਿੱਚ ਜਿਹੜਾ ਵਾਕਿਆ ਹੋਇਆ, ਔਰ ਤੁਸੀਂ ਭਲੀ ਭਾਂਤੀ ਜਾਣਦੇ ਹੋ, ਬਿੱਟੂ ਬਜਰੰਗੀ ਨੇ ਸਰੇਆਮ ਚੈਲੰਜ ਕੀਤਾ ਸੀ ਕਿ ਤੁਹਾਡਾ ਜੀਜਾ ਆ ਰਿਹਾ ਹੈ। ਹੁਣ ਉਹ ਜੀਜਾ ਕਿੱਥੇ ਚਲਿਆ ਗਿਆ? ਉਹ ਜੀਜਾ ਹਮੇਸ਼ਾ ਇਹ ਜਿਹੜੇ ਜੀਜੇ, ਨਕਲੀ ਜੀਜੇ, ਇਹ ਲੋਕਾਂ ਨੂੰ ਮੂਹਰੇ ਲਾ ਕੇ ਮਰਵਾ ਦਿੰਦੇ ਨੇ ਔਰ ਇਹ ਆਪ RSS ਦੇ ਦੱਲੇ ਪਰੇ ਹਟ ਜਾਂਦੇ ਨੇ।
RSS ਦੇ ਅੱਤਵਾਦੀ ਪਰੇ ਹਟ ਜਾਂਦੇ ਨੇ, ਦੂਸਰਿਆਂ ਨੂੰ ਮਰਵਾ ਦਿੰਦੇ ਨੇ। ਇੱਥੇ ਨੂੰ ਮੇਵਾਤ ਦੇ ਵਿੱਚ ਮੁਸਲਮਾਨਾਂ ਨੂੰ ਜੋ ਕਤਲੇਆਮ ਕੀਤਾ ਗਿਆ, ਤਕਰੀਬਨ 300 ਤੋਂ ਲੈ ਕੇ 350 ਦੇ ਵਿੱਚ ਘਰ ਔਰ ਦੁਕਾਨਾਂ ਢਾਹ ਦਿੱਤੀਆਂ ਗਈਆਂ। ਉੱਥੇ ਇਹਨਾਂ ਨੇ ਯੋਗੀ ਵਾਲਾ ਹਰਿਆਣੇ ਦੇ ਵਿੱਚ ਬਲਡੋਜ਼ਰ ਚਲਾਇਆ ਪਰ ਕਿਸੇ ਨੇ ਉੱਤਾ ਨਹੀਂ ਚੱਕਿਆ। ਅੱਜ ਤੱਕ ਕਿਸੇ TV ਨਿਊਜ਼ ਨੇ ਨਹੀਂ ਦਿੱਤੀ ਇਹ ਗੱਲ ਕਿ ਉੱਥੇ ਦੇ ਲੋਕਾਂ ਨੂੰ ਮਾਰਿਆ ਗਿਆ, ਉਹਨਾਂ ਦੇ ਕਾਰੋਬਾਰਾਂ ਨੂੰ ਖਰਾਬ ਕੀਤਾ ਗਿਆ। ਹੁਣ ਉਸ ਤੋਂ ਬਾਅਦ ਅਸੀਂ ਜਦੋਂ ਇੱਥੇ ਇਕੱਠੇ ਹੋਏ ਹਾਂ, ਇਕੱਠੇ ਹੋਣ ਦੇ ਵਿੱਚ ਜਦੋਂ ਮੈਂ ਇੱਕ ਗੱਲ ਹੋਰ ਕਹਿਣਾ ਚਾਹਣਾ ਕਿ ਜਦੋਂ ਇਹ ਹਿੰਦੂ ਰਾਸ਼ਟਰ ਦਾ ਨਾਰਾ ਲਾਉਂਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂ, ਜੀ ਸਦਕੇ ਹਿੰਦੂ ਰਾਸ਼ਟਰ ਦਾ ਨਾਰਾ ਲਾਉਣ। ਅਸੀਂ ਕਹਿੰਦੇ ਆ ਕੱਲ੍ਹ ਨੂੰ ਨਹੀਂ ਅੱਜ ਬਣਾਓ ਹਿੰਦੂ ਰਾਸ਼ਟਰ, ਪਰ ਜਦੋਂ ਅਸੀਂ ਸਾਡੇ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਨਾਰਾ ਲਾਉਂਦਾ ਤਾਂ ਇਹਨਾਂ ਨੂੰ ਚੁੱਪਣਾ ਨਹੀਂ ਚਾਹੀਦਾ, ਇਹਨਾਂ ਨੂੰ ਵੀ ਸਵੀਕਾਰ ਕਰਨਾ ਚਾਹੀਦਾ। ਅਗਰ ਇਹਨਾਂ ਨੇ ਹਿੰਦੂ ਰਾਸ਼ਟਰ ਬਣਾਉਣਾ ਹੈ ਤਾਂ ਦਿੱਲੀ ਤੋਂ ਪਰੇ ਪਰੇ ਬਣਾ ਲੈਣ, ਇੱਧਰ ਨੂੰ ਇਹ ਅੱਖ ਚੱਕ ਕੇ ਵੀ ਨਾ ਦੇਖਣ, ਕਿਉਂਕਿ ਪੰਜਾਬ ਜਿਹੜੀ ਸਿੱਖ ਗੁਰੂਆਂ ਦੀ ਧਰਤੀ ਹੈ, ਇਹ ਹਮੇਸ਼ਾ ਇੱਥੇ ਅਮਨ ਔਰ ਸ਼ਾਂਤੀ ਦੇ ਨਾਲ ਰਹੇ ਆ। ਮੈਂ ਪਿੱਛੇ ਜੇ ਪਾਕਿਸਤਾਨ ਜਾ ਕੇ ਆਇਆ, ਪਾਕਿਸਤਾਨ ਦੇ ਵਿੱਚ ਲਹਿੰਦੇ ਪੰਜਾਬ ਦੇ ਵਿੱਚ ਅਗਰ ਤੁਸੀਂ ਜਾ ਕੇ ਦੇਖੋਗੇ ਉੱਥੇ ਦੇ ਮੁਸਲਮਾਨ ਕੀ ਕਹਿ ਰਹੇ ਹਨ ਕਿ ਸਾਨੂੰ ਰਾਜ ਚਾਹੀਦਾ ਹੈ। ਰਾਜ ਕਿਸ ਦਾ ਚਾਹੀਦਾ ਹੈ? ਰਾਜ ਉਹ ਚਾਹੀਦਾ ਹੈ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਏਸ਼ੀਆ ਦੇ ਵਿੱਚ। ਅੱਜ ਤੱਕ ਉਹਨਾਂ ਦਾ ਵਰਗਾ ਰਾਜ ਕੋਈ ਨਹੀਂ ਕਰ ਸਕਿਆ। ਹਮੇਸ਼ਾ ਤੁਹਾਨੂੰ ਸੁਣਿਆ ਹੋਣਾ ਹੈ, ਉਹ ਕਹਿੰਦੇ ਸੀ ਕਿ ਇੱਕ ਅੱਖ ਦੇ ਨਾਲ ਦੇਖਦੇ ਨੇ ਹਿੰਦੂ ਨੂੰ, ਮੁਸਲਿਮ ਨੂੰ, ਸਿੱਖ ਨੂੰ, ਈਸਾਈ ਵੀਰ ਨੂੰ। ਅਗਰ ਪੰਜਾਬ ਦੇ ਵਿੱਚ ਸਾਡਾ ਇੱਥੇ ਰਾਜ ਹੁੰਦਾ ਤਾਂ ਇੱਥੇ ਕਿਸੇ ਦੇ ਨਾਲ ਵੀ ਕੋਈ ਜ਼ੁਲਮ ਨਹੀਂ ਹੋਣਾ ਸੀਗਾ। ਮਣੀਪੁਰ ਦੇ ਵਿੱਚ ਅਗਰ ਰਾਜ ਹੁੰਦਾ ਮਹਾਰਾਜਾ ਰਣਜੀਤ ਸਿੰਘ ਦਾ ਤਾਂ ਉੱਥੇ ਵੀ ਕੋਈ ਇੱਥੇ ਈਸਾਈਆਂ ਦੇ ਉੱਪਰ ਜ਼ੁਲਮ ਨਹੀਂ ਹੋਣਾ ਸੀਗਾ। ਈਸਾਈ ਭਾਈਚਾਰੇ ਦੇ ਉੱਪਰ ਜੋ ਜ਼ੁਲਮ ਹੋਇਆ ਅਸੀਂ ਉਹਦੀ ਨਿੰਦਾ ਕਰਦੇ ਹਾਂ ਔਰ ਮਣੀਪੁਰ ਦੀ ਸਰਕਾਰ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ, ਮੋਦੀ ਸਰਕਾਰ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ, ਖੱਟਰ ਸਰਕਾਰ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ, ਕਿਉਂਕਿ ਹਰਿਆਣੇ ਦੇ ਵਿੱਚ ਇਹਨਾਂ ਨੇ ਗੈਂਗ ਰੇਪ ਕਰਕੇ ਨੂੰਹ ਔਰ ਮੇਵਾਤ ਏਰੀਏ ਦੇ ਵਿੱਚ ਅੰਦਰ ਜਾ ਕੇ ਮੁਸਲਮਾਨਾਂ ਦੀਆਂ ਧੀਆਂ ਭੈਣਾਂ ਦੇ ਨਾਲ ਇੱਜ਼ਤਾਂ ਦੇ ਨਾਲ ਖੇਡਿਆ ਗਿਆ। ਉੱਥੇ ਦੇ 300 ਤੋਂ ਲੈ ਕੇ 350 ਦੇ ਮਕਾਨ ਢਾਹ ਦਿੱਤੇ ਢਾਏ ਗਏ। ਇਹਨਾਂ ਦਾ ਸ਼ੁਰੂ ਤੋਂ ਮਨਸੂਬਾ ਇਹੀ ਰਿਹਾ ਕਿ ਇਹਨਾਂ ਤੋਂ ਪਹਿਲਾਂ ਕਾਰੋਬਾਰ ਹੋਏ ਜਾਣ, ਕਾਰੋਬਾਰ ਹੋਣ ਤੋਂ ਬਾਅਦ ਫਿਰ ਇਹਨਾਂ ਨੂੰ ਕਮਜ਼ੋਰ ਕੀਤਾ ਜਾਵੇ। ਕਸ਼ਮੀਰ ਦੇ ਵਿੱਚ ਵੀ ਇਹਨਾਂ ਨੇ ਇਸੇ ਤਰ੍ਹਾਂ ਸਾਨੂੰ ਕਮਜ਼ੋਰ ਕੀਤਾ ਹੈ। ਸੋ ਸਾਰੇ ਮੇਰੇ ਵੀਰਾਂ ਨੂੰ ਇਹ ਅਪੀਲ ਹੈ ਕਿ ਹੁਣ ਆਪਾਂ ਰਲ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਓ। ਤੁਹਾਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਵਰਗਾ ਬੰਦਾ ਨਹੀਂ ਮਿਲਣਾ। ਅਗਰ ਇਹੋ ਜਿਹਾ ਬੰਦਾ ਸਾਡੇ ਮੁਸਲਮਾਨ ਕੌਮ ਦੇ ਵਿੱਚ ਹੁੰਦਾ ਤਾਂ ਅਸੀਂ ਇਸ ਨੂੰ ਸੋਨੇ ਚਾਂਦੀ ਦੇ ਵਿੱਚ ਤੋਲ ਦਿੰਦੇ। ਮੈਨੂੰ ਅਫਸੋਸ ਨਾਲ ਇਹ ਗੱਲ ਕਹਿਣਾ ਪੈ ਰਿਹਾ ਹੈ ਕਿ ਤੁਸੀਂ ਇਸ ਦੀ ਕਦਰ ਨਹੀਂ ਕਰ ਰਹੇ, ਮੇਰੇ ਸਿੱਖ ਵੀਰ ਇਸ ਦੀ ਕਦਰ ਨਹੀਂ ਕਰ ਰਹੇ। ਸੋ ਮੇਰੇ ਵੀਰੋ, ਮੈਂ ਤੁਹਾਡੇ ਲਈ ਬੇਨਤੀ ਕਰਦਾ, ਪੱਲਾ ਅੱਡ ਕੇ ਤੁਹਾਡੇ ਤੋਂ ਭੀਖ ਮੰਗਦਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਅਪਣਾਓ, ਉਹਨਾਂ ਨੂੰ ਅੱਗੇ ਲਾਓ। ਖਾਲਿਸਤਾਨ ਤਾਂ ਹੀ ਬਣੇਗਾ, ਨਹੀਂ ਖਾਲਿਸਤਾਨ ਤੋਂ ਅਸੀਂ ਵਾਂਝੇ ਰਹਿ ਜਾਵਾਂਗੇ। ਅੱਜ ਦਾ ਜੋ ਇਕੱਠ ਹੈ, ਇਹ ਇਕੱਠ ਦੇ ਵਿੱਚ ਜੋ ਅਸੀਂ ਕੀਤਾ ਗਿਆ ਕਿ ਸਾਨੂੰ ਆਜ਼ਾਦੀ ਹੈ, ਸੰਪੂਰਨ ਆਜ਼ਾਦੀ ਨਹੀਂ ਮਿਲੀ। ਸਾਨੂੰ 1947 ਦੇ ਵਿੱਚ ਜਦੋਂ ਹਿੰਦੁਸਤਾਨ ਆਜ਼ਾਦ ਕੀਤਾ ਗਿਆ ਤਾਂ ਉਸ ਟਾਈਮ ਆਜ਼ਾਦ ਇਹ ਕੀਤਾ ਗਿਆ ਸੀਗਾ ਕਿ ਸੰਵਿਧਾਨ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੇ ਜਿਹੜਾ ਲਿਖਿਆ ਸੀ ਉਹਦੇ ਵਿੱਚ ਸਾਫ਼-ਸਾਫ਼ ਲਿਖ ਦਿੱਤਾ ਗਿਆ ਸੀ ਕਿ ਇੱਥੇ ਹਿੰਦੂ ਵੀ ਰਹੇਗਾ, ਇੱਥੇ ਮੁਸਲਮਾਨ ਵੀ ਰਹੇਗਾ, ਇੱਥੇ ਸਿੱਖ ਵੀ ਰਹੇਗਾ, ਇੱਥੇ ਈਸਾਈ ਵੀ ਰਹੇਗਾ ਔਰ ਇੱਥੇ ਮੇਰੇ ਦਲਿਤ ਵੀਰ ਵੀ ਰਹਿਣਗੇ। ਪਰ ਇਹਨਾਂ ਨੇ ਬਾਅਦ ਦੇ ਵਿੱਚ ਆ ਕੇ ਛਾਲਨੀ ਲਗਾਉਣੀ ਸ਼ੁਰੂ ਕਰ ਦਿੱਤੀ। ਇਹ ਕੁਝ ਬੰਦੇ ਜਿਹੜੇ ਤਕਰੀਬਨ 3.5% ਬੰਦੇ ਨੇ ਜਿਹੜੇ ਆਪਣੇ ਬ੍ਰਾਹਮਣ ਸਮਾਜ ਦੇ ਵਿੱਚ ਆਉਂਦੇ ਨੇ, ਉਹ ਸਾਡੇ ਤੇ ਰਾਜ ਕਰਦੇ ਨੇ। ਕੀ ਗੱਲ 97% ਦੇ ਵਿੱਚ ਕੋਈ ਇਹੋ ਜਿਹਾ ਇਹਨਾਂ ਨੂੰ ਕਾਬਲ ਨਹੀਂ ਲਾਗੂ ਆਇਆ ਜੋ ਕਿ ਦਿੱਲੀ ਦੇ ਉੱਪਰ ਰਾਜ ਕਰ ਸਕੇ। ਸੋ ਮੈਂ ਫੇਰ ਕਹਿਣਾ ਕਿ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ, ਇਹ 14 ਅਗਸਤ ਨੂੰ ਜਿਹੜਾ ਕੱਲ ਨੂੰ 15 ਅਗਸਤ ਦੇ ਆਜ਼ਾਦੀ ਦਿਹਾੜਾ ਭਾਰਤ ਮਨਾ ਰਿਹਾ ਹੈ, ਜਿਸ ਦੇ ਵਿੱਚ ਭਾਰਤ ਦੇ ਨੂੰ ਆਜ਼ਾਦੀ ਮਿਲੀ ਪਰ ਸਿੱਖਾਂ ਨੂੰ ਉਸ ਦਿਨ ਗੁਲਾਮੀ ਦੀਆਂ ਇੱਕ ਨਵੀਆਂ ਜੰਜੀਰਾਂ ਪੈ ਗਈਆਂ ਤੇ ਜਿਹੜੇ ਸਿੱਖ ਨੇ ਉਹ ਇੱਕ ਬਰਬਾਦੀ ਦਾ ਦਿਨ ਸੀ ਉਹਨਾਂ ਵਾਸਤੇ, ਜਿਹੜਾ 15 ਅਗਸਤ ਸੀ, ਕਿਉਂਕਿ 10 ਲੱਖ ਜਿਹੜਾ ਸਾਡਾ ਪੰਜਾਬੀ ਇਸ ਦਿਨ ਮਾਰਿਆ ਗਿਆ ਸੀ। ਉਸ ਤੋਂ ਬਾਅਦ ਜਿਹੜੀਆਂ ਸਾਡੇ ਪੰਜਾਬੀਆਂ ਦੀਆਂ ਖੱਜਲ ਖੁਆਰੀਆਂ ਹੁੰਦੀਆਂ ਗਈਆਂ ਨੇ। ਸੋ ਅੱਜ ਅਸੀਂ ਇਸੇ ਕਰਕੇ ਇਸ ਦਾ ਵਿਰੋਧ ਕਰ ਰਹੇ ਹਾਂ, ਕਿਉਂਕਿ ਇਸੇ ਆਜ਼ਾਦ ਭਾਰਤ ਦੀ ਜਿਹੜੀ ਆਰਮੀ ਹੈ, ਜਿਹੜੀ ਫੌਜ ਹੈ, ਉਹਨੇ ਸਾਡਾ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕਰਕੇ ਅਕਾਲ ਤਖਤ ਢਾਹ ਕੇ ਉੱਤੇ ਇਹੋ ਤਿਰੰਗੀ ਲੀਰ ਲਾਈ ਸੀ, ਸੋ ਜਿਹੜੀ ਸਾਨੂੰ ਕਦੇ ਵੀ ਮਨਜ਼ੂਰ ਨਹੀਂ ਹੋਈ।
ਸੋ ਅਸੀਂ ਇਸੇ ਕਰਕੇ ਜਿਹੜੀ ਸਾਡੇ ਨੌਜਵਾਨ ਨੇ 32 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਨੇ, ਭਾਈ ਅਮਰਤਪਾਲ ਸਿੰਘ ਵਰਗੇ ਜਿਹੜੇ ਖਾਲਸੇ ਸਾਡੇ ਨੌਜਵਾਨ ਨੇ, ਉਹਨਾਂ ਨੂੰ ਡਿਬਰੂਗੜ੍ਹ ਦੀਆਂ ਜੇਲ੍ਹਾਂ ਵਿੱਚ ਜਿਹੜਾ ਬੰਦ ਕੀਤਾ ਹੋਇਆ ਤੇ ਸਾਡੇ ਜਿਹੜੇ ਸਿੱਖ ਨੇ ਇਹਨਾਂ ਨੂੰ ਅਜੇ ਤੱਕ ਕਦੇ ਵੀ ਹੱਕ ਨਹੀਂ ਮਿਲੇ, ਭਾਵੇਂ ਪੰਜਾਬ ਦੀ ਗੱਲ ਹੋਵੇ, ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੋਵੇ ਜਾਂ ਚੰਡੀਗੜ੍ਹ ਦੀ ਗੱਲ ਹੋਵੇ, ਪਰ ਅੱਜ ਤੱਕ ਵੀ ਕਦੀ ਸਿੱਖ ਕੌਮ ਨੂੰ ਤੇ ਪੰਜਾਬੀਆਂ ਨੂੰ ਇਨਸਾਫ ਨਹੀਂ ਮਿਲਿਆ। ਇਸੇ ਕਰਕੇ ਅਸੀਂ ਅੱਜ ਉਸ ਦੇ ਵਿਰੋਧ ਦੇ ਵਿੱਚ ਕਿ ਸਾਨੂੰ ਨਾ ਸੰਵਿਧਾਨ ਦੇ ਵਿੱਚ ਹੱਕ ਮਿਲਿਆ ਤੇ ਨਾ ਇਸ ਆਜ਼ਾਦ ਭਾਰਤ ਦੇ ਵਿੱਚ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਗਏ ਸੀ ਕਿ ਤੁਹਾਨੂੰ ਇੱਕ ਆਜ਼ਾਦ ਖਿੱਤਾ ਜਾਵੇਗਾ, ਸਾਨੂੰ ਉਹ ਹੱਕ ਹੀ ਮਿਲਿਆ। ਇਸੇ ਕਰਕੇ 14 ਅਗਸਤ ਨੂੰ ਅਸੀਂ ਵਿਰੋਧ ਦੇ ਦਿਹਾੜੇ ਵਿੱਚ ਮਨਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਮੇਰੇ ਵੀਰ ਭਰਾ ਇੱਧਰੋਂ ਉੱਧਰ ਨੇ, ਉਹਨਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਉਹ ਇੱਧਰਲੇ ਇੱਕ ਪਾਸੇ ਆ ਜਾਣ ਗੱਡੀਆਂ ਵਾਲੇ ਬੰਨੇ, ਤਾਂ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਬਾਕੀ ਬੁਲਾਰਿਆਂ ਨੇ ਇੱਥੇ ਆਪਣੇ ਵਿਚਾਰ ਰੱਖਣੇ ਆ ਤੁਹਾਡੇ ਨਾਲ, ਤੇ ਜੇ ਤੁਸੀਂ ਸੁਣਨ ਵਾਲਿਆਂ ਨੇ ਆਪਣੇ ਕੰਮ ਇੱਧਰ ਉੱਧਰ ਰੱਖਣੇ ਦਾ ਫਾਇਦਾ। ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ, ਜਿੰਨੇ ਵੀ ਇਸ ਮੁਜ਼ਾਹਰੇ ਦੇ ਵਿੱਚ ਸ਼ਾਮਲ ਹੋਣ ਲਈ ਇੱਥੇ ਆਏ ਨੇ, ਉਹ ਆ ਗੱਡੀਆਂ ਦੇ ਸਾਈਡ ਤੇ ਆ ਜਾਣ, ਜਿੱਥੇ ਆ ਨੀਲੇ ਰੰਗ ਦਾ ਬੋਰਡ ਉੱਪਰ ਲੱਗਾ ਰੇਲਵੇ ਸਟੇਸ਼ਨ ਨੂੰ ਜਾਣ ਵਾਲਾ, ਇੱਧਰ ਸਾਰੇ ਬਹਿ ਜਾਓ ਮੇਰੇ ਭਰਾ, ਸਾਰੇ ਥੋੜਾ ਪਛਾਣ ਹੋ ਗਿਆ ਮੇਰਾ, ਥੋੜਾ ਪਿੱਛੇ ਹੋ ਜਾਓ। ਸਾਰਿਆਂ ਨੂੰ ਬੇਨਤੀ ਹੈ ਬਹਿ ਜਾਓ ਮੇਰੇ ਵੀਰ 5 ਮਿੰਟ, ਬਹਿ ਜਾਓ ਭਰਾ ਮੇਰੇ ਸਾਰੇ ਭਲੀ ਭਾਂਤ ਜਾਣੋ ਕਿ ਅੱਜ ਆਪਾਂ ਜਿਸ ਦਿਨ ਨੂੰ ਲੈ ਕੇ ਇੱਥੇ, ਇਹ ਦਿਨ ਕੋਈ ਆਮ ਨਹੀਂ ਹੈਗਾ, ਇਹਨੂੰ ਕੋਈ ਆਮ ਪ੍ਰੋਟੈਸਟ ਨਾ ਸਮਝੇ ਕਿ ਉਧਰ 2-4 ਕਾਲੇ ਝੰਡੇ ਲੈ ਕੇ ਅਸੀਂ ਤੁਰੇ ਫਿਰਦੇ ਆ। ਇਸ ਦਿਨ ਦੀ ਸਾਰੇ ਦੇ ਸਾਰੇ ਵੀਰ ਜਿਹੜੇ ਨੇ ਉਹ ਇੱਧਰ ਜਿਹੜੇ ਬੁਲਾਰਿਆਂ ਬੋਲਣੇ ਨੇ, ਵਿਚਾਰ ਬੜੇ ਕੀਮਤੀ ਨੇ ਸਾਰਿਆਂ ਦੇ, ਔਰ ਉਹਨਾਂ ਦੇ ਬੁਲਾਰਿਆਂ ਨਾਲ ਵੀ ਹੋ ਸਕਦਾ ਤੁਹਾਡੇ ਕਿਸੇ ਵੀ ਹੋਰ ਜ਼ਿਆਦਾ ਕੀਮਤੀ ਹੋਣ। ਮੈਂ ਸਾਰਿਆਂ ਦੀ ਕਦਰ ਕਰਦਾ ਆ। ਇੱਥੋਂ ਸਟੇਜ ਜਿਹੜੀ ਉਹ ਸ਼ੁਰੂਆਤ ਕਰਨ ਦਾ, ਔਰ ਥੋੜੇ ਹੀ ਸਮੇਂ ਦੇ ਵਿੱਚ ਇੱਥੋਂ ਪ੍ਰੋਗਰਾਮ ਜਿਹੜਾ ਸਮਾਪਤ ਹੋ ਜਾਣਾ ਆ। ਅਸੀਂ ਇੱਥੇ 15 ਅਗਸਤ ਦੇ ਵਿਰੋਧ ਵਿੱਚ ਆਏ ਆ। ਕਈ ਇਹਨੂੰ ਇਹ ਸਮਝਦੇ ਨੇ ਕਿ ਪਤਾ ਨਹੀਂ ਕਾਹਦੇ ਲਈ ਕਰਦੇ ਨੇ ਵਿਰੋਧ। ਉਹ ਲੋਕ ਨੇ ਜਿਹੜੇ ਪੰਜਾਬ ਨੂੰ ਤੇ ਇੰਡੀਆ ਨੂੰ ਇੱਕ ਸਮਝਦੇ ਆ, ਜਾਂ ਜਿਨ੍ਹਾਂ ਨੂੰ ਇਹ ਲੱਗਦਾ ਆ ਕਿ ਪੰਜਾਬ ਇੰਡੀਆ ਦਾ ਹਿੱਸਾ ਆ। ਇਹ ਉਹ ਸਾਫ਼ ਕਹਿਣਾ ਚਾਹੁੰਦੇ ਆ ਕਿ ਨਾ ਪੰਜਾਬ ਇੰਡੀਆ ਦਾ ਹਿੱਸਾ ਸੀ, ਨਾ ਹੈ ਤੇ ਨਾ ਰਹਿਣਾ। ਅੱਜ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ ਇੰਡੀਆ ਦਾ ਸਾਡੇ ਉੱਤੇ ਕਬਜ਼ਾ ਹੈ ਪੰਜਾਬ ਦੇ ਉੱਤੇ। ਸੋ ਅਸੀਂ ਉਹ ਲੋਕ ਆ ਜਿਹੜੇ ਇਸ ਕਬਜ਼ੇ ਨੂੰ, ਇੰਡੀਆ ਦੇ ਕਬਜ਼ੇ ਨੂੰ ਪੰਜਾਬ ਤੋਂ ਹਟਾਉਣ ਦੇ ਲਈ ਯਤਨਸ਼ੀਲ ਕਰਦੇ ਪਏ ਆ। ਇੱਥੇ ਇਹ ਗੱਲ ਜਿਹੜੀ ਭਾਜੀ 2 ਮਿੰਟ ਇਹਨਾਂ ਬੋਲਣਾ, 2 ਮਿੰਟ ਰੁਕ ਜਾਓ, ਇਦਾਂ ਨਾ ਕਰੋ ਕਿ ਸਾਰਾ ਡਿਸਟਰਬੈਂਸ ਹੋ ਜਾਂਦਾ। 2 ਮਿੰਟ ਰੁਕ ਜਾਓ ਸਾਰੇ ਬਹਿ ਜਾਓ। ਜਿਹੜਾ 15 ਅਗਸਤ ਦਿਨ ਆ ਸਾਡੇ ਵਾਸਤੇ ਕੋਈ ਆਜ਼ਾਦੀ ਦਾ ਦਿਨ ਨਹੀਂ ਗਏ। ਜਿਨ੍ਹਾਂ ਦੀ ਆਜ਼ਾਦੀ ਆ ਉਹ ਮਨਾਉਣ, ਜਿਨ੍ਹਾਂ ਨੂੰ ਇਹ ਦਿਨ ਆਜ਼ਾਦੀ ਮਿਲ ਗਈ ਸੀ ਉਹ ਜਮ ਖੁਸ਼ੀਆਂ ਮਨਾਉਣ। ਪਰ ਪੰਜਾਬ ਇੱਕ ਗੁਲਾਮੀ ਤੋਂ ਬਾਅਦ ਇਸ ਦਿਨ ਦੂਸਰੀ ਗੁਲਾਮੀ ਦੇ ਵਿੱਚ ਵੜਿਆ, ਸਾਡੇ ਲਈ ਕੋਈ ਆਜ਼ਾਦੀ ਨਹੀਂ ਗਈ। ਇਸ ਕਰਕੇ ਅਸੀਂ ਇਸ ਲੋਕ ਦਾ ਵਿਰੋਧ ਕਰਦੇ ਹਾਂ। ਔਰ ਇਹ ਇਕੱਲਾ ਵਿਰੋਧ ਇਸ ਕਰਕੇ ਨਹੀਂਗਾ ਵੀ ਸਾਨੂੰ ਇੰਡੀਆ ਦੇ ਨਾਲ ਕੋਈ ਪ੍ਰੋਬਲਮ ਆ, ਇਹ ਇਸ ਕਰਕੇ ਵੀ ਆ ਕਿ ਅਸੀਂ ਆਪਣੇ ਲੋਕਾਂ ਨੂੰ ਵੀ ਜਾਗਰੂਕ ਕਰਨਾ ਕਿ ਇਹ ਆਜ਼ਾਦੀ ਸਾਡੀ ਨਹੀਂ ਗਈ। ਐਵੇਂ ਬਗਾਨਿਆਂ ਦੀਆਂ ਸ਼ਾਮਲ ਨਹੀਂ ਹੁੰਦਾ, ਖਾਸ ਕਰਕੇ ਉਹਦਾ ਜਦੋਂ ਤੁਹਾਡੀ ਆਪਣੀ ਇੱਜ਼ਤ ਦਾਅ ਤੇ ਲੱਗੀ ਹੋਵੇ ਐਸੇ ਬਗਾਨੇ ਵੱਲੋਂ, ਜਿੰਨੇ ਸਾਡੇ ਉਹਨਾਂ ਦੀ ਇਹ ਸਾਡੇ ਕਹਿ ਦੇਣੀ ਲੈ ਲਓ ਤੇ ਸਾਨੂੰ ਆ ਮਿਲ ਜੂਗਾ, ਕੁਝ ਨਹੀਂ ਜੇ ਮਿਲਣਾ ਇੱਥੋਂ ਬਿਨਾਂ ਜਲਾਲਤ ਤੋਂ। ਪਿਛਲੇ 75 ਸਾਲਾਂ ਦੇ ਵਿੱਚ ਅਸੀਂ ਇੱਥੋਂ ਸਿਰਫ ਜਲਾਲਤ ਖੱਟੀ ਆ, ਸਿਰਫ ਬੇਇੱਜ਼ਤੀ ਕਰਵਾਈ ਆ, ਇਹਦੋਂ ਅੱਗੇ ਸਾਥੋਂ ਬੇਇੱਜ਼ਤੀ ਨਹੀਂ ਹੁੰਦੀ। ਇੱਥੇ ਜਿਹੜੇ ਅਸੀਂ ਖੜੇ ਆ, ਅਸੀਂ ਉਹ ਲੋਕ ਆ ਜਿਨ੍ਹਾਂ ਦੇ ਨੀਤ ਖਿੱਚਦੀ ਆ ਕਿ ਭਰਾ ਇੰਡੀਆ ਇੱਕ ਪਾਸੇ ਤੇ ਪੰਜਾਬ ਇੱਕ ਪਾਸੇ। ਜਿਹੜੇ ਵਿੱਚ ਵਿਚਾਲੇ ਰਲ ਗੱਡ ਕਰਦੇ ਨੇ ਉਹਨਾਂ ਤੋਂ ਸਵਾਲ ਪੁੱਛਿਆ ਕਰੋ ਵੀ ਤੁਸੀਂ ਕਾਹਦੀਆਂ ਗੱਲਾਂ ਕਰਦੇ ਹੋ। 47 ਦੇ ਵਿੱਚ ਅਖੌਤੀ ਆਜ਼ਾਦੀ ਜਿਹਨੂੰ ਪੰਜਾਬ ਨੂੰ ਕਹਿੰਦੇ ਆ, ਇਹਨਾਂ ਨੇ ਦਿੱਤੀ ਸੋ ਕਾਲਡ, ਪਰ ਅਜੇ ਮਿਲੀ ਨਹੀਂ। ਕਾਹਦੀ ਆਜ਼ਾਦੀ ਆ? ਪਾਣੀ ਸਾਡਾ ਖੋਹ ਕੇ ਲੈ ਗਏ, ਬੋਲੀ ਸਾਡੀ ਦਾ ਸਤਿਆਨਾਸ਼ ਕਰਤਾ, ਨੌਜਵਾਨੀ ਸਾਡੀ ਜੇਲ੍ਹਾਂ ਦੇ ਵਿੱਚ ਜਿਹੜੇ ਇੱਕ ਦੇ ਪੰਜਾਬੀ ਬੋਲਦੇ ਸੂਬੇ ਨੇ ਉਹ ਇਹਨੇ ਖੋਲੇ ਨੇ।
ਆਜ਼ਾਦੀ ਕਾਹਦੀ ਤੇ ਖੁਸ਼ੀਆਂ ਕਾਹਦੀਆਂ ਨੇ। ਪਰ ਉਹ ਲੋਕ ਨੇ, ਮੈਂ ਫੇਰ ਕਹਿਣ ਲੱਗਾ, ਜਿਨ੍ਹਾਂ ਨੇ ਇਹ ਨੀਤ ਵਾਸਤਾ ਨਹੀਂ ਤੇ ਜਿਸ ਵਾਹ ਵਾਸਤਾ ਨਹੀਂ ਉਹਦੇ ਦਿਨਾਂ ਦੇ ਨਾਲ ਵੀ ਵਾਸਤਾ ਨਹੀਂ। ਨਾ ਇਹ 26 ਜਨਵਰੀ, ਨਾ ਇਹ ਤਿਰੰਗੇ ਤਿਰੰਗੇ ਸਾਡੇ ਜਿਨ੍ਹਾਂ ਦੇ ਹੈਗੇ ਚਾਡਾ ਦੇ ਕਹਿੰਦਾ ਉਹ ਤੁਹਾਡੀ ਤਾਂ ਇੰਡੀਆ ਦੀ ਏਦਾਂ ਦੀ ਆ, ਉਹ ਤੁਸੀਂ ਤਾਂ ਜ਼ਬਰਦਸਤੀ ਸਰਪੰਚਾਂ ਦੇ ਘਰਾਂ 'ਚ ਜਾ ਕੇ ਤਿਰੰਗੇ ਦੇਣ ਦੇ ਜੇ। ਇਹ ਕਿਹੜੇ ਤੁਹਾਡੀ ਦੇਸ਼ ਭਗਤੀ ਚੜੀ ਆ? ਦੇਸ਼ ਭਗਤੀ ਤੇ ਉਹਨੂੰ ਕਹਿੰਦੇ ਜੇ ਬੰਦਾ ਮਾਣ ਦੇ ਨਾਲ ਕਹੇ ਕਿ ਹਾਂ ਮੈਂ ਲਾਉਣਾ ਤਿਰੰਗਾ ਘਰ ਦੇ ਉੱਤੇ, ਤੁਸੀਂ ਤਾਂ ਧੱਕਿਆਂ ਦੇ ਨਾਲ ਵੰਡਣ ਦੇ ਜੇ। ਇਹ ਕੋਈ ਦੇਸ਼ ਪੰਜਾਬੀਆਂ ਦੇ ਕੋਲ ਹੈਗੀ ਆ, ਪਰ ਇਹ ਸਾਡੇ ਨਹੀਂ ਜੇ। ਸਾਡੇ ਆਪਣੇ ਦੇਸ਼ ਪੰਜਾਬ ਵਾਸਤੇ, ਸਾਡਾ ਦੇਸ਼ ਪੰਜਾਬ ਆ, ਇਹਨੂੰ ਸਟੇਟ ਨਾ ਕਿਹਾ ਕਰੋ ਸਿਰਫ ਇੱਕ ਵੀ ਸੂਬਾ ਆ। ਇਹ ਮੁਲਕ ਆ ਇੱਕ ਜਿਹਦੇ ਉੱਤੇ ਇੰਡੀਆ ਦਾ ਇਸ ਵਕਤ ਕਬਜ਼ਾ ਆ, ਤੇ ਉਸ ਕਬਜ਼ੇ ਨੂੰ ਹਟਾਉਣ ਦੀ ਲੜਾਈ ਜਿਹੜੀ ਉਹ ਅਸੀਂ ਲਗਾਤਾਰ ਲੜਦੇ ਪਏ ਆ। ਤੇ ਉਦੋਂ ਤੱਕ ਲੜਨੀ ਜਦੋਂ ਤੱਕ ਖਾਲਿਸਤਾਨ ਇਸ ਧਰਤੀ ਦੇ ਉੱਤੇ ਰੂਪਮਾਨ ਨਹੀਂ ਹੋ ਜਾਂਦਾ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਨਹੀਂ ਜੀ ਇੱਥੇ ਫੈਡਰਲ ਸਟਰਕਚਰ ਚੱਲ ਜੂਗਾ, ਖਾਲਿਸਤਾਨ ਨਹੀਂ ਚਾਹੀਦਾ, ਤੁਹਾਨੂੰ ਨਹੀਂ ਚਾਹੀਦਾ ਕਿ ਤੁਸੀਂ ਸ਼ਮੂਲ ਦੇ ਉੱਪਰਲੇ ਪਾਸੇ ਚੱਲ ਜਿਓ ਭਰਾਵਾ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਇੱਜ਼ਤ ਮਾਣ ਸਤਿਕਾਰ ਦੇ ਨਾਲ ਬੱਸਾਂ ਦੇ ਵਿੱਚ ਟ੍ਰੇਨਾਂ ਦੇ ਵਿੱਚ ਬਾਲ ਕੇ ਭੇਜਾਂਗੇ ਕਿ ਨਹੀਂ ਜੀ ਖਾਲਿਸਤਾਨ ਨਾਂ ਦੀ ਕੋਈ ਚੀਜ਼ ਹੀ ਨਹੀਂ ਗੀ, ਜਾਂ ਪੰਜਾਬ ਆਜ਼ਾਦ ਹੀ ਨਹੀਂ ਹੋਣਾ। ਤੇ ਤੁਸੀਂ ਜੀ ਸਾਡੀਆਂ ਜਵਾਨੀਆਂ ਜੇਲ੍ਹਾਂ 'ਚ ਗਾਲ ਲਓ, ਮਾਰ ਲਓ, ਜਿੰਨਿਆਂ ਦੇ ਮਰਜ਼ੀ ਘਰ ਐਨਆਈਏ ਦੇ ਛਾਪੇ ਹੁੰਦੀ ਰਹਿਣੀ। ਜਿਹੜੇ ਐਨਆਈਏ ਦੇ ਛਾਪੇ ਕਈ ਇਸ ਗੱਲ ਦਾ ਸਬੂਤ ਆ ਜਿਹੜੇ ਕਹਿੰਦੇ ਨੇ ਖਾਲਿਸਤਾਨ ਦਿੱਲੀ ਅੱਜ ਵੀ ਤੁਹਾਡੀ ਇੱਕ ਤੇ ਅਸੀਂ ਗੁਆਂਢੀਆਂ ਵਾਂਗੂ ਤੁਸੀਂ ਜੇ ਤੁਸੀਂ ਕਹੋਗੇ ਜ਼ਬਰਦਸਤੀ ਰੱਖ ਲੋਗੇ, ਇਹ ਪੰਜਾਬ ਨਹੀਂ ਜਿਹੜਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦਾ ਤੁਸੀਂ ਮੇਰੀ ਗੱਲ ਸੁਣ ਲਈ ਹੈ, ਤੁਹਾਡੇ ਸਵਾਲ ਮੈਂ ਸੁਣਨੇ ਹੈ ਤੇ ਜਵਾਬ ਦੇਣੇ ਹੈ। ਪਰ ਸਭ ਤੋਂ ਪਹਿਲਾਂ ਮੈਂ ਆਪਣੀ ਕਿਸਮ ਦੇ ਵਿੱਚ ਇੰਦਰਾ ਗਾਂਧੀ ਹਿੰਦੁਤਵਾ ਤੇ ਹਿੰਦੂ ਰਾਸ਼ਟਰ ਨੂੰ ਬਾਹਰ ਕੱਢ ਦੇਣਾ ਹੈ। ਮੈਂ ਕੀ ਬੋਲ ਸਕਦਾ, ਮੈਂ ਤਾਂ ਸਾਰਾ ਕੁਝ ਬੋਲ ਲਿਆ। ਹੁਣ ਜਿਹੜਾ ਕੁਝ ਤੁਸੀਂ ਪੁੱਛੋਗੇ ਉਹਦਾ ਮੈਂ ਜਵਾਬ ਦੇ ਦੂੰਗਾ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਤੁਸੀਂ ਆਪਣੇ ਕੰਮਕਾਰ ਛੱਡ ਕੇ ਇੱਥੇ ਆਏ ਹੋ। ਹੁਣ ਦੁਬਾਰਾ ਬੋਲਣਾ ਫਾਇਦਾ ਨਹੀਂ ਹੈ। ਦੰਦ ਖਾਲਸਾ ਦੇ ਬੁਲਾਰੇ ਭਾਈ ਮੰਨ ਨੇ ਸਾਰਾ ਕੁਝ ਕਹਿਤਾ। ਜੇ ਕੋਈ ਗੁੰਜਾਇਸ਼ ਰਹਿ ਗਈ ਹੈ ਉਹ ਮੈਨੂੰ ਪੁੱਛ ਲਓ। ਸਤਿਕਾਰਯੋਗ ਖਾਲਸਾ ਜੀ, ਸਤਿਕਾਰਯੋਗ ਖਾਲਸਾ ਜੀ, ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਨੂੰ ਸੰਬੋਧਨ ਆਪਣੇ ਸਾਰੀਆਂ ਗੱਲਾਂ ਕਹਿ ਦਿੱਤੀਆਂ, ਜਿਹੜੇ ਏਜੰਡੇ ਵਾਸਤੇ
ਆਜ਼ਾਦੀ ਤੇ ਇਕੱਠੇ ਹੋਏ ਹਾਂ। ਮੰਡ ਸਾਹਿਬ ਨੇ ਵੀ ਕਹਿ ਦਿੱਤੀ ਹੈ ਕਿ ਅੱਜ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਦਲ ਖਾਲਸਾ ਰਹੀ ਹੈ, ਤੁਸੀਂ ਬਹੁਤ ਦੂਰਾਂ ਤੋਂ ਗਰਮੀ ਦੇ ਵਿੱਚ ਆਏ ਹੋ। ਹਰ 15 ਅਗਸਤ ਨੂੰ ਜਿੰਨਾ ਚਿਰ ਸਾਨੂੰ ਸਾਥ ਨਹੀਂ ਮਿਲਦਾ ਆਪਾਂ ਇਸੇ ਤਰ੍ਹਾਂ ਇਹ ਜਿਹੜਾ ਪ੍ਰੋਟੈਸਟ ਜਾਰੀ ਰੱਖਾਂਗੇ ਤੇ ਹੁਣ ਨਸ਼ੇ ਦੇ ਖਿਲਾਫ ਪਿੰਡ ਜਾ ਕੇ 5-5 ਮਿੰਟ ਦੀਆਂ ਕਮੇਟੀਆਂ ਬਣਾ ਕੇ ਸਾਬਤ ਕਰ ਦਿਓ ਕਿ ਤੁਸੀਂ ਪੰਜਾਬੀ ਨੂੰ ਸਿੱਖ ਹੋ ਗੁਰੂ ਗੋਬਿੰਦ ਸਿੰਘ ਦੇ। ਤੇ ਜੇ ਅੱਜ ਉਹਨਾਂ ਵੀ ਨਾ ਕਰ ਸਕੇ ਤੇ ਉਹਨਾਂ ਵੀ ਕਰਮ ਕਰਕੇ ਨਾ ਗਏ ਤੇ ਫਿਰ ਇਹਦਾ ਮਤਲਬ ਆਪਾਂ ਵੀ ਉਸੇ ਰਸਤੇ ਚੱਲ ਰਹੇ ਜਿਹੜੇ ਮੁੱਦੇ ਦਿੱਲੀ ਦੇ ਦਲਾਲ ਚੱਲ ਰਹੇ ਆਪਾਂ ਤਕੜੇ ਹੋ ਕੇ ਅੱਜ ਸਾਬਤ ਕਰ ਦਈਏ ਕਿ ਪੰਜਾਬ ਦੇ ਵਿੱਚ ਪੰਜਾਬੀ ਵਸਦੇ ਆ। ਸਰ ਕੱਲ ਦੇ ਲੋਕਾਂ ਨੇ ਤਿਰੰਗਾ ਝੰਡਾ ਫਹਿਰਾਇਆ, ਤੁਹਾਡੇ ਵੱਲੋਂ ਕਿਹੜੇ ਰੰਗ ਦਾ ਝੰਡਾ ਫਹਿਰਾਇਆ ਜਾਏਗਾ 15 ਅਗਸਤ ਦੇ ਮੌਕੇ? ਰੋਕੇ ਉਹ ਬਾਹਰ ਹੈ। ਖਾਲਿਸਤਾਨ ਦਾ ਝੰਡਾ ਨਿਸ਼ਾਨ ਸਾਹਿਬ ਹੀ ਰਹੂਗਾ ਜਿਹੜਾ ਗੁਰਦੁਆਰਿਆਂ ਤੇ ਝੂਲਦਾ ਹੈ ਤੇ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਦੇ ਵਿਚਾਲੇ ਦੋ ਝੰਡੇ ਝੂਲਦੇ ਹੈ, ਉਹ ਖਾਲਿਸਤਾਨ ਦੇ ਝੰਡੇ ਨੇ। ਚਲੋ ਜੀ ਮਿਹਰਬਾਨੀ। ਥੈਂਕ ਯੂ ਸਰ। ਚਲੋ ਜੀ ਪ੍ਰਧਾਨ ਸਾਹਿਬ ਟੀਵੀ 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾਜ। ਜੇ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ 15 ਅਗਸਤ ਦੇ ਦਿਨ ਨੂੰ ਜਿਹੜਾ ਹੈ ਆਜ਼ਾਦੀ ਦਿਵਸ ਵਜੋਂ ਮਨਾਇਆ ਜਾ ਰਿਹਾ, ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜਿਹੜਾ ਅੱਜ ਦਾ ਦਿਨ ਹੈ ਇਸ ਨੂੰ ਰੋਸ ਮਾਰਚ ਵਜੋਂ ਮਨਾਇਆ ਜਾ ਰਿਹਾ। ਅੱਜ ਦਾ ਦਿਨ ਰੋਸ ਵਜੋਂ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੋਂ ਜਿਹੜਾ ਰੋਸ ਮਾਰਚ ਸ਼ੁਰੂ ਹੋਣ ਵਾਲਾ ਲੁਧਿਆਣਾ ਤੋਂ, ਇਸੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਮੁਹੰਮਦ ਕਰਾਸ਼ੀ ਨੇ ਸਾਡੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਸ ਤਰੀਕੇ ਦਾ ਅੱਜ ਮਾਹੌਲ ਹੈ, ਇੱਕ ਪਾਸੇ 15 ਅਗਸਤ ਨੂੰ ਆਜ਼ਾਦੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ, ਪਰ ਦੂਜੇ ਪਾਸੇ ਇਸ ਰੋਸ ਮਾਰਚ ਨੂੰ ਕਿਵੇਂ ਦੇਖਦੇ ਹੋ ਜੀ ਪੂਰੇ ਘਟਨਾਕ੍ਰਮ ਨੂੰ? 15 ਅਗਸਤ ਆਉਣ ਵਾਲਾ ਜਿਹੜਾ ਦਿਹਾੜਾ ਵਾ ਉਹ ਇੰਡੀਆ ਦੇ ਵਿੱਚ ਆਜ਼ਾਦੀ ਦੇ ਰੂਪ ਦੇ ਮਨਾਇਆ ਜਾਂਦਾ, ਜਿੱਥੇ ਸਿੱਖਾਂ ਦੇ ਮਨਾਂ ਵਿੱਚ ਰੋਸ਼ ਹੈ ਕਿ ਜਿੱਥੇ ਧਰਮ ਦੇ ਆਧਾਰ ਤੇ ਬਟਵਾਰਾ ਹੋਇਆ ਸੀਗਾ ਤੇ ਸਿੱਖਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਿਆ। ਇਸ ਕਰਕੇ ਸਿੱਖਾਂ ਦੇ ਮਨ 'ਚ ਕਿਤੇ ਨਾ ਕਿਤੇ ਉਹ ਰੋਸ਼ ਦੱਬਿਆ ਹੋਇਆ ਵਾ, ਉਸ ਕਰਕੇ ਉਹ ਹਮੇਸ਼ਾ ਉਸ ਰੋਸ਼ ਨੂੰ ਜ਼ਾਹਿਰ ਕਰਦੇ ਨੇ। ਇਸਲਾਮਿਕ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਹੋ, ਇੱਕ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਵੀ ਖਦਸ਼ੇ ਜਤਾਏ ਜਾਂਦੇ ਨੇ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਸਿੱਖ ਭਾਈਚਾਰੇ ਦੇ ਨਾਲ ਵਧੀਕੀਆਂ ਹੁੰਦੀਆਂ ਤਾਂ ਇਸਲਾਮਿਕ ਭਾਈਚਾਰੇ ਨੂੰ ਲੈ ਕੇ, ਚਾਹੇ ਉਹ ਪਿਛਲੇ ਸਮੇਂ ਦੇ ਵਿੱਚ ਵਾਪਰੀਆਂ ਘਟਨਾਵਾਂ ਦੀ ਗੱਲ ਹੋਵੇ, ਇਸ ਨੂੰ ਲੈ ਕੇ ਕੀ ਸੰਦਰਭ ਸਮਝਦੇ? ਦੇਖੋ, ਇਹ ਸਾਰੀਆਂ ਗਿਣੀ ਮਿੱਥੀ ਸਾਜ਼ਿਸ਼ਾਂ ਚੱਲ ਰਹੀਆਂ ਨੇ ਘੱਟ ਗਿਣਤੀਆਂ ਦੇ ਖਿਲਾਫ। ਪਹਿਲਾਂ ਜਿੱਦਾਂ ਸਿੱਖਾਂ ਦੇ ਕਤਲ ਪੰਜਾਬ 'ਚ ਹੁੰਦੇ ਸੀਗੇ, ਝੂਠੇ ਮੁਕਾਬਲੇ ਦਿਖਾਏ ਜਾਂਦੇ ਸੀਗੇ, ਜੇਲ੍ਹਾਂ 'ਚ ਡੱਕ ਦਿੱਤਾ ਜਾਂਦਾ ਸੀ, 15-15 20 ਸਾਲ ਪਤਾ ਲੱਗਦਾ ਸੀਗਾ ਕਿ ਇਹ ਸਿੱਖ ਤਾਂ ਬੇਕਸੂਰ ਨੇ। ਉਸ ਤੋਂ ਵੀ ਅੱਗੇ ਵੱਧ ਕੇ ਹੁਣ ਸਿੱਖਾਂ ਦੇ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦੇ ਉਹਨਾਂ ਨੂੰ ਵਿਦੇਸ਼ਾਂ 'ਚ ਮਾਰਿਆ ਜਾ ਰਿਹਾ, ਉਸ ਕਰਕੇ ਵੀ ਸਿੱਖਾਂ ਦੇ ਮਨਾਂ 'ਚ ਬਹੁਤ ਵੱਡਾ ਰੋਸ਼ ਹੈ। ਤੇ ਰਿਹਾ ਜਿੱਥੇ ਇਸਲਾਮਿਕ ਭਾਈਚਾਰੇ ਦਾ ਸਵਾਲ ਸਿੱਖਾਂ ਦੇ ਨਾਲ, ਸਾਡਾ ਇਤਿਹਾਸ ਤਾਂ ਬਹੁਤ ਪੁਰਾਣਾ ਵਾ, ਭਾਵੇਂ ਅਸੀਂ ਚਲੇ ਜਾਈਏ ਪੀਰ ਬੁੱਧੂ ਸ਼ਾਹ, ਭਾਵੇਂ ਅਸੀਂ ਚੱਲੀਏ ਮੀਆਂ ਮੀਰ, ਜਾਂ ਅਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਿੰਨਾ ਇਤਿਹਾਸ ਦੇਖਾਂਗੇ ਉਹਦੇ ਨਾਲ ਮੁਸਲਮਾਨਾਂ ਦਾ ਇਤਿਹਾਸ ਜੁੜਿਆ ਹੋਇਆ। ਨਬੀ ਖਾਂ ਗਨੀ ਖਾਂ ਤੋਂ ਲੈ ਕੇ ਪੰਜਾਬ ਦੇ ਤੇ ਕਿਸੇ ਬੜੇ ਮਸ਼ਹੂਰ ਨੇ, ਤੇ ਇਸੇ ਕਰਕੇ ਅੱਜ ਸਾਰਾ ਮੁਸਲਮਾਨ ਭਾਈਚਾਰਾ ਉਹ ਸਿੱਖ ਭਾਈਚਾਰੇ ਦੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਦੁੱਖ ਵਿੱਚ ਸ਼ਾਮਿਲ ਹੋਇਆ। ਜੇ ਗੱਲ ਕੀਤੀ ਜਾਵੇ ਤਾਂ ਵੀ ਜ਼ਿਕਰ ਕੀਤਾ ਜਾਂਦਾ ਕਿ ਭਾਰਤ ਅਤੇ ਪਾਕਿਸਤਾਨ ਦੀ ਵੰਡ ਨੂੰ ਲੈ ਕੇ ਤੇ ਵੀ ਜਿਹੜੀਆਂ ਪੰਥਕ ਵੱਡੀਆਂ ਸ਼ਖਸੀਅਤਾਂ ਦੇ ਉਹਨਾਂ ਦੇ ਵੱਲੋਂ ਇਹ ਕਿਤੇ ਨਾ ਕਿਤੇ ਖਦਸ਼ੇ ਜ਼ਾਹਰ ਕੀਤੇ ਜਾਂਦੇ ਨੇ ਕਿ ਜਿਹੜਾ 1947 ਦੇ ਵਿੱਚ ਜਿਸ ਦੀ ਵੰਡ ਹੋਈ ਉਹ ਕੇਵਲ ਪੰਜਾਬ ਅਤੇ ਪੰਜਾਬ ਦੇ ਹੀ ਲੋਕਾਂ ਨੂੰ ਆਪਸ ਦੇ ਵਿੱਚ ਵੰਡਿਆ ਗਿਆ, ਕਤਲੋਗਾਰਦ ਹੋਈ। ਇਹ ਜਿਹੜਾ ਸਾਰਾ ਉਸ ਟਾਈਮ ਕਾਰਾ ਹੋਇਆ ਸੀਗਾ, ਇੱਕ ਆਜ਼ਾਦੀ ਦੀ ਲੜਾਈ ਹੋਈ ਸੀਗੀ ਜਿਹਦੇ ਵਿੱਚ ਸਿੱਖਾਂ ਨੇ, ਮੁਸਲਮਾਨਾਂ ਨੇ, ਹਿੰਦੂਆਂ ਨੇ, ਈਸਾਈਆਂ ਨੇ ਬਹੁਤ ਵੱਡੇ ਪੱਧਰ ਤੇ ਭਾਗ ਲਿਆ ਸੀਗਾ। ਉਸ ਤੋਂ ਬਾਅਦ ਅੰਗਰੇਜ਼ਾਂ ਨੇ ਜਿਹੜੀ ਚਾਲ ਚੱਲੀ ਕਿ ਧਰਮ ਦੇ ਨਾਮ ਤੇ ਬਟਵਾਰਾ ਕਰਤਾ, ਉਹ ਜਿਹੜੀ ਚੀਜ਼ ਹੈ ਉਹ ਮੈਂ ਵੀ ਮਹਿਸੂਸ ਕਰਦਾ ਕਿ ਇਨਸਾਫ ਨਹੀਂ ਹੋਇਆ। ਜਿੱਥੇ ਮੁਸਲਮਾਨ ਭਾਈਚਾਰੇ ਨੂੰ
मैं आप मुसलमान हाँ, पाकिस्तान दिता गया, हिंदू भाईचारे ਨੂੰ ਹਿੰਦੁਸਤਾਨ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਸਾਂਝੇ ਤੌਰ ਤੇ ਹਿੰਦੁਸਤਾਨ ਦੇ ਵਿੱਚ ਰਿਹਾ ਜਾ ਸਕਦਾ, ਤੇ ਜੇਕਰ ਸਾਂਝੇ ਤੌਰ 'ਚ ਰਿਹਾ ਜਾ ਸਕਦੇ ਤੇ ਫਿਰ ਵੰਡਵਾੜੇ ਦੀ ਕੀ ਲੋੜ ਸੀ? ਕਿਉਂ ਵੰਡ ਪਾਈ ਗਈ? ਕਿਉਂ ਲੱਖਾਂ ਕਰੋੜਾਂ ਕਤਲੋ ਗਾਰਤ ਕੀਤੇ ਗਏ, ਪਰਿਵਾਰ ਉਜਾੜੇ ਗਏ? ਤੇ ਜੇ ਉਸ ਤੋਂ ਬਾਅਦ ਜ਼ਰੂਰਤ ਸੀ ਕਿ ਸਿੱਖ ਭਾਈਚਾਰੇ ਨਾਲ ਜਿਹੜਾ ਵੱਡਾ ਇਹ ਨਾਇਨਸਾਫੀ ਹੋਈ, ਇਹ ਨਹੀਂ ਹੋਣੀ ਚਾਹੀਦੀ ਸੀਗੀ। ਇਸੇ ਕਰਕੇ ਉਹਨਾਂ ਦੇ ਮਨਾਂ ਵਿੱਚ ਜਿਹੜਾ ਰੋਸ਼ ਹੈ ਉਹ ਇਹੀ ਹੈ ਕਿ ਸਾਨੂੰ ਸਾਡਾ ਘਰ ਨਹੀਂ ਦਿੱਤਾ ਗਿਆ। ਉਸ ਤੋਂ ਬਾਅਦ ਉਹ ਜਿਹੜਾ ਬਾਰ-ਬਾਰ ਕਤਲ ਗਾਰਤ ਕਰਕੇ 84 ਵਰਗੇ ਵੱਡੇ ਇਹ ਆਪਰੇਸ਼ਨ ਬਲੂ ਸਟਾਰ ਵਰਗੀ ਤਰਾਸਦੀਆਂ ਹੁੰਦੀਆਂ ਨੇ, ਤੇ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਅਸੀਂ ਆਜ਼ਾਦ ਨਹੀਂ, ਅਸੀਂ ਤਾਂ ਗੁਲਾਮ ਦੇ ਗੁਲਾਮ ਹੀ ਰਹਿ ਗਏ, ਤੇ ਉਹ ਰੋਸ਼ ਵਕਤ ਬਾ ਵਕਤ ਉਹਨਾਂ ਦੇ ਮਨਾਂ 'ਚੋਂ ਜ਼ਾਹਿਰ ਹੁੰਦਾ ਰਹਿੰਦਾ। ਰਾਸ਼ੀ ਸਾਹਿਬ, ਚਾਹੇ ਇਸਲਾਮਿਕ ਭਾਈਚਾਰੇ ਦੇ ਨਾਲ ਰਿਲੇਟਡ ਹੋਣ ਤੇ ਖਾਸ ਕਰ ਜਦੋਂ ਅਸੀਂ ਸਿੱਖ ਨੌਜਵਾਨਾਂ ਦੀ ਗੱਲ ਕਰਦੇ ਹਾਂ ਜਾਂ ਨਵੀਂ ਪੀੜ੍ਹੀ ਦੀ ਗੱਲ ਕੀਤੀ ਜਾਂਦੀ ਹੈ, ਕਿਤੇ ਨਾ ਕਿਤੇ ਅਵੇਅਰਨੈਸ ਇਹਨਾਂ ਮਾਰਚਾਂ ਦੇ ਵਿੱਚ ਜਾਂ ਆਮ ਕਰਕੇ ਜਿਹੜੀਆਂ ਪੰਥਕ ਸਟੇਜਾਂ ਹੁੰਦੀਆਂ ਨੇ ਤਾਂ ਉਹ ਖੁੱਲ੍ਹ ਕੇ ਗੱਲ ਕਰਦੇ ਨੇ, ਆਪਣੀ ਕੌਮ ਬਾਰੇ ਗੱਲ ਕਰਦੇ ਨੇ, ਦੇਸ਼ ਪੰਜਾਬ ਬਾਰੇ ਗੱਲ ਕਰਦੇ ਨੇ। ਤੇ ਜਦੋਂ ਅਸੀਂ ਤੁਹਾਡੇ ਭਾਈਚਾਰੇ ਦੀ ਗੱਲ ਕਰਦੇ ਹਾਂ, ਜਿਸ ਤਰੀਕੇ ਦੇ ਨਾਲ ਨਵੀਂ ਪੀੜ੍ਹੀ ਨੌਜਵਾਨ ਸਮਝਦੇ ਨੇ, ਤੁਹਾਡਾ ਭਾਈਚਾਰਾ ਵੀ ਇਹਨਾਂ ਗੱਲਾਂ ਨੂੰ ਸਮਝਦਾ, ਤਮਾਮ ਸਾਰੀਆਂ ਜਿਹੜੀਆਂ ਵਧੀਕੀਆਂ ਹੋਈਆਂ। ਸਿੱਖ ਕੌਮ ਦੇ ਮਹਾਨ ਜਨਰਲ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਲੋਕਾਂ ਨੂੰ ਇਹ ਅਹਿਸਾਸ ਕਰਾਤਾ ਕਿ ਜਿੱਥੇ ਸਿੱਖ ਭਾਈਚਾਰਿਆਂ ਨਾਲ ਵੱਡੀ ਗਿਣਤੀ ਵਿੱਚ ਨਾਇਨਸਾਫੀ ਹੋ ਰਹੀ ਹੈ, ਉੱਥੇ ਘੱਟ ਗਿਣਤੀ ਕੌਮਾਂ ਦੇ ਨਾਲ ਵੀ ਬਹੁਤ ਵੱਡੀ ਨਾਇਨਸਾਫੀ ਹੋ ਰਹੀ ਹੈ, ਜਿਹਦੇ ਵਿੱਚ ਮੁਸਲਮਾਨ ਵੀ ਨੇ। ਉਹਨਾਂ ਮੁਸਲਮਾਨਾਂ ਦੇ ਨਾਲ ਤੁਸੀਂ ਦੇਖੋਗੇ ਹਰਿਆਣੇ ਦੇ ਵਿੱਚ ਕੀ ਹੋ ਰਿਹਾ। ਉਹਨਾਂ ਨੂੰ ਪਹਿਲਾਂ ਉਕਸਾਇਆ ਜਾਂਦਾ, ਉਕਸਾਉਣ ਤੋਂ ਬਾਅਦ ਉੱਥੇ ਦੰਗਾ ਹੁੰਦਾ, ਦੰਗਾ ਹੋਣ ਤੋਂ ਬਾਅਦ ਉਹਨਾਂ ਨੂੰ ਪੁਲਿਸ ਕੁੱਟਦੀ ਆ, ਮਾਰਦੀ ਆ, ਫੋਰਸ ਲਗਾ ਦਿੱਤੀ ਜਾਂਦੀ ਹੈ। ਫਿਰ ਉਸ ਤੋਂ ਬਾਅਦ ਬੁਲਡੋਜ਼ਰ ਲਗਾ ਕੇ ਉਹਨਾਂ ਦੇ ਹੀ ਗੈਰ ਕਾਨੂੰਨੀ ਤਰੀਕੇ ਨਾਲ ਘਰ ਢਾਹ ਦਿੱਤੇ ਜਾਂਦੇ ਨੇ। ਅੱਜ ਮੁਸਲਮਾਨਾਂ ਨੂੰ ਵੀ ਇੱਕੋ ਇੱਕ ਸ਼ਖਸੀਅਤ ਨਜ਼ਰ ਆ ਰਹੀ ਹੈ, ਸਰਦਾਰ ਸਿਮਰਨਜੀਤ ਸਿੰਘ ਮਾਨ ਹੈ, ਕਿ ਜੋ ਘੱਟ ਗਿਣਤੀਆਂ ਦੇ ਹੱਕ ਦੀ ਆਵਾਜ਼ ਕਰਦਾ। ਹੁਣੇ ਤੁਸੀਂ ਦੇਖੋਗੇ ਪਿੱਛੇ ਪਾਰਲੀਮੈਂਟ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਘੱਟ ਗਿਣਤੀ ਕੌਮਾਂ ਨੇ ਜਿਤਾ ਕੇ ਭੇਜਿਆ। ਉਹ ਸਿਰਫ ਇਸ ਕਰਕੇ ਭੇਜਿਆ ਕਿ ਇਹ ਇੱਕ ਫਤਵਾ ਕਿ ਅੱਜ ਅਸੀਂ ਆਪਣਾ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਤਸਲੀਮ ਕਰ ਚੁੱਕੇ ਹਾਂ, ਤੇ ਅਸੀਂ ਹੁਣ ਚਾਹੁੰਦੇ ਹਾਂ ਭਵਿੱਖ ਦੇ ਵਿੱਚ ਉਹ ਪੰਜਾਬ ਤੋਂ ਸ਼ੁਰੂਆਤ ਕਰਨ, ਸਾਰੀ ਘੱਟ ਗਿਣਤੀ ਕੌਮਾਂ ਦੀ ਅਗਵਾਈ ਕਰਨ ਤੇ ਸਾਨੂੰ ਇਨਸਾਫ ਲੈ ਕੇ ਦੇ। ਭਾਈ ਜੀ, ਖਾਸ ਕਰ ਅੱਜ ਚਾਹੇ ਰੂਸ ਮਾਰਚ ਦਾ ਦਿਨ ਉਹ ਲਿਖਿਆ, ਜਿਸ ਤਰੀਕੇ ਦੇ ਨਾਲ ਅਵਤਾਰ ਸਿੰਘ ਖੰਡਾ ਹੁਣ ਜਾਂ ਜਿਹੜੇ ਹੋਰ ਤਮਾਮ ਨੌਜਵਾਨ ਜਾਂ ਜਿਹੜੇ ਸਿੱਖ ਸੰਘਰਸ਼ਮਈ ਜਿਹੜੇ ਕਾਰਕੁਨਾਂ ਦੀ ਗੱਲ ਹੋਵੇ, ਤਾਂ ਇਹਨਾਂ ਨੂੰ ਹੱਥ ਦੇ ਵਿੱਚ ਲੈ ਕੇ ਅੱਜ ਰੂਸ ਮਾਰਚ ਦਾ ਜਿਹੜਾ ਸਮਾਂ ਉਲੀਕਣ ਦੀ ਪੂਰੀ ਕਹਿ ਸਕਦੇ ਕਿ ਨੀਤੀ ਕੀ ਅਸਲ ਦੇ ਵਿੱਚ? ਨੀਤੀ ਅਸਲ ਜਨਾਬ ਜੀ, ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਅੱਜ ਸਾਰੀਆਂ ਸਿੱਖ ਜਿੰਨੀਆਂ ਜਥੇਬੰਦੀਆਂ ਸੀ, ਉਹਨਾਂ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਝੰਡੇ ਥੱਲੇ ਇਕੱਠੇ ਹੋ ਕੇ ਜੋ ਸਿੱਖ ਕੌਮ ਦੇ ਨਾਲ ਧੱਕੇ ਹੋ ਰਹੇ ਨੇ, ਔਰ ਵੱਡੀ ਗੱਲ ਇਹ ਹੈਗੀ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸਿੱਖ ਆਪਣੇ ਆਪ ਨੂੰ ਜਿਹੜਾ ਸੇਫ ਨਹੀਂ ਸਮਝ ਰਿਹਾ। ਜੋ ਪਿਛਲੇ ਦਿਨ ਤੁਸੀਂ ਦੇਖੋਗੇ, ਜਿਹੜੇ ਸਾਡੇ ਪੋਸਟਰ ਤੁਸੀਂ ਦੇਖੋਗੇ, ਸਾਡੇ ਦੀਪ ਸਿੱਧੂ ਭਰਾ ਨੂੰ ਜਾਂ ਮੂਸੇਵਾਲੇ ਸਾਹਿਬ ਨੂੰ, ਅਵਤਾਰ ਸਿੰਘ ਖੰਡਾ ਜੀ ਨੂੰ, ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ, ਇਹਨਾਂ ਦੀ ਜਿਹੜੀ ਹੱਤਿਆ ਦਾ ਕਾਰਨ ਪਤਾ ਹੀ ਨਹੀਂ ਚੱਲ ਰਿਹਾ ਵੀ ਇਹਨਾਂ ਦੇ ਪਿੱਛੇ ਕੌਣ ਹੈ। ਇਹ ਆਵਾਜ਼ ਬੁਲੰਦ ਕਿਹਨੇ ਕੀਤੀ? ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿੱਖ ਕੌਮ ਦੇ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ। ਸਿੱਖ ਕੌਮ ਨੂੰ ਇਹ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਸੇਜ ਦੇਣਾ ਚਾਹੁੰਦਾ ਵੀ ਸਿਰਫ ਇੱਕੋ ਇੱਕ ਆਪਣੇ ਕੋਲੇ ਜਰਨੈਲ ਹੈ ਜਿਹੜਾ ਕਿ ਇੰਡੀਆ ਗੌਰਮੈਂਟ ਦੇ ਸਾਹਮਣੇ ਇਕੱਲਾ ਖੜਾ ਹੈ ਆਪਣੇ ਹੱਕਾਂ ਦੇ ਲਈ, ਸਿੱਖ ਕੌਮ ਦੇ ਹੱਕਾਂ ਦੇ ਲਈ ਜਾਂ ਘੱਟ ਗਿਣਤੀਆਂ ਦੇ ਹੱਕਾਂ ਦੇ ਲਈ। ਆਪਾਂ ਨੂੰ ਉਹਨਾਂ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਨਾ ਕਿ ਆਪਾਂ ਏਜੰਸੀਆਂ ਦੀਆਂ ਕੋਝੀਆਂ ਚਾਲਾਂ ਦੇ ਵਿੱਚ ਫਸ ਕੇ ਜੋ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਆਪਾਂ ਜੋ ਦੇਖਦੇ ਹੈਗੇ ਆ, ਜੋ ਪਿਛਲੀਆਂ ਹੁੰਦੀਆਂ ਰਹੀਆਂ ਨੇ, ਆਪਾਂ ਨੂੰ ਹੁਣ ਉਹ ਬਦਲਾਵ ਲੈ ਕੇ ਆਉਣਾ ਚਾਹੀਦਾ। ਸਿੱਖ ਕੌਮ ਜੇ ਇੱਕ ਮੁੱਠ ਦੇ ਵਿੱਚ ਬੰਨੀ ਜਾਵੇ ਤੇ ਆਪਣੇ ਹੱਕਾਂ ਦੇ ਲਈ ਬਹੁਤ ਕੁਝ ਕਰ ਸਕਦੀ ਹੈ। ਇਹ ਸਿਰਫ ਇਕੱਠ ਦਾ ਹਜੇ ਕੁਝ ਵੀ ਨਹੀਂ। ਜੇ ਸਿੱਖ ਕੌਮ ਪੂਰੀ ਤਰ੍ਹਾਂ ਜਾਗ ਜਾਵੇ, ਤੁਸੀਂ ਇਹ ਦੇਖੋਗੇ ਵੀ ਆਪਣਾ ਰਾਜ ਆਪਣੇ ਹੱਥ ਦੇ ਵਿੱਚ ਹੈ। ਬਸ ਆਪਾਂ ਆਪਣੇ ਹੱਕਾਂ ਨੂੰ ਅੱਗੇ ਨਹੀਂ ਲੈ ਕੇ ਜਾ ਰਹੇ, ਸਿਰਫ ਇੰਨੀ ਗੱਲ ਹੈ। ਬਿਲਕੁਲ ਲਾਈਵ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਕਹਿ ਸਕਦੇ ਹਾਂ ਕਿ ਸਾਡੇ ਕੋਲੋਂ ਜਿਹੜੇ ਸਿੱਖ ਕਾਰਕੁਨ ਵਿਛੜੇ, ਤਾਂ ਕੁਝ ਸੰਕੇਤਕ ਚੀਜ਼ਾਂ ਜਿਹੜੀ ਅਜਿਹੀ ਗੱਲਬਾਤ ਦੇ ਵਿੱਚ ਨਜ਼ਰ ਆ ਰਹੀਆਂ, ਤਾਂ ਤੁਸੀਂ ਦੇਖ ਸਕਦੇ ਹੋ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।
ਦੰਗਿਆਂ ਵਿੱਚ ਫਾਹੇ ਲਓ ਨੂੰ ਮਵਾਦ ਵਿੱਚ ਹੋ ਦੰਗਿਆਂ ਨੂੰ ਸਜ਼ਾ ਦਿਓ ਨੂੰ ਮਵਾਦ ਵਿੱਚ ਦੰਗਾਈਆਂ ਨੂੰ ਸਜ਼ਾ ਦਿਓ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਨਸ਼ਾ ਬੰਦ ਕਰੋ ਭਾਈ ਝੋਟੇ ਪ੍ਰਵਿੰਦਰ ਨੂੰ ਰਿਹਾ ਕਰੋ ਭਾਈ ਅਮਰਤਪਾਲ ਨੂੰ ਰਿਹਾ ਕਰੋ ਭਾਈ ਅਮਰਤਪਾਲ ਨੂੰ ਰਿਹਾ ਕਰੋ ਪਰਵਿੰਦਰ ਝੋਟੇ ਨੂੰ ਰਿਹਾ ਕਰੋ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕਰੋ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕਰੋ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕਰੋ ਰਾਜਮਾਨ ਥਾਣੇ ਹਮਲੇ ਕੀਤਾ ਉਹਨੂੰ ਡਿਬਰੂਗੜ੍ਹ ਜੇਲ੍ਹ ਭੇਜੋ ਡਿਬਰੂਗੜ੍ਹ ਜੇਲ੍ਹ ਭੇਜੋ ਦੰਗਾਈਆਂ ਟੀਵੀ 84 ਦੇ ਨਾਲ ਜੁੜਿਓ ਮੈਂ ਰਜਿੰਦਰ ਸਿੰਘ ਸਵਰਾਜ। ਇਹ ਗੱਲ ਕੀਤੀ ਜਾਵੇ ਤਾਂ 15 ਅਗਸਤ ਨੂੰ ਜਿਹੜਾ ਆਜ਼ਾਦੀ ਦੇ ਦਿਹਾੜੇ ਦੇ ਵਜੋਂ ਮਨਾਇਆ ਜਾਂਦਾ ਹੈ ਤਾਂ ਇਸੇ ਨੂੰ ਲੈ ਕੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸਿੱਖ ਜਥੇਬੰਦੀਆਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਤੇ ਇਹਦੇ ਨਾਲ ਹੋਰ ਜਿਹੜੀਆਂ ਤਮਾਮ ਜਥੇਬੰਦੀਆਂ ਸਹਿਮਤ ਨੇ ਉਹਨਾਂ ਦੇ ਵੱਲੋਂ ਅੱਜ ਦਾ ਦਿਨ ਜਿਹੜਾ 15 ਅਗਸਤ ਦਾ ਦਿਨ ਹੋਵੇਗਾ ਜਿਸ ਨੂੰ ਆਜ਼ਾਦੀ ਦੇ ਦਿਨ ਵਜੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮਨਾਇਆ ਜਾਵੇਗਾ। ਪਰ ਇਸੇ ਨੂੰ ਲੈ ਕੇ ਜਿਹੜਾ ਹੈ ਇਸ ਵਕਤ तमाम ਜਥੇਬੰਦੀਆਂ ਦੇ ਵੱਲੋਂ ਲੁਧਿਆਣਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਵਿੱਚ ਜਿਹੜਾ ਇੱਕ ਰੋਸ ਮਾਰਚ ਇੱਥੋਂ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਇਸ ਰੋਸ ਮਾਰਚ ਨੂੰ ਜਿਹੜਾ ਹੈ ਕੀਤਾ ਜਾਵੇਗਾ। ਬਿਲਕੁਲ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੀਆਂ ਤਸਵੀਰਾਂ ਨੇ ਤਾਂ ਜਿਹੜੀਆਂ ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਗੱਲਬਾਤ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਵਾਰ ਉਹ ਜਿਹੜੀ ਪੂਰੀ ਗੱਲਬਾਤ ਹੈ ਪੂਰਾ ਰੋਸ ਮਾਰਚ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਟੀਵੀ 84 ਦੇ ਨਾਲ ਜੁੜਿਓ ਮੈਂ ਰਜਿੰਦਰ ਸਿੰਘ ਸਵਰਾਜ। ਗੱਲ ਕੀਤੀ ਜਾਵੇ ਤਾਂ 15 ਅਗਸਤ ਦਾ ਦਿਨ ਜਿਹੜਾ ਹੈ ਆਜ਼ਾਦੀ ਦੇ ਦਿਵਸ ਵਜੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮਨਾਇਆ ਜਾਂਦਾ ਹੈ ਤਾਂ ਇਸੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਦੇ ਵੱਲੋਂ ਅਤੇ ਹੋਰ ਜਿਹੜੀਆਂ तमाम ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਜਿਹੜਾ 15 ਅਗਸਤ ਦਾ ਦਿਨ ਹੈ ਉਹ ਕਾਲੇ ਦਿਵਸ ਦੇ ਰੋਸ ਵਜੋਂ ਮਨਾਇਆ ਜਾ ਰਿਹਾ ਹੈ। ਇੱਥੇ ਹੀ ਬਸ ਨਹੀਂ ਤਾਂ ਜਿੱਥੇ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਦਿਨ ਨੂੰ ਕਾਲੇ ਦਿਨ ਵਜੋਂ ਤੈਅ ਕਰਕੇ ਇਸ ਸ਼ਹਿਰ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਜਿਹੜਾ ਰੋਸ ਮਾਰਚ ਸ਼ੁਰੂ ਕਰਕੇ ਵੱਖ-ਵੱਖ ਲੁਧਿਆਣਾ ਸ਼ਹਿਰ ਦੇ ਹਿੱਸਿਆਂ ਦੇ ਵਿੱਚ ਕੀਤਾ ਜਾਵੇਗਾ ਤਾਂ ਸਮਰਥਨ ਵਜੋਂ ਜਿੱਥੇ ਈਸਾਈ ਭਾਈਚਾਰੇ ਦੀ ਗੱਲ ਹੋਵੇ, ਮੁਸਲਿਮ ਭਾਈਚਾਰੇ ਦੀ ਗੱਲ ਹੋਵੇ ਜਾਂ ਹੋਰ ਭਾਈਚਾਰਿਆਂ ਦੇ ਨਾਲ ਜਿਹੜੇ ਸੰਬੰਧ ਰੱਖਣ ਵਾਲੇ ਲੋਕ
ਲੋਕ ਨੇ ਉਹਨਾਂ ਦੇ ਵੱਲੋਂ ਵੀ ਵੱਡੀ ਸ਼ਮੂਲੀਅਤ ਕੀਤੀ ਜਾ ਰਹੀ ਹੈ ਅਤੇ ਇਸ ਗੱਲ ਦਾ ਸਮਰਥਨ ਵੀ ਕੀਤਾ ਜਾ ਰਿਹਾ ਹੈ। ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਇਸ ਰੋਸ ਮਾਰਚ ਦੇ ਵਿੱਚ ਪੂਰੀ ਗੱਲਬਾਤ ਕਿਸ ਤਰ੍ਹਾਂ ਸਾਂਝੀ ਕੀਤੀ ਜਾ ਰਹੀ ਹੈ, ਪੂਰਾ ਕਿਸ ਤਰੀਕੇ ਦਾ ਪ੍ਰੋਗਰਾਮ ਹੈ, ਤਾਂ ਇੱਕ ਵਾਰ ਉਹ ਵੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸਿੱਖਾਂ ਨੂੰ ਵੀ ਚਾਹੀਦਾ ਹੈ ਖਾਲਿਸਤਾਨ ਖਾਲਿਸਤਾਨ ਹਿੰਦੂਆਂ ਨੂੰ ਵੀ ਚਾਹੀਦਾ ਹੈ ਖਾਲਿਸਤਾਨ ਖਾਲਿਸਤਾਨ ਹਿੰਦੂਆਂ ਨੂੰ ਵੀ ਚਾਹੀਦਾ ਖਾਲਿਸਤਾਨ ਖਾਲਿਸਤਾਨ ਹਿੰਦੂਆਂ ਨੂੰ ਵੀ ਚਾਹੀਦਾ ਹੈ ਖਾਲਿਸਤਾਨ ਖਾਲਿਸਤਾਨ ਮੁਸਲਿਮਾਂ ਨੂੰ ਵੀ ਚਾਹੀਦਾ ਖਾਲਿਸਤਾਨ ਖਾਲਿਸਤਾਨ ਮੁਸਲਿਮਾਂ ਨੂੰ ਵੀ ਚਾਹੀਦਾ ਹੈ ਖਾਲਿਸਤਾਨ ਖਾਲਿਸਤਾਨ ਗਰੀਬਾਂ ਨੂੰ ਵੀ ਚਾਹੀਦਾ ਹੈ ਖਾਲਿਸਤਾਨ ਖਾਲਿਸਤਾਨ ਸਾਈਆਂ ਨੂੰ ਵੀ ਚਾਹੀਦਾ ਚੱਲ ਸਿੰਘ ਪਿੰਡਰਾਂਵਾਲੇ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ ਜਿੰਦਾਬਾਦ ਜਿੰਦਾਬਾਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਜਿੰਦਾਬਾਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਜਿੰਦਾਬਾਦ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਲੈ ਕੇ ਰਹਾਂਗੇ ਲੈ ਕੇ ਰਹਾਂਗੇ ਸਿੱਖਾਂ ਨੂੰ ਵੀ ਚਾਹੀਦਾ ਹੈ ਖਾਲਸਤਾਨ ਖਾਲਸਤਾਨ ਸਿੱਖਾਂ ਨੂੰ ਵੀ ਚਾਹੀਦਾ ਹੈ ਖਾਲਸਤਾਨ ਖਾਲਸਤਾਨ ਇਹ ਸਾਡੀ ਮਜਬੂਰੀ ਹੈ ਖਾਲਿਸਤਾਨ ਜ਼ਰੂਰੀ ਹੈ ਇਹ ਸਾਡੀ ਮਜਬੂਰੀ ਹੈ ਖਾਲਿਸਤਾਨ ਜ਼ਰੂਰੀ ਹੈ ਇਹ ਸਾਡੀ ਮਜਬੂਰੀ ਹੈ ਖਾਲਿਸਤਾਨ ਜ਼ਰੂਰੀ ਹੈ ਬਾਈਟ ਬਾਈਟ TV84 ਦੇ ਨਾਲ ਜੁੜੇ ਹੋ ਤਾਂ ਇਸ ਵਕਤ ਦੇਖ ਸਕਦੇ ਹੋ ਕਿ 15 ਅਗਸਤ ਜਿਹੜਾ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਜ਼ਾਦੀ ਦੇ ਦਿਵਸ ਦੇ ਵਜੋਂ ਮਨਾਇਆ ਜਾਂਦਾ ਤਾਂ ਇਸੇ ਨੂੰ ਲੈ ਕੇ ਜਿਹੜਾ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਦੇ ਸਮੇਤ ਹੋਰ ਜਿਹੜੀਆਂ तमाम ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬਿਲਕੁਲ ਲਾਈਵ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਪੂਰਾ ਦ੍ਰਿਸ਼ ਸਾਂਝਾ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਇੱਕ ਵੱਡਾ ਇਕੱਠ ਨਜ਼ਰ ਆ ਰਿਹਾ। ਇਸ ਇਕੱਠ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਰੋਸ ਪ੍ਰਦਰਸ਼ਨ ਨਜ਼ਰ ਆ ਰਿਹਾ ਹੈ।
TV84 ਦੇ ਨਾਲ ਜੁੜੇ ਮੈਂ ਰਜਿੰਦਰ ਸਿੰਘ ਸਭਰਾ। 15 ਅਗਸਤ ਨੂੰ ਲੈ ਕੇ ਜਿੱਥੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਜ਼ਾਦੀ ਦਾ ਦਿਵਸ ਮਨਾਇਆ ਜਾ ਰਿਹਾ ਹੈ, ਤਾਂ ਉੱਥੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸਿੱਖ ਜਥੇਬੰਦੀਆਂ ਦੇ ਵੱਲੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜਾਂ ਦਲ ਖਾਲਸਾ ਦੇ ਵੱਲੋਂ ਇਸ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬਿਲਕੁਲ ਲੁਧਿਆਣਾ ਦੀਆਂ ਲਾਈਵ ਤਸਵੀਰਾਂ ਦੇ ਵਿੱਚ ਜਿਹੜਾ ਪੂਰਾ ਦ੍ਰਿਸ਼ ਹੈ ਤੁਹਾਡੇ ਨਾਲ ਸਾਂਝਾ ਜਿਹੜੀਆਂ ਖਾਸ ਜਥੇਬੰਦੀਆਂ ਨੇ, ਆਗੂ ਨੇ, ਉਹਨਾਂ ਦੇ ਆਗੂਆਂ ਦੇ ਨਾਲ ਗੱਲਬਾਤ ਵੀ ਕਰਨ ਦਾ ਯਤਨ ਕਰਾਂਗੇ। ਤਾਂ ਪਰਮਜੀਤ ਸਿੰਘ ਮੇਰੇ ਨਾਲ ਨੇ, ਪਰਮਜੀਤ ਸਿੰਘ ਮੰਨ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰੋਸ ਪ੍ਰਦਰਸ਼ਨ ਦਾ ਖਾਸ ਮੰਤਵ ਕੀ ਹੈ, ਕਿਉਂਕਿ ਹਰ ਸਾਲ ਦੀ ਤਰ੍ਹਾਂ ਕੀਤਾ ਜਾਂਦਾ ਹੈ, ਤਾਂ ਇਸ ਵਾਰ ਵੀ ਜਿਹੜਾ ਵੱਖ-ਵੱਖ ਮੰਗਾਂ ਦੇ ਉੱਪਰ ਜਾਂ ਜਿਹੜੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮਾਨ ਸਾਹਿਬ, ਸਭ ਤੋਂ ਪਹਿਲਾਂ ਜਿਹੜਾ ਇੱਕ ਜਿੱਥੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਜ਼ਾਦੀ ਦਾ ਦਿਵਸ ਮਨਾਇਆ ਜਾ ਰਿਹਾ ਹੈ, ਤੁਹਾਡੇ ਵੱਲੋਂ ਰੋਸ ਪ੍ਰਦਰਸ਼ਨ ਕਰਨ ਦਾ ਕਾਰਨ ਕੀ ਹੈ ਜੀ? ਕਾਰਨ ਇੱਕੋ ਹੀ ਹੈ ਕਿ ਆਜ਼ਾਦੀ ਸਾਡੀ ਨਹੀਂ ਗੀ। ਇੰਡੀਆ ਨੂੰ ਆਜ਼ਾਦੀ ਮਿਲੀ ਹੋਏਗੀ, ਇੰਡੀਆ ਵਾਲੇ ਲੋਕ ਮਨਾਈ ਜਾਣ। ਪੰਜਾਬ 1947 ਦੇ ਵਿੱਚ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਦੇ ਵਿੱਚ ਫਸ ਗਿਆ ਆ, ਤੇ ਜਦੋਂ ਤੱਕ ਅਸੀਂ ਆਜ਼ਾਦ ਨਹੀਂ ਹੁੰਦੇ ਉਦੋਂ ਤੱਕ ਅਸੀਂ ਬਗਾਨੀਆਂ ਦੀਆਂ ਆਜ਼ਾਦੀਆਂ ਦੇ ਜਸ਼ਨ ਮਨਾ ਕੇ ਕੀ ਲੈਣਾ। ਸੋ ਮੈਸੇਜ ਬੜਾ ਸਾਫ਼ ਹੈ, ਇਹਨਾਂ ਦਿਨਾਂ ਨੂੰ ਬਾਈਕਾਟ ਕਰਨ ਦਾ ਇੱਕੋ ਮਤਲਬ ਆ ਕਿ ਪੰਜਾਬ ਦੇ ਲੋਕਾਂ ਨੂੰ ਇਸ ਭਰਾਓ, ਤੁਸੀਂ ਗੁਲਾਮ ਹੋ, ਆਪਣੀ ਆਜ਼ਾਦੀ ਲਈ ਜਦੋਜਹਿਦ ਕਰੋ। ਜਿੱਦਣ ਆਪ ਆਜ਼ਾਦ ਹੋ ਜਾਓਗੇ ਉਦੋਂ ਬੇਸ਼ੱਕ ਇਹਨਾਂ ਨਾਲੋਂ 10 ਗੁਣਾ ਜ਼ਿਆਦਾ ਖੁਸ਼ੀਆਂ ਮਨਾ ਲਿਆ। ਇੱਥੇ ਦੇ ਕੁਝ ਅਜਿਹੇ ਲੋਕ ਵੀ ਹੈ ਕਿ ਜਿਹੜੀਆਂ ਤਮਾਮ ਸਾਰੀਆਂ ਗੱਲਾਂ ਤੁਸੀਂ ਕਰਦੇ ਹੋ ਸਮਝਣ ਵਾਸਤੇ ਤਿਆਰ ਨਹੀਂ। ਸਮਝ ਆਣਗੇ ਜਦੋਂ ਮਾਹੌਲ ਬਣਦਾ ਉਦੋਂ ਸਾਰਾ ਕੁਝ ਸਮਝ ਜਾਂਦੇ ਹੁੰਦੇ ਆ। ਇਹ ਜਿੱਦਣ ਇੰਡੀਆ ਵਾਲਿਆਂ ਨੇ ਆਪਣੀ ਆਜ਼ਾਦੀ ਦੀ ਜੰਗ ਲੜੀ ਉਦੋਂ ਵੀ ਇਹੋ ਜਿਹੇ ਬਥੇਰੇ ਸੀ ਜਿਹੜੇ ਉਦੋਂ ਉਹਨਾਂ ਦੀ ਸੁਣਨ ਨੂੰ ਵੀ ਤਿਆਰ ਨਹੀਂ। ਇਹ ਕੋਈ ਨਵੀਂ ਗੱਲ ਨਹੀਂ ਗੀ। ਜਿਸ ਤਰੀਕੇ ਦੇ ਨਾਲ ਜੇ ਇਕੱਠ ਦੀ ਗੱਲ ਕੀਤੀ ਜਾਵੇ, ਜਿੱਥੇ ਸਿੱਖਾਂ ਦੀਆਂ ਵੱਡੀਆਂ ਸ਼ਖਸੀਅਤਾਂ ਪੁੱਜੀਆਂ ਨੇ, ਤਾਂ ਉੱਥੇ ਨੌਜਵਾਨਾਂ ਦੇ ਇਕੱਠ ਨੂੰ ਲੈ ਕੇ ਕੀ ਦੇਖਦੇ ਹੋ ਜੀ? ਨੌਜਵਾਨ ਇਸ ਵਾਰ ਵੱਡੀ ਗਿਣਤੀ ਦੇ ਸ਼ਾਮਲ ਹੋਏ ਔਰ ਇਹ ਗਿਣਤੀ ਹਰ ਸਾਲ ਵੱਧਦੀ ਪਈ ਹੈ। ਮੈਂ ਹਰ ਵਾਰ ਇਹੋ ਗੱਲ ਹੀ ਕਹੀ ਨਾ ਵੀ ਇਸ ਵਾਰ ਨੌਜਵਾਨ ਪਿਛਲੇ ਵਾਰ ਨਾਲੋਂ ਵੱਧ ਸ਼ਾਮਲ ਹੋਏ ਨੇ। ਸੇਮ ਡਾਇਲੋਗ ਇਸ ਵਾਰ ਹੋ ਸਕਦਾ ਕਿਸੇ ਨੂੰ ਇਹ ਲੱਗੇ ਵੀ ਵਾਰ-ਵਾਰ ਇੱਕੋ ਗੱਲ ਹੀ ਕਹਿ ਦਿੰਦਾ, ਪਰ ਹੁੰਦਾ ਹੀ ਹਰ ਵਾਰ ਐਵੇਂ ਆ ਕਿ ਜਿੰਨੇ ਨੌਜਵਾਨ ਪਿਛਲੇ ਸਾਲ ਆਉਂਦੇ ਨੇ, ਅਗਲੇ ਸਾਲ ਉਹ ਤੋਂ ਵੀ ਵੱਧ ਆਉਂਦੇ ਨੇ। ਸੋ ਇੱਕ ਚੰਗਾ ਸੰਕੇਤ ਹੈ ਪੰਜਾਬ ਵਾਸਤੇ, ਪੰਜਾਬ ਦੇ ਸੰਘਰਸ਼ ਵਾਸਤੇ, ਸਿੱਖ ਕੌਮ ਦੇ ਸੰਘਰਸ਼ ਵਾਸਤੇ। ਨੌਜਵਾਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਪਹਿਚਾਨਣਾ ਸ਼ੁਰੂ ਕਰਤਾ ਆ। ਉਹਨਾਂ ਨੂੰ ਸਮਝ ਆ ਗਈ ਆ ਵੀ ਇਹ ਮੁਲਕ ਸਾਡਾ ਨਹੀਂਗਾ, ਇਹਦਾ ਸਿਰਫ ਗਲਬਾ ਹੀ ਹੈ ਸਾਡੇ ਉੱਤੇ। ਜਦੋਂ ਵੀ ਕਿਸੇ ਨਾ ਕਿਸੇ ਤਰੀਕੇ ਦਾ ਇਵੈਂਟਸ ਹੁੰਦਾ, ਕਿਸੇ ਵੀ ਧਿਰ ਦੇ ਨਾਲ ਸੰਬੰਧਿਤ ਹੋਵੇ, ਤਾਂ ਖਾਸ ਕਰ ਜਦੋਂ ਘੱਟ ਗਿਣਤੀਆਂ ਦੀ ਗੱਲ ਆਉਂਦੀ ਹੈ, ਤੇ ਖਾਸ ਕਰ ਜਦੋਂ ਨੈਸ਼ਨਲ ਮੀਡੀਆ ਦੇ ਭੂਮਿਕਾ ਨੂੰ ਦੇਖਦੇ ਹਾਂ, ਤਾਂ ਕਿਤੇ ਨਾ ਕਿਤੇ ਖਾਸ ਕਰ ਤੁਹਾਨੂੰ ਲੈ ਕੇ ਸਪੇਸ ਕਿਉਂ ਦਿੱਤੀ ਜਾਂਦੀ ਹੈ? ਸਪੇਸ ਕਿਉਂ ਦਿੱਤੀ ਜਾਂਦੀ ਕਿ ਨਹੀਂ? ਨਹੀਂ, ਮੀਡੀਆ ਦੇ ਵਿੱਚ ਸਪੇਸ ਜਿੰਨੀ ਮਿਲਦੀ ਹੈ ਬਾਕੀ ਪਾਰਟੀਆਂ ਤੁਸੀਂ ਵੇਖੋ ਜਿੰਨੀ ਸਪੇਸ ਭਾਵੇਂ ਛੱਡੋ, ਮੈਂ ਕਹਿੰਦਾ ਇੱਕ ਬੰਦੇ ਨੂੰ ਸਿਰਫ ਇੰਡੀਆ ਦੇ ਵਿੱਚ ਜਿੰਨੀ ਸਪੇਸ ਮਿਲਦੀ ਆ, ਉਹਦੇ ਮੁਕਾਬਲੇ ਤੁਸੀਂ ਜਿਹੜੀ ਸਾਡੇ ਵਾਲੇ ਵਿਚਾਰਧਾਰਾ ਉਹਨੂੰ ਮੀਡੀਆ ਕਿੰਨੀ ਸਪੇਸ ਦਿੰਦਾ ਸਾਡੇ ਸਾਹਮਣੇ ਆ। ਠੀਕ ਹੈ, ਇੱਥੇ ਤੇ ਇੰਡੀਆ ਇੰਨੀ ਕੁ ਸਪੇਸ ਦਿੰਦਾ ਹੈ ਕਿ ਜਿਹੜੇ ਸਾਡੇ ਸੋਸ਼ਲ ਮੀਡੀਆ ਅਕਾਊਂਟਸ ਨੇ ਉਹ ਵੀ ਬੰਦ ਕੀਤੇ ਹੋਏ ਨੇ, ਇਹਨੂੰ ਸਪੇਸ ਦਿੰਦੇ ਨੇ। ਜੇ ਇਹ ਸਪੇਸ ਦੇਣੀ ਹੈ ਤਾਂ ਮੈਨੂੰ ਫਿਰ ਪਤਾ ਨਹੀਂ ਲੱਗਦਾ ਵੀ ਰਿਸਟ੍ਰਿਕਸ਼ਨਸ ਕੀ ਹੁੰਦੀਆਂ ਜਾਂ ਪਾਬੰਦੀਆਂ ਕੀ ਹੁੰਦੀਆਂ। ਸੋ ਇਹ ਤਾਂ ਇੰਡੀਆ ਦਾ ਚਿਹਰਾ ਹੈ, ਜਿੱਥੇ ਆਪਣੇ ਮੇਨਸਟ੍ਰੀਮ ਮੀਡੀਆ 'ਤੇ ਕੀ ਜਗ੍ਹਾ ਦੇਣੀ ਇਹਨਾਂ ਨੇ। ਜਿਹੜੀ ਸਾਡੀ ਆਪਣੇ ਹੱਥ ਆ, ਜਿਹੜਾ ਸਾਡਾ ਆਪਣਾ ਸੋਸ਼ਲ ਮੀਡੀਆ, ਇਹ ਤੇ ਉਹਦਾ ਨਿਸਾਰ ਨਿਕਲਣ ਦਿੰਦੇ। ਲੁਧਿਆਣੇ ਦੀਆਂ ਗਲੀਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨ ਦਾ ਜਿਹੜਾ ਖਾਸ ਮੰਤਵ ਮੰਨਿਆ ਜਾਵੇ, ਲੋਕਾਂ ਨੂੰ ਜਾਗਰੂਕ ਕਰਨਾ, ਅਵੇਅਰਨੈਸ ਪੈਦਾ ਕਰਨੀ। ਸਿਰਫ ਅਵੇਅਰਨੈਸ ਪੈਦਾ ਕਰਨੀ, ਸਾਡਾ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂਗਾ। ਅਸੀਂ ਆਪਣੇ ਲੋਕਾਂ ਨੂੰ ਸਮਝਾਉਣ ਨਿਕਲੇ ਆ ਕਿ 15 ਅਗਸਤ 26 ਜਨਵਰੀ ਆ ਸਾਡੀਆਂ ਨਹੀਂ ਹੈਗੀਆਂ, ਇਹਨਾਂ ਦੀਆਂ ਜਸ਼ਨਾਂ ਤੋਂ ਬਾਹਰ ਰਹੋ, ਇਹਨਾਂ ਦੀਆਂ ਖੁਸ਼ੀਆਂ 'ਚੋਂ ਬਾਹਰ ਰਹੋ। ਬਿਲਕੁਲ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਨ ਦੇ ਨਾਲ ਗੱਲਬਾਤ ਕੀਤੀ। ਤਾਂ ਇੱਧਰਲੇ ਪਾਸੇ ਤੋਂ ਮੈਂ ਪਿਛਲੇ ਪਾਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦਾ ਕਿ ਕਿਸ ਤਰੀਕੇ ਦੇ ਨਾਲ ਵੱਡੀ ਤਾਦਾਦ ਦੇ ਵਿੱਚ ਜਿਹੜਾ ਲੋਕਾਂ ਦਾ ਇਕੱਠ ਹੈ। ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ, ਜਿੱਥੇ ਸਿੱਖਾਂ ਦੇ ਆਗੂ ਵੱਡੀ ਤਾਦਾਦ ਦੇ ਵਿੱਚ ਪੁੱਜੇ ਨਾ, ਤਾਂ ਉੱਥੇ ਨੌਜਵਾਨ ਆਗੂਆਂ ਦੇ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਦੇ ਨਾਅਰੇ ਵੀ ਬੁਲੰਦ ਕੀਤੇ ਜਾ ਰਹੇ ਨੇ। ਬਿਲਕੁਲ ਲਾਈਵ ਤਸਵੀਰਾਂ ਦੇ ਵਿੱਚ ਪੂਰਾ ਦ੍ਰਿਸ਼ ਤੁਹਾਡੇ ਨਾਲ ਸਾਂਝਾ ਕਰ ਰਹੇ। ਬਿਲਕੁਲ ਲੰਬਾ ਇਕੱਠ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵੱਡਾ ਇਕੱਠ ਇਸ ਰੋਸ ਮਾਰਚ ਦੇ ਵਿੱਚ ਪੁੱਜਾ ਹੈ। ਬਹੁਤ ਲੰਬੀਆਂ ਤਸਵੀਰਾਂ ਨੇ, ਬਹੁਤ ਵੱਡਾ ਇਕੱਠ ਇਸ ਮਾਰਚ ਦੇ ਵਿੱਚ ਨਜ਼ਰ ਆ ਰਿਹਾ ਹੈ। ਜਿਸ ਤਰੀਕੇ ਦੇ ਨਾਲ ਇੱਥੇ ਲੋਕਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਬਿਲਕੁਲ ਪਲ ਪਲ ਦੀ ਜਿਹੜੀ ਗੱਲਬਾਤ ਹੈ, ਹੋਰ ਵੀ ਯਤਨ ਕਰਾਂਗੇ ਕਿ ਇਸੇ ਮੁੱਦੇ ਦੇ ਉੱਪਰ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕੀਤੀ ਜਾ ਸਕੇ। ਔਰ ਜਿਸ ਤਰੀਕੇ ਦੇ ਨਾਲ ਵੱਡੀ ਤਾਦਾਦ ਦੇ ਵਿੱਚ ਲੋਕ ਪੁੱਜੇ ਨੇ ਅਤੇ ਜਿਹੜੇ ਆਜ਼ਾਦੀ ਦੇ ਘੁਲਾਟੀਏ ਨੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਾਂ ਜਿਹੜੀਆਂ ਹੋਰ ਸਿੱਖਾਂ ਦੀਆਂ ਵੱਡੀਆਂ ਪ੍ਰਮੁੱਖ ਮੰਗਾਂ ਨੇ, ਉਹਨਾਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਵੀ ਜ਼ਾਹਰ ਕੀਤਾ ਜਾ ਰਿਹਾ ਹੈ।
ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ तमाम ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਇਸ ਦਿਹਾੜੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਖੁਦ ਹੀ ਤਗਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਲੰਬਾ ਕਿੰਨਾ ਵੱਡਾ ਇਕੱਠ ਖਾਸ ਕਰ ਅੱਜ ਦੇ ਜਿਹੜੇ ਰੋਸ ਮਾਰਚ ਦੇ ਵਿੱਚ ਪ੍ਰੋਟੈਸਟ ਇਵੈਂਟਸ ਦੇ ਵਿੱਚ ਨਜ਼ਰ ਆ ਰਿਹਾ ਹੈ। ਬਿਲਕੁਲ ਲਾਈਵ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਪੂਰਾ ਦ੍ਰਿਸ਼ ਸਾਂਝਾ ਕਰ ਰਹੇ ਹਾਂ। ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਮਣੀਪੁਰ ਦੇ ਵਿੱਚ ਕਿੰਨੀ ਵੱਡੀ ਹਿੰਸਾ ਹੋਈ ਹੈ ਔਰ ਨੌ ਵਿਵਾਦ ਹਰਿਆਣਾ ਵਿੱਚ ਵੀ ਕਿੰਨੀ ਵੱਡੀ ਹਿੰਸਾ ਹੋਈ ਹੈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਘੱਟ ਗਿਣਤੀਆਂ ਉੱਪਰ ਕਿੰਨੇ ਜ਼ਬਰ ਅਤੇ ਜ਼ੁਲਮ ਕੀਤੇ ਜਾਂਦੇ ਨੇ, ਜ਼ਬਰ ਵੀ ਕਰਦੇ ਨੇ, ਜ਼ੁਲਮ ਵੀ ਕਰਦੇ ਨੇ। ਤੇ ਦੋਸਤੋ ਅੱਗ ਅੱਜ ਆਪਣੇ ਗਵਾਰ ਦੇ ਵਿੱਚ ਲੱਗੀ ਹੈ ਤੇ ਅੱਗ ਅਮਨ ਤੱਕ ਵੀ ਪਹੁੰਚੂਗੀ। ਅਸੀਂ ਉਸ ਦੇ ਲਈ ਅੱਜ ਕਾਲੀ ਕਸਮ ਮਨਾ ਰਹੇ ਹਾਂ, ਕਾਲਾ ਦਿਨ ਮਨਾ ਰਹੇ ਹਾਂ। ਖਾਲਿਸਤਾਨ ਖਾਲਿਸਤਾਨ ਸਰਦਾਰ ਸਿਮਰਜੀਤ ਸਿੰਘ ਮਾਨ, ਸਰਦਾਰ ਸਿਮਰਜੀਤ ਸਿੰਘ ਮਾਨ, ਦਲ ਖਾਲਸਾ, ਦਲ ਖਾਲਸਾ। ਇਸ ਮਾਰਚ ਦੇ ਵਿੱਚ ਦੇਖ ਸਕਦੇ ਹੋ ਕਿ ਸਿੱਖ ਕੌਮ ਦੇ ਆਗੂ ਸਰਦਾਰ ਸਿਮਰਜੀਤ ਸਿੰਘ ਮਾਨ ਆਪਣੇ ਸਾਥੀਆਂ ਦੇ ਸਮੇਤ ਨੇ ਇਸ ਮਾਰਚ ਦੇ ਵਿੱਚ ਸ਼ਮੂਲੀਅਤ ਕਰਦੇ ਵੀ ਨਜ਼ਰ ਆਉਂਦੇ ਨੇ, ਜਿੱਥੇ ਦਲ ਖਾਲਸਾ ਦੇ ਵੱਲੋਂ ਜਿਹੜਾ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦਿੱਤਾ ਗਿਆ। ਤਾਂ ਉਧਰ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਕਿਤੇ ਨਾ ਕਿਤੇ ਸਮਰਥਨ ਵੀ ਕੀਤਾ ਜਾ ਰਿਹਾ, ਜਿੱਥੇ ਉਹਨਾਂ ਦੇ ਵੱਲੋਂ ਉਹਨਾਂ ਦੇ ਸਾਥੀਆਂ ਦੇ ਵੱਲੋਂ ਸਮਰਥਨ ਕੀਤਾ ਜਾ ਰਿਹਾ। ਤਾਂ ਉਧਰ ਦੂਜੇ ਪਾਸੇ ਜਿਹੜੀਆਂ ਕਹਿ ਸਕਦੇ ਆ ਕਿ ਹੋਰ ਜਿਹੜੀਆਂ तमाम ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਵੀ ਇਸ ਮਾਰਚ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬਿਲਕੁਲ ਇਹ ਲਾਈਵ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਪੂਰਾ ਦ੍ਰਿਸ਼ ਲੁਧਿਆਣਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਜਿਹੜਾ ਆਰੰਭ ਹੋਇਆ ਇਹ ਮਾਰਚ, ਤਾਂ ਇਸ ਮਾਰਚ ਦੇ ਵਿੱਚ ਪੂਰੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮਾਰਚ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਪਰ ਕੀਤਾ ਕੀ ਜਾ ਰਿਹਾ, ਉਹਦੀ ਮਾਤਾ ਤੇ ਉਹਦੀ ਭੈਣ ਨੂੰ ਯੂਕੇ ਜਾਣ ਦੇ ਲਈ ਵੀਜ਼ਾ ਨਹੀਂ ਦਿੱਤਾ ਗਿਆ। ਕਿਉਂ ਨਹੀਂ ਦਿੱਤਾ ਗਿਆ? ਸਾਡੀਆਂ ਸਿੱਖਾਂ ਦੀਆਂ ਲਾਸ਼ਾਂ ਤੋਂ ਵੀ ਤੁਹਾਨੂੰ ਡਰ ਲੱਗਦਾ ਹੈ? ਅੱਜ ਸਾਡੀਆਂ ਲਾਸ਼ਾਂ ਵੀ ਤੁਹਾਨੂੰ ਡਰਾ ਰਹੀਆਂ ਨੇ। ਜੇ ਅਸੀਂ ਗੱਲ ਕਰਦੇ ਹਾਂ ਭਾਈ ਹਰਦੀਪ ਸਿੰਘ ਨਿੱਜਰ, ਜਿਨੇ ਅਸਲ ਵਿੱਚ ਇਨਸਾਨੀਅਤ ਦੀ ਗੱਲ ਕਰ ਰਿਹਾ ਹੈ, ਉਹਨੂੰ ਕੈਨੇਡਾ ਦੀ ਧਰਤੀ ਤੇ ਮਾਰ ਦਿੱਤਾ ਜਾਂਦਾ, ਉਹਦਾ ਕਤਲ ਕਰ ਦਿੱਤਾ ਜਾਂਦਾ। ਕਿਉਂ? ਸਾਡੇ ਸਵਾਲਾਂ ਦੇ ਜਵਾਬ ਦਿਓ। ਅੱਜ ਸਾਡੇ ਸਿੱਖਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ, ਉਹਨਾਂ ਨੂੰ ਬੇਵਜ੍ਹਾ ਬਿਨਾਂ ਗਲਤੀਆਂ ਤੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕਿਉਂ ਬੰਦ ਕੀਤਾ ਗਿਆ? ਸਾਨੂੰ ਦੱਸੋ। ਜੇ ਹਰਿਆਣਾ ਦੇ ਵਿੱਚ ਉੱਥੇ ਥਾਣੇ ਭੰਨੇ ਗਏ, ਤੁਹਾਨੂੰ ਇੱਕ ਬੰਦੇ ਨੂੰ ਵੀ ਨਹੀਂ ਤੁਸੀਂ ਕੈਦ ਕੀਤਾ, ਉਹਦੇ ਉੱਤੇ ਕੋਈ ਐਨਐਸਏ ਨਹੀਂ ਲਗਾਈ ਗਈ। ਸਿੱਖਾਂ ਉੱਤੇ ਹੀ ਕਿਉਂ? ਕੇਵਲ ਸਿੱਖਾਂ ਉੱਤੇ ਹੀ ਕਿਉਂ? ਘੱਟ ਗਿਣਤੀਆਂ ਨਾਲ ਜਿਹੜੇ ਗਲਤ ਕੰਮ ਹੋ ਰਿਹਾ ਉਹਨੂੰ ਬੰਦ ਕਰੋ। ਸਾਡੀ ਅੱਜ ਦੀ ਆਵਾਜ਼ ਹੈ। ਬਾਰ-ਬਾਰ ਗੱਲ ਨਹੀਂ ਹੋਣੀ। ਸਾਰੇ ਆ ਗਏ ਭਾਈ, ਤੁਹਾਡਾ ਸਿਸਟਮ ਇਹਨਾਂ ਇਦਾਂ ਦਾ ਬਣਿਆ ਹੋਇਆ, ਕੀ ਕਰੀਏ ਦੱਸੋ? ਕੋਈ ਨਹੀਂ, ਸੰਗਤ ਨਾਲ ਇਦਾਂ ਦਾ ਹੁੰਦਾ ਭਾਈ ਸਾਹਿਬ। ਹੁਣ ਸੰਗਤ ਨੇ ਇਦਾਂ ਅਸੀਂ ਅੱਜ ਤੱਕ ਨਹੀਂ ਦੇਖਿਆ ਜੀ। ਚਲੋ ਸੰਗਤ ਜਾਂਦੀ ਜੀ ਸਰ, ਕੌਣ ਸਾਹਿਬ ਬੋਲੋ ਜੀ। ਬਾਬਾ ਜੀ ਬੋਲੋ। ਹਾਂਜੀ ਸਰ ਮਾਤਾ ਆ ਗਏ ਜੀ। ਮਾਨ ਸਾਹਿਬ ਗੱਡੀ ਦੇ ਨਾਲ ਖੜੇ ਹੋਣਾ, ਆ ਕੈਮਰਾ ਆਪਣਾ ਥੋੜਾ ਛੱਡ ਦਿਓ ਜੀ, ਜਿਆਦਾ ਭਰਾ ਆਪਣੀ ਗੱਡੀ ਕੀ ਹੋ ਜਾਓ ਜੀ। ਮਾਨ ਸਾਹਿਬ ਇਹ ਤਾਂ ਸਰਕਾਰੀ ਗੱਡੀ ਓਏ ਖੜ ਜਾ ਭਰਾਵਾ, ਉਹ ਪਿੱਛੇ ਨੂੰ ਹੋ ਰਹੇ ਆ। ਉਹ ਤਾਰ ਹੀ ਦਿਖਾਉਂਦੇ ਉਹਦੇ ਨਾਲ ਤੇ ਫਿਰ ਬੈਕ ਤੇ ਲਗਾ ਲਓ। ਗੱਡੀ ਖੁੱਕ ਗਈ ਹੈ। ਜੇ
ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਗੁਰਬਾਣੀ ਵਿੱਚ ਅਸੀਂ ਲਗਾਤਾਰ ਪੜ੍ਹਦੇ ਹਾਂ, ਸਾਨੂੰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਇਆ ਨਾ ਜ਼ੁਲਮ ਕਰਨਾ ਹੈ ਤੇ ਨਾ ਜ਼ੁਲਮ ਸਹਿਣਾ ਹੈ। ਜ਼ੁਲਮ ਦੀ ਇੰਤਹਾ ਹੋ ਗਈ। ਭਾਈ ਅਵਤਾਰ ਸਿੰਘ ਖੰਡਾ ਜਿਨ੍ਹਾਂ ਨੂੰ ਯੂਕੇ ਦੇ ਵਿੱਚ ਮਾਰ ਦਿੱਤਾ ਜਾਂਦਾ ਹੈ, ਜਿਨ੍ਹਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ, ਉਹਨਾਂ ਦਾ ਸੰਸਕਾਰ ਕਰਨ ਲਈ ਉਹਨਾਂ ਦੀ ਮਾਂ ਤੇ ਭੈਣ ਨੂੰ ਉੱਥੇ ਨਹੀਂ ਜਾਣ ਦਿੱਤਾ ਜਾਂਦਾ। ਕੀ ਇਹ ਮਨੁੱਖੀ ਅਧਿਕਾਰ ਨਹੀਂ? ਕੀ ਇਹ ਭਾਰਤ ਜਿਹੜਾ ਅਸੀਂ ਕਹਿੰਦੇ ਹਾਂ ਸੁਤੰਤਰ ਰਾਜ ਹੈ, ਜਿਹਦੀ ਜਸ਼ਨ ਮਨਾਏ ਜਾਣੇ ਨੇ, ਕੱਲ 15 ਅਗਸਤ ਨੂੰ ਇਹ ਜਸ਼ਨ ਮਨਾ ਰਹੇ ਨੇ ਆਜ਼ਾਦੀ ਦੇ। ਕਾਹਦੀ ਆਜ਼ਾਦੀ? ਅਸੀਂ ਭਾਰਤ ਦੇ ਨਾਗਰਿਕ ਨਹੀਂ ਆ? ਭਾਰਤ ਦੇ ਨੂੰ ਆਜ਼ਾਦ ਕਰਾਉਣ ਦੇ ਵਿੱਚ 85% ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ। ਕਿੱਥੇ ਗਿਆ ਉਹ ਇਤਿਹਾਸ? ਸਾਡੇ ਬੱਚਿਆਂ ਨੂੰ ਕਿਉਂ ਨਹੀਂ ਪੜਾਇਆ ਜਾ ਰਿਹਾ ਉਹ ਇਤਿਹਾਸ? ਸਾਨੂੰ ਆਤੰਕਵਾਦੀ ਠਹਿਰਾ ਦਿੱਤਾ ਗਿਆ, ਸਾਨੂੰ ਟੈਰਰਿਸਟ ਕਿਹਾ ਜਾਂਦਾ ਹੈ। ਕਹਿਣਾ ਤਾਂ ਬੜਾ ਸੌਖਾ ਹੈ, ਪਰ ਜਿਨ੍ਹਾਂ 85% ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ, ਪਹਿਲੇ ਉਹਨਾਂ ਦੇ ਵਰਕੇ ਸਾਡੇ ਬੱਚਿਆਂ ਨੂੰ ਪੜਾਓ ਕਿ ਉਹ ਕਿਹੜੇ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ। ਜੇ ਅਸੀਂ ਗੱਲ ਕਰਦੇ ਹਾਂ ਅੱਜ ਭਾਈ ਹਰਦੀਪ ਸਿੰਘ ਨਿੱਜਰ ਦੀ, ਕੈਨੇਡਾ ਦੇ ਵਿੱਚ ਭਾਰਤ ਸਰਕਾਰ ਨੇ ਉਹਨੂੰ ਕਤਲ ਕਰਵਾ ਦਿੱਤਾ ਗਿਆ। ਕੈਸੀ ਸਰਕਾਰ ਹੈ ਇਹ ਜਿਹਨੂੰ ਸਿੱਖਾਂ ਤੋਂ ਇੰਨਾ ਡਰ ਲੱਗ ਰਿਹਾ ਹੈ? ਉਹ ਕਹਿੰਦੇ 100 ਗੰਡੇ ਵੀ ਉੱਪਰ ਚੜ ਕੇ ਮਾਰੀ ਜਾਂਦੇ ਨੇ ਤੇ ਰੋਈ ਵੀ ਜਾਂਦੇ ਨੇ, ਇਹਨਾਂ ਦਾ ਉਹ ਹਾਲ ਹੈ। ਫਿਰ ਉਹਦੇ ਬਾਅਦ ਅਸੀਂ ਗੱਲ ਕਰ ਰਹੇ ਹਾਂ ਭਾਰਤ ਸਰਕਾਰ ਅੱਜ ਜਸ਼ਨ ਮਨਾਉਣ ਜਾ ਰਹੀ ਹੈ 15 ਅਗਸਤ ਦੀ। ਸਾਰੇ ਭਾਰਤ ਦੇ ਵਿੱਚ ਤਿਆਰੀਆਂ ਹੋ ਰਹੀਆਂ ਨੇ, ਪਰ ਸਿੱਖਾਂ ਦੇ ਨਾਲ ਜਿਹੜੀਆਂ ਅਨਹੋਣੀਆਂ ਹੋ ਰਹੀਆਂ ਨੇ, ਅੱਜ 100 ਤੋਂ ਵੱਧ ਜਿਹੜੇ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਦੇ ਖਿਲਾਫ ਹਾਈ ਕੋਰਟ ਤੱਕ ਨੇ ਕਹਿ ਦਿੱਤਾ ਕੋਈ ਪ੍ਰੂਫ ਨਹੀਂ ਹੈ, ਪਰ ਫਿਰ ਵੀ ਉਹਨਾਂ ਨੂੰ ਸਰਕਾਰ ਛੱਡ ਨਹੀਂ ਰਹੀ। ਕੀ ਗੱਲ ਹੈ? ਡਰ ਲੱਗਦਾ ਹੈ? ਡਰ ਲੱਗਦਾ ਹੈ। ਬੰਦ ਵੀ ਕਰ ਰਹੇ ਹਾਂ, ਅਸੀਂ ਚੀਕਾਂ ਵੀ ਮਾਰ ਰਹੇ ਹਾਂ, ਅਸੀਂ ਰੋ ਵੀ ਰਹੇ ਹਾਂ। ਅਸੀਂ ਖੜੇ ਕਿੱਥੇ ਹਾਂ? ਸਾਡੇ ਮਨ ਦੇ ਵਿੱਚ ਰੋਸ ਹੈ। ਅੱਜ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਭਾਰੀ ਗਿਣਤੀ ਵਿੱਚ ਜਿੱਥੇ ਸਿੰਘਾਂ ਨੇ ਸਿੰਘਣੀਆਂ ਨੇ ਅੱਜ ਰੋਸ ਮੁਜ਼ਾਹਰਾ ਕੀਤਾ ਹੈ। ਸਾਡੇ ਸਾਰਿਆਂ ਦੇ ਮਨਾਂ ਵਿੱਚ ਰੋਸ ਹੈ। ਇਹ ਜਿਹੜਾ ਤੁਸੀਂ ਕਾਲਾ ਦਿਵਸ ਕੱਲ ਮਨਾਉਣਾ ਹੈ, ਇਹ ਅਸੀਂ ਕਾਲਾ ਦਿਵਸ ਮਨਾ ਰਹੇ ਹਾਂ। ਕਿਉਂ? ਕਿਉਂਕਿ ਜਿਸ ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਸਾਡੇ ਵੀਰਾਂ ਨੇ ਸ਼ਹੀਦੀਆਂ ਦਿੱਤੀਆਂ, ਅੱਜ ਚੀਨ ਦੇ ਬਾਰਡਰ ਤੇ ਅੱਜ ਵੀ ਜਾ ਕੇ ਦੇਖ ਲਓ, ਉੱਥੇ 85% ਸਿੱਖ ਹੋਣਗੇ। ਮਰਨ ਦੇ ਲਈ ਸਿੱਖ ਅੱਗੇ ਆ ਜਾਣ, ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਸਿੱਖ ਅੱਗੇ ਆ ਜਾਣ, ਸ਼ਹਾਦਤਾਂ ਪਾਉਣ ਲਈ ਸਿੱਖ ਅੱਗੇ ਆ ਜਾਣ। ਤੇ ਜਦੋਂ ਸਿੱਖਾਂ ਦੇ ਬੱਚੇ ਅੱਗੇ ਆ ਕੇ ਨਸ਼ੇ ਬੰਦ ਕਰਵਾਉਣ ਤੇ ਤੁਸੀਂ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹਾਂ ਦੇ ਵਿੱਚ ਬੰਦ ਕਰ ਦੋਗੇ। ਪੰਜਾਬ ਨੂੰ ਫਿਰ ਕਹਿ ਦੋਗੇ ਪੰਜਾਬ ਨੂੰ 3 ਤਰਫੋਂ ਅੱਜ ਨਸ਼ਾ ਸਪਲਾਈ ਹੋ ਰਿਹਾ ਹੈ, ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ, ਬਲੋਚਿਸਤਾਨ ਤੋਂ। ਕਿਉਂ? ਉਹਦੇ ਲਈ ਸਰਕਾਰ ਕਿਉਂ ਨਹੀਂ ਮੂੰਹ ਖੋਲ ਰਹੀ? ਜੇ ਅਸੀਂ ਅੱਜ ਇੱਥੇ ਦੇਖ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੱਦੇ ਤੇ ਇਹਨਾਂ ਠਾਠਾਂ ਮਾਰਦਾ ਇਕੱਠ ਹੈਗਾ, ਪਰ ਮੈਂ ਫਿਰ ਵੀ ਅਪੀਲ ਕਰਨਾ ਚਾਹਾਂਗੀ ਉਹ ਸੰਤ ਸੰਪਰਦਾਵਾਂ ਨੂੰ, ਜਿਹੜੀਆਂ ਸੰਤ ਸੰਪਰਦਾਵਾਂ ਕਹਿੰਦੀਆਂ ਅਸੀਂ ਅੰਮ੍ਰਿਤ ਛਕਾ ਦਿੱਤੇ, ਅਸੀਂ ਇਹਨੇ ਸਿੰਘ ਬਣਾਤੇ, ਉਹ ਅੱਜ ਕਿੱਥੇ ਨੇ? ਨਜ਼ਰ ਨਹੀਂ ਆਉਂਦੇ ਪਏ ਚਿੱਟੇ ਚੋਲੇ ਵਾਲੇ ਸੰਤ। ਕੀ ਉਹਨਾਂ ਨੂੰ ਅੱਜ ਰੋਸ ਪ੍ਰਦਰਸ਼ਨ ਕਰਨ ਲਈ ਇੱਥੇ ਨਹੀਂ ਆਉਣਾ ਚਾਹੀਦਾ ਸੀ? ਜਿਨ੍ਹਾਂ ਨੇ ਡੇਰੇ ਬਣਾਏ ਹੋਏ ਨੇ ਥਾਂ ਥਾਂ ਤੇ, ਸਾਰੇ NRIਆਂ ਦੀ ਜ਼ਮੀਨਾਂ ਇਹਨਾਂ ਨੇ ਲੈ ਲਿੱਤੀਆਂ, ਪਰ ਉਹਨਾਂ ਜ਼ਮੀਨਾਂ ਤੇ ਕਬਜ਼ੇ ਕਰਨ ਤੋਂ ਬਾਅਦ ਅੱਜ ਜਦੋਂ ਸਾਡੇ ਬੱਚੇ ਜੇਲ੍ਹਾਂ ਦੇ ਵਿੱਚ ਰੁਲ ਰਹੇ ਨੇ, ਕਦੇ ਉਸ ਮਾਂ ਦੇ ਨਾਲ ਕੋਈ ਗਿਆ? ਕੱਲ ਭਾਈ ਅਵਤਾਰ ਸਿੰਘ ਖੰਡੇ ਦੀ ਅਸੀਂ ਮਾਂ ਦਾ ਜਦੋਂ ਸੋਸ਼ਲ ਮੀਡੀਆ ਤੇ ਦੇਖਿਆ, ਇੱਕ ਮਾਂ ਤੇ ਭੈਣ ਬਹਿ ਕੇ ਇਕੱਲੇ ਰੋ ਰਹੀਆਂ ਸਨ। ਉਸ ਸਮੇਂ ਪੰਥ ਸਾਡਾ ਕਿੱਥੇ ਸੀ? ਸਾਡਾ ਸਵਾਲ ਹੈ ਸਾਰੇ ਪੰਥ ਦਰਦੀਆਂ ਨੂੰ, ਇੱਕ ਇਹ ਸਮੇਂ ਤੇ ਜਦੋਂ ਕਿਸੇ ਦਾ ਪੁੱਤਰ ਮਰ ਜਾਏ, ਇੱਕ ਮਾਂ ਹੀ ਉਹ ਦਰਦ ਸਮਝ ਸਕਦੀ ਹੈ ਕਿ ਉਸ ਮਾਂ ਨੂੰ ਤੇ ਭੈਣ ਨੂੰ ਉਹਦੇ ਸੰਸਕਾਰ ਤੇ ਜਾਣ ਦੀ ਇਜਾਜ਼ਤ ਵੀ ਨਹੀਂ ਮਿਲ ਰਹੀ। ਇਸ ਤੋਂ ਵੱਧ ਗੈਰ ਮਨੁੱਖੀ ਕੰਮ ਕਿੱਥੇ ਹੋਣਗੇ? ਭਾਰਤ ਵਰਗਾ ਦੇਸ਼ ਜਿਹਨੂੰ ਅਸੀਂ ਗਣਤੰਤਰ ਕਹਿੰਦੇ ਆ, ਇਹ ਗਣਤੰਤਰ ਰਾਜ ਹੈ? ਨਹੀਂ, ਇਹ ਗਣਤੰਤਰ ਰਾਜ ਨਹੀਂ ਹੈ। ਇੱਥੇ ਜਿਹੜੇ ਸੰਵਿਧਾਨ ਬਣਾਏ ਗਏ ਸੀ, ਉਹ ਸੰਵਿਧਾਨਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਕਿਹਦੇ ਵੱਲੋਂ ਕੀਤੀ ਜਾ ਰਹੀ ਹੈ? BJP ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਤੇ ਮੇਰੀ ਗੁਜ਼ਾਰਿਸ਼ ਹੈ, ਸਰਕਾਰਾਂ ਬਣਾਉਣ ਦੇ ਲਈ ਅਸੀਂ ਸਾਰਿਆਂ ਨੇ ਵੋਟਾਂ ਪਾਈਆਂ ਸੀ। ਜੇ ਤੁਹਾਨੂੰ ਵੋਟਾਂ ਪਾਈਆਂ, ਤੁਹਾਨੂੰ ਇੰਨਾ ਮਾਣ ਦਿੱਤਾ, ਤੇ ਅੱਜ ਜਦੋਂ ਸਾਡੇ ਬੱਚਿਆਂ ਦੇ ਨਾਲ ਇਹ ਗੈਰ ਕਾਨੂੰਨੀ ਕੰਮ ਹੋ ਰਹੇ ਨੇ, ਅਸੀਂ ਉਹਨਾਂ ਦੇ ਖਿਲਾਫ ਅੱਜ ਆਵਾਜ਼ ਉਠਾ ਰਹੇ ਹਾਂ। ਮੇਰੀਆਂ ਸਾਰੀਆਂ ਭੈਣਾਂ ਵੀਰ ਇੱਥੇ ਠਾਠਾਂ ਮਾਰਦਾ ਇਕੱਠ ਜਿਹੜਾ ਹੈ ਉਹ ਇਕੱਠੇ ਹੋਏ ਹਾਂ। ਅਸੀਂ ਜਿਹੜਾ ਗੁੰਮਰਾਹ ਕਰਨ ਵਾਲੇ ਜਿਹੜੇ ਲੋਕ ਨੇ, ਸੰਤ ਨੇ, ਉਹਨਾਂ ਨੂੰ ਵੀ ਇਹ ਕਵਾਂਗੇ, ਇਸ ਤੋਂ ਵੱਧ ਜਿਹੜਾ ਗੈਰ ਕਾਨੂੰਨੀ ਕੰਮ ਕਿਸੇ ਧਰਤੀ ਤੇ ਨਹੀਂ ਹੋਇਆ ਹੋਣਾ ਜੋ ਅੱਜ ਦੇ ਸਮੇਂ ਦੇ ਵਿੱਚ ਇਹ ਭਾਰਤ ਦੇ ਵਿੱਚ ਹੋਇਆ ਹੈ। ਇੱਕ ਮਾਂ ਤੇ ਇੱਕ ਭੈਣ ਨੂੰ ਉਹਦੇ ਬੱਚੇ ਦਾ ਅੰਤਿਮ ਸੰਸਕਾਰ ਕਰਨ ਦੇ ਲਈ ਵੀਜ਼ਾ ਨਹੀਂ ਦਿੱਤਾ ਗਿਆ। ਭਾਰਤ ਸਰਕਾਰ ਨੇ ਉਹਨੂੰ ਇੱਥੇ ਆਉਣ ਤੋਂ, ਸਾਡੀਆਂ ਲਾਸ਼ਾਂ ਤੋਂ ਵੀ ਤੁਹਾਨੂੰ ਡਰ ਲੱਗਦਾ ਹੈ? ਕਿਉਂ? ਕਿਉਂਕਿ ਉਹ ਸਿੱਖ ਨੇ।
ਸਿੱਖ ਉਹ ਵੀ ਨੇ ਜਿਹੜੀ ਅੱਜ ਸਰਹੱਦਾਂ ਦੀ ਰਾਖੀ ਕਰ ਰਹੇ ਨੇ ਤੇ ਮੇਰੀ ਗੁਜ਼ਾਰਿਸ਼ ਹੈ ਸਾਰੇ ਸਿੱਖ ਮਿਲ ਕੇ ਆਵਾਜ਼ ਉਠਾਈਏ। ਅੱਜ ਉਸ ਘਰ ਵਿੱਚ ਤੇ ਕੱਲ ਸਾਡੇ ਘਰ ਵੀ ਇਹੀ ਕੁਝ ਹੋਣਾ ਹੈ ਜੋ ਸਰਕਾਰ ਅੱਜ ਉਹਨਾਂ ਨਾਲ ਕਰ ਰਹੀ ਹੈ, ਸਾਡੇ ਨਾਲ ਵੀ ਇਹੀ ਕੁਝ ਹੋਣਾ ਹੈ। ਸਾਡੇ ਨਾਲ ਹੋਣ ਤੋਂ ਪਹਿਲੇ ਅੱਜ ਆਵਾਜ਼ ਬਣੀਏ ਉਸ ਮਾਂ ਦੀ, ਉਸ ਭੈਣ ਦੀ, ਉਹਨਾਂ ਬੱਚਿਆਂ ਦੀ ਜਿਹੜੇ ਹਰਦੀਪ ਸਿੰਘ ਨਿੱਜਰ ਦੇ ਛੋਟੇ ਛੋਟੇ ਬੱਚੇ, ਉਹਨਾਂ ਦਾ ਕਸੂਰ ਕੀ, ਉਹਨਾਂ ਕੋਲੋਂ ਪਿਓ ਖੋਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹੁਕਮ ਜੀ। ਇਹ ਜਿਹੜਾ ਹੁਣ ਮਨੀਪੁਰ ਦੇ ਵਿੱਚ ਵਾਕਿਆ ਹੋਇਆ ਹੈ, ਇਹ ਕਿਉਂ ਹੋਇਆ ਹੈ? ਇਹਨੂੰ ਅਸੀਂ ਟਾਈਮ ਦਿੱਤਾ ਹੈ, ਇਹਨਾਂ ਨੂੰ ਅਸੀਂ ਟਾਈਮ ਦਿੰਦੇ ਆ ਰਹੇ ਹਾਂ। ਸਨ 1984 ਦੇ ਵਿੱਚ ਜਦੋਂ ਸ਼੍ਰੀ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਗਿਆ ਸੀਗਾ ਔਰ ਦਿੱਲੀ ਦੇ ਵਿੱਚ ਸਾਡੇ ਸਿੱਖ ਭਰਾਵਾਂ ਦੇ ਗਲਾਂ ਦੇ ਵਿੱਚ ਜਿਉਂਦਿਆਂ ਨੂੰ ਟਾਇਰ ਪਾ ਕੇ ਅੱਗ ਲਗਾ ਦਿੱਤੀ ਗਈ ਸੀ। ਅਸੀਂ ਇਕੱਠੇ ਨਹੀਂ ਹੋਏ, ਅਸੀਂ ਇੱਕ ਪਲੇਟਫਾਰਮ ਤੇ ਨਹੀਂ ਹੋਏ। ਅਗਰ ਇਕੱਠੇ ਹੋ ਜਾਂਦੇ ਤਾਂ ਹਰਮੰਦਰ ਸਾਹਿਬ ਤੋਂ ਬਾਅਦ ਸਨ 92 ਦੇ ਵਿੱਚ ਬਾਬਰੀ ਮਸਜਿਦ ਨਹੀਂ ਤੋੜੀ ਜਾਣੀ ਸੀਗੀ। ਬਾਬਰੀ ਮਸਜਿਦ ਤੋੜਨ ਤੋਂ ਬਾਅਦ ਫਿਰ ਵੀ ਅਸੀਂ ਇਕੱਠੇ ਨਹੀਂ ਹੋਏ। ਅਗਰ ਇਕੱਠੇ ਹੋ ਜਾਂਦੇ ਤਾਂ ਉਸ ਤੋਂ ਬਾਅਦ ਜਿਹੜਾ 2002 ਦਾ ਗੋਧਰਾ ਕਾਂਡ ਹੋਇਆ ਸੀਗਾ, ਜਿਸ ਦੇ ਵਿੱਚ ਤਕਰੀਬਨ 10,000 ਦੇ ਏੜ-ਗੇੜ ਮੁਸਲਮਾਨਾਂ ਨੂੰ ਘਰਾਂ ਦੇ ਅੰਦਰ ਬਾੜ ਕੇ ਮਾਰ ਦਿੱਤਾ ਗਿਆ ਗੁਜਰਾਤ ਦੇ ਵਿੱਚ ਔਰ ਉੱਥੇ ਗੈਂਗ ਰੇਪ ਕੀਤਾ ਗਿਆ, ਪਰ ਫਿਰ ਵੀ ਅਸੀਂ ਇਕੱਠੇ ਨਹੀਂ ਹੋਏ। ਅਸੀਂ ਇਕੱਠੇ ਨਾ ਹੋਣ ਦੇ ਬਾਵਜੂਦ ਉਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਮਨੀਪੁਰ ਦਾ ਹਾਦਸਾ ਹੋ ਗਿਆ। ਫਿਰ ਹਰਿਆਣੇ ਦੇ ਵਿੱਚ ਨੂੰਹ ਔਰ ਮੇਵਾਤ ਦੇ ਵਿੱਚ ਜਿਹੜਾ ਵਾਕਿਆ ਹੋਇਆ ਔਰ ਤੁਸੀਂ ਭਲੀ ਭਾਂਤੀ ਜਾਣਦੇ ਹੋ, ਬਿੱਟੂ ਬਜਰੰਗੀ ਨੇ ਸਰੇਆਮ ਚੈਲੰਜ ਕੀਤਾ ਸੀ ਕਿ ਤੁਹਾਡਾ ਜੀਜਾ ਆ ਰਿਹਾ ਹੈ। ਹੁਣ ਉਹ ਜੀਜਾ ਕਿੱਥੇ ਚਲਿਆ ਗਿਆ? ਉਹ ਜੀਜਾ ਹਮੇਸ਼ਾ ਇਹ ਜਿਹੜੇ ਜੀਜੇ ਨਕਲੀ ਜੀਜੇ ਇਹ ਲੋਕਾਂ ਨੂੰ ਮੂਹਰੇ ਲਾ ਕੇ ਮਰਵਾ ਦਿੰਦੇ ਨੇ ਔਰ ਇਹ ਆਪ RSS ਦੇ ਦੱਲੇ ਪਰੇ ਹਟ ਜਾਂਦੇ ਨੇ, RSS ਦੇ ਅੱਤਵਾਦੀ ਪਰੇ ਹਟ ਜਾਂਦੇ ਨੇ, ਦੂਸਰਿਆਂ ਨੂੰ ਮਰਵਾ ਦਿੰਦੇ ਨੇ। ਇੱਥੇ ਨੂੰ ਮੇਵਾਤ ਦੇ ਵਿੱਚ ਮੁਸਲਮਾਨਾਂ ਨੂੰ ਜੋ ਕਤਲੇਆਮ ਕੀਤਾ ਗਿਆ, ਤਕਰੀਬਨ 300 ਤੋਂ ਲੈ ਕੇ 350 ਦੇ ਵਿੱਚ ਘਰ ਔਰ ਦੁਕਾਨਾਂ ਢਾਹ ਦਿੱਤੀਆਂ ਗਈਆਂ। ਉੱਥੇ ਇਹਨਾਂ ਨੇ ਯੋਗੀ ਵਾਲਾ ਹਰਿਆਣੇ ਦੇ ਵਿੱਚ ਬਲਡੋਜ਼ਰ ਚਲਾਇਆ ਪਰ ਕਿਸੇ ਨੇ ਉੱਤਾ ਨਹੀਂ ਚੱਕਿਆ। ਅੱਜ ਤੱਕ ਕਿਸੇ TV ਨਿਊਜ਼ ਨੇ ਨਹੀਂ ਦਿੱਤੀ ਇਹ ਗੱਲ ਕਿ ਉੱਥੇ ਦੇ ਲੋਕਾਂ ਨੂੰ ਮਾਰਿਆ ਗਿਆ, ਉਹਨਾਂ ਦੇ ਕਾਰੋਬਾਰਾਂ ਨੂੰ ਖਰਾਬ ਕੀਤਾ ਗਿਆ। ਹੁਣ ਉਸ ਤੋਂ ਬਾਅਦ ਅਸੀਂ ਜਦੋਂ ਇੱਥੇ ਇਕੱਠੇ ਹੋਏ ਹਾਂ, ਇਕੱਠੇ ਹੋਣ ਦੇ ਵਿੱਚ ਇਸ ਜਦੋਂ ਮੈਂ ਇੱਕ ਗੱਲ ਹੋਰ ਕਹਿਣਾ ਚਾਹਣਾ ਕਿ ਜਦੋਂ ਇਹ ਹਿੰਦੂ ਰਾਸ਼ਟਰ ਦਾ ਨਾਰਾ ਲਾਉਂਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂ, ਜੀ ਸਦਕੇ ਹਿੰਦੂ ਰਾਸ਼ਟਰ ਦਾ ਨਾਰਾ ਲਾਉਣ। ਅਸੀਂ ਕਹਿੰਦੇ ਆ ਕੱਲ ਨੂੰ ਨਹੀਂ ਅੱਜ ਬਣਾਓ ਹਿੰਦੂ ਰਾਸ਼ਟਰ, ਪਰ ਜਦੋਂ ਅਸੀਂ ਸਾਡੇ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਨਾਰਾ ਲਾਉਂਦਾ ਤਾਂ ਇਹਨਾਂ ਨੂੰ ਚੁੱਭਣਾ ਨਹੀਂ ਚਾਹੀਦਾ, ਇਹਨਾਂ ਨੂੰ ਵੀ ਸਵੀਕਾਰ ਕਰਨਾ ਚਾਹੀਦਾ। ਅਗਰ ਇਹਨਾਂ ਨੇ ਹਿੰਦੂ ਰਾਸ਼ਟਰ ਬਣਾਉਣਾ ਹੈ ਤਾਂ ਦਿੱਲੀ ਤੋਂ ਪਰੇ ਪਰੇ ਬਣਾ ਲੈਣ, ਇਧਰ ਨੂੰ ਇਹ ਅੱਖ ਚੱਕ ਕੇ ਵੀ ਨਾ ਦੇਖਣ, ਕਿਉਂਕਿ ਪੰਜਾਬ ਜਿਹੜੀ ਸਿੱਖ ਗੁਰੂਆਂ ਦੀ ਧਰਤੀ ਹੈ, ਇਹ ਹਮੇਸ਼ਾ ਇੱਥੇ ਅਮਨ ਔਰ ਸ਼ਾਂਤੀ ਦੇ ਨਾਲ ਰਹੇ ਆ। ਮੈਂ ਪਿੱਛੇ ਜੇ ਪਾਕਿਸਤਾਨ ਜਾ ਕੇ ਆਇਆ, ਪਾਕਿਸਤਾਨ ਦੇ ਵਿੱਚ ਲਹਿੰਦੇ ਪੰਜਾਬ ਦੇ ਵਿੱਚ ਅਗਰ ਤੁਸੀਂ ਜਾ ਕੇ ਦੇਖੋਗੇ ਉੱਥੇ ਦੇ ਮੁਸਲਮਾਨ ਕੀ ਕਹਿ ਰਹੇ ਹਨ ਕਿ ਸਾਨੂੰ ਰਾਜ ਚਾਹੀਦਾ ਹੈ। ਰਾਜ ਕਿਸ ਦਾ ਚਾਹੀਦਾ ਹੈ? ਰਾਜ ਉਹ ਚਾਹੀਦਾ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਏਸ਼ੀਆ ਦੇ ਵਿੱਚ। ਅੱਜ ਤੱਕ ਉਹਨਾਂ ਦਾ ਵਰਗਾ ਰਾਜ ਕੋਈ ਨਹੀਂ ਕਰ ਸਕਿਆ। ਹਮੇਸ਼ਾ ਤੁਹਾਨੂੰ ਸੁਣਿਆ ਹੋਣਾ ਹੈ, ਉਹ ਕਹਿੰਦੇ ਸੀ ਕਿ ਇੱਕ ਅੱਖ ਦੇ ਨਾਲ ਦੇਖਦੇ ਨੇ ਹਿੰਦੂ ਨੂੰ, ਮੁਸਲਿਮ ਨੂੰ, ਸਿੱਖ ਨੂੰ, ਈਸਾਈ ਵੀਰ ਨੂੰ। ਅਗਰ ਪੰਜਾਬ ਦੇ ਵਿੱਚ ਸਾਡਾ ਇੱਥੇ ਰਾਜ ਹੁੰਦਾ ਤਾਂ ਇੱਥੇ ਕਿਸੇ ਦੇ ਨਾਲ ਵੀ ਕੋਈ ਜ਼ੁਲਮ ਨਹੀਂ ਹੋਣਾ ਸੀਗਾ। ਮਨੀਪੁਰ ਦੇ ਵਿੱਚ ਅਗਰ ਰਾਜ ਹੁੰਦਾ ਮਹਾਰਾਜਾ ਰਣਜੀਤ ਸਿੰਘ ਦਾ ਤਾਂ ਉੱਥੇ ਵੀ ਕੋਈ ਇੱਥੇ ਈਸਾਈਆਂ ਦੇ ਉੱਪਰ ਜ਼ੁਲਮ ਨਹੀਂ ਹੋਣਾ ਸੀਗਾ। ਈਸਾਈ ਭਾਈਚਾਰੇ ਦੇ ਉੱਪਰ ਜੋ ਜ਼ੁਲਮ ਹੋਇਆ ਅਸੀਂ ਉਹਦੀ ਨਿੰਦਾ ਕਰਦੇ ਹਾਂ ਔਰ ਮਨੀਪੁਰ ਦੀ ਸਰਕਾਰ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ, ਮੋਦੀ ਸਰਕਾਰ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ, ਖੱਟਰ ਸਰਕਾਰ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ, ਕਿਉਂਕਿ ਹਰਿਆਣੇ ਦੇ ਵਿੱਚ ਇਹਨਾਂ ਨੇ ਗੈਂਗ ਰੇਪ ਕਰਕੇ ਨੂੰਹ ਔਰ ਮੇਵਾਤ ਏਰੀਏ ਦੇ ਵਿੱਚ ਅੰਦਰ ਜਾ ਕੇ ਮੁਸਲਮਾਨਾਂ ਦੀਆਂ ਧੀਆਂ ਭੈਣਾਂ ਦੇ ਨਾਲ ਇੱਜ਼ਤਾਂ ਦੇ ਨਾਲ ਖੇਡਿਆ ਗਿਆ। ਉੱਥੇ ਦੇ 300 ਤੋਂ ਲੈ ਕੇ 350 ਦੇ ਮਕਾਨ ਢਾਹ ਦਿੱਤੇ ਢਾਏ ਗਏ। ਇਹਨਾਂ ਦਾ ਸ਼ੁਰੂ ਤੋਂ ਮਨਸੂਬਾ ਇਹੀ ਰਿਹਾ ਕਿ ਇਹਨਾਂ ਤੋਂ ਪਹਿਲਾਂ ਕਾਰੋਬਾਰ ਹੋਏ ਜਾਣ, ਕਾਰੋਬਾਰ ਹੋਣ ਤੋਂ ਬਾਅਦ ਫਿਰ ਇਹਨਾਂ ਨੂੰ ਕਮਜ਼ੋਰ ਕੀਤਾ ਜਾਵੇ। ਕਸ਼ਮੀਰ ਦੇ ਵਿੱਚ ਵੀ ਇਹਨਾਂ ਨੇ ਇਸੇ ਤਰ੍ਹਾਂ ਸਾਨੂੰ ਕਮਜ਼ੋਰ ਕੀਤਾ ਹੈ। ਸੋ ਸਾਰੇ ਮੇਰੇ ਵੀਰਾਂ ਨੂੰ ਇਹ ਅਪੀਲ ਹੈ ਕਿ ਹੁਣ ਆਪਾਂ ਰਲ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਓ। ਤੁਹਾਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਵਰਗਾ ਬੰਦਾ ਨਹੀਂ ਮਿਲਣਾ। ਅਗਰ ਇਹੋ ਜਿਹਾ ਬੰਦਾ ਸਾਡੇ ਮੁਸਲਮਾਨ ਕੌਮ ਦੇ ਵਿੱਚ ਹੁੰਦਾ ਤਾਂ ਅਸੀਂ ਇਸ ਨੂੰ
ਸੋਨੇ ਚਾਂਦੀ ਦੇ ਵਿੱਚ ਤੋਲ ਦਿੰਦੇ। ਮੈਨੂੰ ਅਫਸੋਸ ਨਾਲ ਇਹ ਗੱਲ ਕਹਿਣਾ ਪੈ ਰਿਹਾ ਹੈ ਕਿ ਤੁਸੀਂ ਇਸ ਦੀ ਕਦਰ ਨਹੀਂ ਕਰ ਰਹੇ, ਮੇਰੇ ਸਿੱਖ ਵੀਰ ਇਸ ਦੀ ਕਦਰ ਨਹੀਂ ਕਰ ਰਹੇ। ਸੋ ਮੇਰੇ ਵੀਰੋ, ਮੈਂ ਤੁਹਾਡੇ ਲਈ ਬੇਨਤੀ ਕਰਦਾ, ਪੱਲਾ ਅੱਡ ਕੇ ਤੁਹਾਡੇ ਤੋਂ ਭੀਖ ਮੰਗਦਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਅਪਣਾਓ, ਉਹਨਾਂ ਨੂੰ ਅੱਗੇ ਲਾਓ। ਖਾਲਿਸਤਾਨ ਤਾਂ ਹੀ ਬਣੇਗਾ, ਨਹੀਂ ਖਾਲਿਸਤਾਨ ਤੋਂ ਅਸੀਂ ਵਾਂਝੇ ਰਹਿ ਜਾਵਾਂਗੇ। ਅੱਜ ਦਾ ਜੋ ਇਕੱਠ ਹੈ, ਇਹ ਇਕੱਠ ਦੇ ਵਿੱਚ ਜੋ ਅਸੀਂ ਕੀਤਾ ਗਿਆ ਕਿ ਸਾਨੂੰ ਆਜ਼ਾਦੀ ਹੈ, ਸੰਪੂਰਨ ਆਜ਼ਾਦੀ ਨਹੀਂ ਮਿਲੀ। ਸਾਨੂੰ 1947 ਦੇ ਵਿੱਚ ਜਦੋਂ ਹਿੰਦੁਸਤਾਨ ਆਜ਼ਾਦ ਕੀਤਾ ਗਿਆ ਤਾਂ ਉਸ ਟਾਈਮ ਆਜ਼ਾਦ ਇਹ ਕੀਤਾ ਗਿਆ ਸੀਗਾ ਕਿ ਸੰਵਿਧਾਨ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੇ ਜਿਹੜਾ ਲਿਖਿਆ ਸੀ, ਉਹਦੇ ਵਿੱਚ ਸਾਫ਼-ਸਾਫ਼ ਲਿਖ ਦਿੱਤਾ ਗਿਆ ਸੀ ਕਿ ਇੱਥੇ ਹਿੰਦੂ ਵੀ ਰਹੇਗਾ, ਇੱਥੇ ਮੁਸਲਮਾਨ ਵੀ ਰਹੇਗਾ, ਇੱਥੇ ਸਿੱਖ ਵੀ ਰਹੇਗਾ, ਇੱਥੇ ਈਸਾਈ ਵੀ ਰਹੇਗਾ ਔਰ ਇੱਥੇ ਮੇਰੇ ਦਲਿਤ ਵੀਰ ਵੀ ਰਹਿਣਗੇ। ਪਰ ਇਹਨਾਂ ਨੇ ਬਾਅਦ ਦੇ ਵਿੱਚ ਆ ਕੇ ਛਾਲਨੀ ਲਗਾਉਣੀ ਸ਼ੁਰੂ ਕਰ ਦਿੱਤੀ। ਇਹ ਕੁਝ ਬੰਦੇ ਜਿਹੜੇ ਤਕਰੀਬਨ 3.5% ਬੰਦੇ ਨੇ ਜਿਹੜੇ ਇਹ ਆਪਣੇ ਬ੍ਰਾਹਮਣ ਸਮਾਜ ਦੇ ਵਿੱਚ ਆਉਂਦੇ ਨੇ, ਉਹ ਸਾਡੇ ਤੇ ਰਾਜ ਕਰਦੇ ਨੇ। ਕੀ ਗੱਲ 97% ਦੇ ਵਿੱਚ ਕੋਈ ਇਹੋ ਜਿਹਾ ਇਹਨਾਂ ਨੂੰ ਕਾਬਲ ਨਹੀਂ ਲਾਗੂ ਆਇਆ ਜੋ ਕਿ ਦਿੱਲੀ ਦੇ ਉੱਪਰ ਰਾਜ ਕਰ ਸਕੇ। ਸੋ ਮੈਂ ਫੇਰ ਕਹਿਣਾ ਕਿ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ, ਇਹ 14 ਅਗਸਤ ਨੂੰ ਜਿਹੜਾ ਕੱਲ ਨੂੰ 15 ਅਗਸਤ ਦੇ ਆਜ਼ਾਦੀ ਦਿਹਾੜਾ ਭਾਰਤ ਮਨਾ ਰਿਹਾ ਹੈ, ਜਿਸ ਦੇ ਵਿੱਚ ਭਾਰਤ ਦੇ ਨੂੰ ਆਜ਼ਾਦੀ ਮਿਲੀ ਪਰ ਸਿੱਖਾਂ ਨੂੰ ਉਸ ਦਿਨ ਗੁਲਾਮੀ ਦੀਆਂ ਇੱਕ ਨਵੀਆਂ ਜੰਜੀਰਾਂ ਪੈ ਗਈਆਂ ਤੇ ਜਿਹੜੇ ਸਿੱਖ ਨੇ ਉਹ ਇੱਕ ਬਰਬਾਦੀ ਦਾ ਦਿਨ ਸੀ ਉਹਨਾਂ ਵਾਸਤੇ, ਜਿਹੜਾ 15 ਅਗਸਤ ਸੀ, ਕਿਉਂਕਿ 10 ਲੱਖ ਜਿਹੜਾ ਸਾਡਾ ਪੰਜਾਬੀ ਇਸ ਦਿਨ ਮਾਰਿਆ ਗਿਆ ਸੀ। ਉਸ ਤੋਂ ਬਾਅਦ ਜਿਹੜੀਆਂ ਸਾਡੇ ਪੰਜਾਬੀਆਂ ਦੀਆਂ ਖੱਜਲ ਖੁਆਰੀਆਂ ਹੁੰਦੀਆਂ ਗਈਆਂ ਨੇ। ਸੋ ਅੱਜ ਅਸੀਂ ਇਸੇ ਕਰਕੇ ਇਸ ਦਾ ਵਿਰੋਧ ਕਰ ਰਹੇ ਹਾਂ, ਕਿਉਂਕਿ ਇਸੇ ਆਜ਼ਾਦ ਭਾਰਤ ਦੀ ਜਿਹੜੀ ਆਰਮੀ ਹੈ, ਜਿਹੜੀ ਫੌਜ ਹੈ, ਉਹਨੇ ਸਾਡਾ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕਰਕੇ ਅਕਾਲ ਤਖਤ ਢਾਹ ਕੇ ਉੱਤੇ ਇਹੋ ਤਿਰੰਗੀ ਲੀਰ ਲਾਈ ਸੀ, ਸੋ ਜਿਹੜੀ ਸਾਨੂੰ ਕਦੇ ਵੀ ਮਨਜ਼ੂਰ ਨਹੀਂ ਹੋਈ। ਸੋ ਅਸੀਂ ਇਸੇ ਕਰਕੇ ਜਿਹੜੀ ਸਾਡੇ ਨੌਜਵਾਨ ਨੇ 32 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਨੇ, ਭਾਈ ਅਮਰਤਪਾਲ ਸਿੰਘ ਵਰਗੇ ਜਿਹੜੇ ਖਾਲਸੇ ਸਾਡੇ ਨੌਜਵਾਨ ਨੇ, ਉਹਨਾਂ ਨੂੰ ਡਿਬਰੂਗੜ੍ਹ ਦੀਆਂ ਜੇਲ੍ਹਾਂ ਵਿੱਚ ਜਿਹੜਾ ਬੰਦ ਕੀਤਾ ਹੋਇਆ। ਤੇ ਸਾਡੇ ਜਿਹੜੇ ਸਿੱਖ ਨੇ, ਇਹਨਾਂ ਨੂੰ ਅਜੇ ਤੱਕ ਕਦੇ ਵੀ ਹੱਕ ਨਹੀਂ ਮਿਲੇ, ਭਾਵੇਂ ਪੰਜਾਬ ਦੀ ਗੱਲ ਹੋਵੇ, ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੋਵੇ ਜਾਂ ਚੰਡੀਗੜ੍ਹ ਦੀ ਗੱਲ ਹੋਵੇ, ਪਰ ਅੱਜ ਤੱਕ ਵੀ ਕਦੀ ਸਿੱਖ ਕੌਮ ਨੂੰ ਤੇ ਪੰਜਾਬੀਆਂ ਨੂੰ ਇਨਸਾਫ ਨਹੀਂ ਮਿਲਿਆ। ਇਸੇ ਕਰਕੇ ਅਸੀਂ ਅੱਜ ਉਸ ਦੇ ਵਿਰੋਧ ਦੇ ਵਿੱਚ ਕਿ ਸਾਨੂੰ ਨਾ ਸੰਵਿਧਾਨ ਦੇ ਵਿੱਚ ਹੱਕ ਮਿਲਿਆ ਤੇ ਨਾ ਇਸ ਆਜ਼ਾਦ ਭਾਰਤ ਦੇ ਵਿੱਚ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਗਏ ਸੀ ਕਿ ਤੁਹਾਨੂੰ ਇੱਕ ਆਜ਼ਾਦ ਖਿੱਤਾ ਜਾਵੇਗਾ, ਸਾਨੂੰ ਉਹ ਹੱਕ ਹੀ ਮਿਲਿਆ। ਇਸੇ ਕਰਕੇ 14 ਅਗਸਤ ਨੂੰ ਅਸੀਂ ਵਿਰੋਧ ਦੇ ਦਿਹਾੜੇ ਵਿੱਚ ਮਨਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਮੇਰੇ ਵੀਰ ਭਰਾ ਇੱਧਰੋਂ ਨੇ, ਉਹਨਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਉਹ ਇੱਧਰਲੇ ਇੱਕ ਪਾਸੇ ਆ ਜਾਣ ਗੱਡੀਆਂ ਵਾਲੇ ਬੰਨੇ, ਤਾਂ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਬਾਕੀ ਬੁਲਾਰਿਆਂ ਨੇ ਇੱਥੇ ਆਪਣੇ ਵਿਚਾਰ ਰੱਖਣੇ ਆ ਤੁਹਾਡੇ ਨਾਲ, ਤੇ ਜੇ ਤੁਸੀਂ ਸੁਣਨ ਵਾਲਿਆਂ ਨੇ ਆਪਣੇ ਕੰਮ ਇੱਧਰ ਉੱਧਰ ਰੱਖਣੇ ਦਾ ਫਾਇਦਾ। ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਜਿੰਨੇ ਵੀ ਇਸ ਮੁਜ਼ਾਹਰੇ ਦੇ ਵਿੱਚ ਸ਼ਾਮਲ ਹੋਣ ਲਈ ਇੱਥੇ ਆਏ ਨੇ, ਉਹ ਆ ਗੱਡੀਆਂ ਦੇ ਸਾਈਡ ਤੇ ਆ ਜਾਣ, ਜਿੱਥੇ ਆ ਨੀਲੇ ਰੰਗ ਦਾ ਬੋਰਡ ਉੱਪਰ ਲੱਗਾ ਰੇਲਵੇ ਸਟੇਸ਼ਨ ਨੂੰ ਜਾਣ ਵਾਲਾ, ਇੱਧਰ ਸਾਰੇ ਬਹਿ ਜਾਓ ਮੇਰੇ ਭਰਾ, ਸਾਰੇ ਥੋੜਾ ਪਛਾਣ ਹੋ ਗਿਆ ਮੇਰਾ, ਥੋੜਾ ਪਿੱਛੇ ਹੋ ਜਾਓ। ਸਾਰਿਆਂ ਨੂੰ ਬੇਨਤੀ ਹੈ, ਬਹਿ ਜਾਓ ਮੇਰੇ ਵੀਰ 5 ਮਿੰਟ, ਬਹਿ ਜਾਓ ਭਰਾ ਮੇਰੇ ਸਾਰੇ ਭਲੀ ਭਾਂਤ ਜਾਣੋ ਕਿ ਅੱਜ ਆਪਾਂ ਜਿਸ ਦਿਨ ਨੂੰ ਲੈ ਕੇ ਇੱਥੇ, ਇਹ ਦਿਨ ਕੋਈ ਆਮ ਨਹੀਂ ਹੈਗਾ, ਇਹਨੂੰ ਕੋਈ ਆਮ ਪ੍ਰੋਟੈਸਟ ਨਾ ਸਮਝੇ ਕਿ ਉਧਰ 2-4 ਕਾਲੇ ਝੰਡੇ ਲੈ ਕੇ ਅਸੀਂ ਤੁਰੇ ਫਿਰਦੇ ਆ। ਇਸ ਦਿਨ ਦੀ ਸਾਰੇ ਦੇ ਸਾਰੇ ਵੀਰ ਜਿਹੜੇ ਨੇ ਉਹ ਇੱਧਰ ਜਿਹੜੇ ਬੁਲਾਰਿਆਂ ਬੋਲਣੇ ਨੇ, ਵਿਚਾਰ ਬੜੇ ਕੀਮਤੀ ਨੇ ਸਾਰਿਆਂ ਦੇ, ਔਰ ਉਹਨਾਂ ਦੇ ਬੁਲਾਰਿਆਂ ਨਾਲ ਵੀ ਹੋ ਸਕਦਾ ਤੁਹਾਡੇ ਕਿਸੇ ਵੀ ਹੋਰ ਜ਼ਿਆਦਾ ਕੀਮਤੀ ਹੋਣ। ਮੈਂ ਸਾਰਿਆਂ ਦੀ ਕਦਰ ਕਰਦਾ ਆ। ਇੱਥੋਂ ਸਟੇਜ ਜਿਹੜੀ ਉਹ ਸ਼ੁਰੂਆਤ ਕਰਨ ਲੱਗਾ ਔਰ ਥੋੜੇ ਹੀ ਸਮੇਂ ਦੇ ਵਿੱਚ ਇੱਥੋਂ ਪ੍ਰੋਗਰਾਮ ਜਿਹੜਾ ਸਮਾਪਤ ਹੋ ਜਾਣਾ ਆ। ਅਸੀਂ ਇੱਥੇ 15 ਅਗਸਤ ਦੇ ਵਿਰੋਧ ਵਿੱਚ ਆਏ ਆ। ਕਈ ਇਹਨੂੰ ਇਹ ਸਮਝਦੇ ਨੇ ਕਿ ਪਤਾ ਨਹੀਂ ਕਾਹਦੇ ਲਈ ਕਰਦੇ ਨੇ ਵਿਰੋਧ। ਉਹ ਲੋਕ ਨੇ ਜਿਹੜੇ ਪੰਜਾਬ ਨੂੰ ਤੇ ਇੰਡੀਆ ਨੂੰ ਇੱਕ ਸਮਝਦੇ ਆ, ਜਾਂ ਜਿਨ੍ਹਾਂ ਨੂੰ ਇਹ ਲੱਗਦਾ ਆ ਕਿ
ਇੰਡੀਆ ਦਾ ਹਿੱਸਾ ਆ, ਇਹ ਉਹ ਸਾਫ਼ ਕਹਿਣਾ ਚਾਹੁੰਦੇ ਆ ਕਿ ਨਾ ਪੰਜਾਬ ਇੰਡੀਆ ਦਾ ਹਿੱਸਾ ਸੀ, ਨਾ ਹੈ ਤੇ ਨਾ ਰਹਿਣਾ। ਅੱਜ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਇੰਡੀਆ ਦਾ ਸਾਡੇ ਉੱਤੇ ਕਬਜ਼ਾ ਆ ਪੰਜਾਬ ਦੇ ਉੱਤੇ। ਸੋ ਅਸੀਂ ਉਹ ਲੋਕ ਆ ਜਿਹੜੇ ਇਸ ਕਬਜ਼ੇ ਨੂੰ, ਇੰਡੀਆ ਦੇ ਕਬਜ਼ੇ ਨੂੰ ਪੰਜਾਬ ਤੋਂ ਹਟਾਉਣ ਦੇ ਲਈ ਯਤਨਸ਼ੀਲ ਕਰਦੇ ਪਏ ਆ। ਇੱਥੇ ਇਹ ਗੱਲ ਜਿਹੜੀ ਭਾਜੀ 2 ਮਿੰਟ ਇਹਨਾਂ ਬੋਲਣਾ, 2 ਮਿੰਟ ਰੁਕ ਜਾਓ, ਇਦਾਂ ਨਾ ਕਰੋ ਕਿ ਸਾਰਾ ਡਿਸਟਰਬੈਂਸ ਹੋ ਜਾਂਦਾ। 2 ਮਿੰਟ ਰੁਕ ਜਾਓ ਸਾਰੇ ਬਹਿ ਜਾਓ। ਜਿਹੜਾ 15 ਅਗਸਤ ਦਿਨ ਆ ਸਾਡੇ ਵਾਸਤੇ ਕੋਈ ਆਜ਼ਾਦੀ ਦਾ ਦਿਨ ਨਹੀਂ ਗਏ। ਜਿਨ੍ਹਾਂ ਦੀ ਆਜ਼ਾਦੀ ਆ ਉਹ ਮਨਾਉਣ, ਜਿਨ੍ਹਾਂ ਨੂੰ ਇਹ ਦਿਨ ਆਜ਼ਾਦੀ ਮਿਲ ਗਈ ਸੀ ਉਹ ਜਮ ਖੁਸ਼ੀਆਂ ਮਨਾਉਣ। ਪਰ ਪੰਜਾਬ ਇੱਕ ਗੁਲਾਮੀ ਤੋਂ ਬਾਅਦ ਇਸ ਦਿਨ ਦੂਸਰੀ ਗੁਲਾਮੀ ਦੇ ਵਿੱਚ ਵੜਿਆ, ਸਾਡੇ ਲਈ ਕੋਈ ਆਜ਼ਾਦੀ ਨਹੀਂ ਗਈ। ਇਸ ਕਰਕੇ ਅਸੀਂ ਇਸ ਨਿਯਮ ਦਾ ਵਿਰੋਧ ਕਰਦੇ ਹਾਂ। ਔਰ ਇਹ ਇਕੱਲਾ ਵਿਰੋਧ ਇਸ ਕਰਕੇ ਨਹੀਂਗਾ ਵੀ ਸਾਨੂੰ ਇੰਡੀਆ ਦੇ ਨਾਲ ਕੋਈ ਪ੍ਰੋਬਲਮ ਆ, ਇਹ ਇਸ ਕਰਕੇ ਵੀ ਆ ਕਿ ਅਸੀਂ ਆਪਣੇ ਲੋਕਾਂ ਨੂੰ ਵੀ ਜਾਗਰੂਕ ਕਰਨਾ ਕਿ ਇਹ ਆਜ਼ਾਦੀ ਸਾਡੀ ਨਹੀਂ ਗਈ। ਐਵੇਂ ਬਗਾਨਿਆਂ ਦੀਆਂ ਸ਼ਾਮਲ ਨਹੀਂ ਹੁੰਦਾ, ਖਾਸ ਕਰਕੇ ਉਦੋਂ ਜਦੋਂ ਤੁਹਾਡੀ ਆਪਣੀ ਇੱਜ਼ਤ ਦਾਅ ਤੇ ਲੱਗੀ ਹੋਵੇ ਐਸੇ ਬਗਾਨੇ ਵੱਲੋਂ। ਜਿੰਨੇ ਸਾਡੇ ਉਹਨਾਂ ਦੀ ਇਹ ਸਾਡੇ ਕਹਿ ਦੇਣੀ ਲੈ ਲਓ ਸਾਨੂੰ ਆ ਮਿਲ ਜੂਗਾ, ਕੁਝ ਨਹੀਂ ਜੇ ਮਿਲਣਾ ਇੱਥੋਂ ਬਿਨਾਂ ਜਲਾਲਤ ਤੋਂ। ਪਿਛਲੇ 75 ਸਾਲਾਂ ਦੇ ਵਿੱਚ ਅਸੀਂ ਇੱਥੋਂ ਸਿਰਫ ਜਲਾਲਤ ਖੱਟੀ ਆ, ਸਿਰਫ ਬੇਇੱਜ਼ਤੀ ਕਰਵਾਈ ਆ, ਇਹਦੋਂ ਅੱਗੇ ਸਾਥੋਂ ਬੇਇੱਜ਼ਤੀ ਨਹੀਂ ਹੁੰਦੀ। ਇੱਥੇ ਜਿਹੜੇ ਅਸੀਂ ਖੜੇ ਆ, ਅਸੀਂ ਉਹ ਲੋਕ ਆ ਜਿਨ੍ਹਾਂ ਦੇ ਲੀਕ ਖਿੱਚਦੀ ਆ ਕਿ ਭਰਾ ਇੰਡੀਆ ਇੱਕ ਪਾਸੇ ਤੇ ਪੰਜਾਬ ਇੱਕ ਪਾਸੇ। ਜਿਹੜੇ ਵਿੱਚ ਵਿਚਾਲੇ ਰਲ ਗੱਡ ਕਰਦੇ ਨੇ ਉਹਨਾਂ ਤੋਂ ਸਵਾਲ ਪੁੱਛਿਆ ਕਰੋ ਵੀ ਤੁਸੀਂ ਕਾਹਦੀਆਂ ਗੱਲਾਂ ਕਰਦੇ ਹੋ। 47 ਦੇ ਵਿੱਚ ਅਖੌਤੀ ਆਜ਼ਾਦੀ ਜਿਹਨੂੰ ਪੰਜਾਬ ਨੂੰ ਕਹਿੰਦੇ ਆ ਇਹਨਾਂ ਨੇ ਦਿੱਤੀ, ਸੋ ਕਾਲਡ ਪਰ ਅਜੇ ਮਿਲੀ ਨਹੀਂ। ਕਾਹਦੀ ਆਜ਼ਾਦੀ ਆ? ਪਾਣੀ ਸਾਡਾ ਖੋਹ ਕੇ ਲੈ ਗਏ, ਬੋਲੀ ਸਾਡੀ ਦਾ ਸਤਿਆਨਾਸ਼ ਕਰਤਾ, ਨੌਜਵਾਨੀ ਸਾਡੀ ਜੇਲ੍ਹਾਂ ਦੇ ਵਿੱਚ ਜਿਹੜੇ ਇੱਕ ਦੇ ਪੰਜਾਬੀ ਬੋਲਦੇ ਸੂਬੇ ਨੇ ਉਹ ਇਹਨਾਂ ਖੋਲੇ ਨੇ। ਤੇ ਆਜ਼ਾਦੀ ਕਾਹਦੀ ਤੇ ਖੁਸ਼ੀਆਂ ਕਾਹਦੀਆਂ ਨੇ? ਸਾਰੇ ਉਹ ਲੋਕ ਨੇ ਮੈਂ ਫੇਰ ਕਹਿਣ ਲੱਗਾ ਜਿਨ੍ਹਾਂ ਨੇ ਇਹ ਲੀਕ ਵਾਸਤਾ ਨਹੀਂ, ਤੇ ਜਿਸ ਵਾਸਤਾ ਨਹੀਂ ਉਹਦੇ ਦਿਨਾਂ ਦੇ ਨਾਲ ਵੀ ਵਾਸਤਾ ਨਹੀਂ। ਨਾ ਇਹ 26 ਜਨਵਰੀ, ਨਾ ਇਹ ਤਿਰੰਗੇ ਸਾਡੇ ਜਿਨ੍ਹਾਂ ਦੇ ਹੈਗੇ ਚਾਡਾ ਦੇ ਕਹਿੰਦਾ ਤੁਹਾਡੀ ਤਾਂ ਇੰਡੀਆ ਦੀ ਏਦਾਂ ਦੀ ਆ, ਉਹ ਤੁਸੀਂ ਤਾਂ ਜ਼ਬਰਦਸਤੀ ਸਰਪੰਚਾਂ ਦੇ ਘਰਾਂ 'ਚ ਜਾ ਕੇ ਤਿਰੰਗੇ ਦੇਣ ਦੇ ਜੇ। ਇਹ ਕਿਹੜੇ ਤੁਹਾਡੀ ਦੇਸ਼ ਭਗਤੀ ਚੜੀ ਆ? ਦੇਸ਼ ਭਗਤੀ ਤੇ ਉਹਨੂੰ ਕਹਿੰਦੇ ਜੇ ਬੰਦਾ ਮਾਣ ਦੇ ਨਾਲ ਕਹੇ ਕਿ ਹਾਂ ਮੈਂ ਲਾਉਣਾ ਤਿਰੰਗਾ ਘਰ ਦੇ ਉੱਤੇ, ਤੁਸੀਂ ਤਾਂ ਧੱਕਿਆਂ ਦੇ ਨਾਲ ਵੰਡਣ ਦੇ ਜੇ। ਇਹ ਕੋਈ ਦੇਸ਼ ਪੰਜਾਬੀਆਂ ਦੇ ਕੋਲ ਹੈਗੀ ਆ, ਪਰ ਇਹ ਸਾਡੇ ਨਹੀਂ ਜੇ। ਸਾਡੀ ਆਪਣੇ ਦੇਸ਼ ਪੰਜਾਬ ਵਾਸਤੇ, ਸਾਡਾ ਦੇਸ਼ ਪੰਜਾਬ ਆ, ਇਹਨੂੰ ਸਟੇਟ ਨਾ ਕਿਹਾ ਕਰੋ ਸਿਰਫ ਇੱਕ ਵੀ ਸੂਬਾ ਆ। ਇਹ ਮੁਲਕ ਆ ਇੱਕ ਜਿਹਦੇ ਉੱਤੇ ਇੰਡੀਆ ਦਾ ਇਸ ਵਕਤ ਕਬਜ਼ਾ ਆ, ਤੇ ਉਸ ਕਬਜ਼ੇ ਨੂੰ ਹਟਾਉਣ ਦੀ ਲੜਾਈ ਜਿਹੜੀ ਉਹ ਅਸੀਂ ਲਗਾਤਾਰ ਲੜਦੇ ਪਏ ਆ। ਤੇ ਉਦੋਂ ਤੱਕ ਲੜਨੀ ਜਦੋਂ ਤੱਕ ਖਾਲਿਸਤਾਨ ਇਸ ਧਰਤੀ ਦੇ ਉੱਤੇ ਰੂਪਮਾਨ ਨਹੀਂ ਹੋ ਜਾਂਦਾ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਨਹੀਂ ਜੀ ਇੱਥੇ ਫੈਡਰਲ ਸਟਰਕਚਰ ਚੱਲ ਜੂਗਾ, ਖਾਲਿਸਤਾਨ ਨਹੀਂ ਚਾਹੀਦਾ, ਤੁਹਾਨੂੰ ਨਹੀਂ ਚਾਹੀਦਾ ਕਿ ਤੁਸੀਂ ਸ਼ਮੂਲ ਤੋਂ ਪਰਲੇ ਪਾਸੇ ਚੱਲ ਜਿਓ ਭਰਾਵਾ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਇੱਜ਼ਤ ਮਾਣ ਸਤਿਕਾਰ ਦੇ ਨਾਲ ਬੱਸਾਂ ਦੇ ਵਿੱਚ ਟ੍ਰੇਨਾਂ ਦੇ ਵਿੱਚ ਬਾਲ ਕੇ ਭੇਜਾਂਗੇ ਕਿ ਨਹੀਂ ਜੀ ਖਾਲਿਸਤਾਨ ਨਾਂ ਦੀ ਕੋਈ ਚੀਜ਼ ਨਹੀਂ ਗੀ, ਜਾਂ ਪੰਜਾਬ ਆਜ਼ਾਦ ਹੀ ਨਹੀਂ ਹੋਣਾ। ਤੇ ਤੁਸੀਂ ਜੀ ਸਾਡੀਆਂ ਜਵਾਨੀਆਂ ਜੇਲ੍ਹਾਂ 'ਚ ਗਾਲ ਲਓ, ਮਾਰ ਲਓ, ਜਿੰਨਿਆਂ ਦੇ ਮਰਜ਼ੀ ਘਰ NIA ਦੇ ਛਾਪੇ ਹੁੰਦੀ ਰਹਿਣੀ। ਜਿਹੜੇ NIA ਦੇ ਛਾਪੇ ਕਈ ਇਸ ਗੱਲ ਦਾ ਸਬੂਤ ਆ ਜਿਹੜੇ ਕਹਿੰਦੇ ਨੇ ਖਾਲਿਸਤਾਨ ਦਿੱਲੀ ਅੱਜ ਵੀ ਤੁਹਾਡੀ ਇੱਕ ਤੇ ਅਸੀਂ ਗਵਾਂਢੀ
ਫੌਜੀਆਂ ਵਾਂਗੂ ਤੁਸੀਂ ਜੇ ਤੁਸੀਂ ਕਹੋਗੇ ਜ਼ਬਰਦਸਤੀ ਇਤਨਾ ਖਲੋਗੇ ਇਹ ਪੰਜਾਬ ਨਹੀਂ ਕੋਈ ਕਹਾ ਜਿਹੜਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਤੁਸੀਂ ਮੇਰੀ ਗੱਲ ਸੁਣ ਲਈ ਹੈ ਹੁਣ ਤੁਹਾਡੇ ਸਵਾਲ ਮੈਂ ਸੁਣਨੇ ਹੈ ਤੇ ਜਵਾਬ ਦੇਣੇ ਹੈ ਪਰ ਸਭ ਤੋਂ ਪਹਿਲਾਂ ਮੈਂ ਆਪਣੀ ਕਿਸਮ ਦੇ ਵਿੱਚ ਇੰਦਰਾ ਗਾਂਧੀ ਹਿੰਦੁਤਵਾ ਤੇ ਹਿੰਦੂ ਰਾਸ਼ਟਰ ਨੂੰ ਬਾਹਰ ਕੱਢ ਦੇਣਾ मैं की बोल सकते मैं तो सारा कुछ बोल लिया ਹੁਣ ਜਿਹੜਾ ਕੁਝ ਤੁਸੀਂ ਪੁੱਛੋਗੇ ਉਹਦਾ ਮੈਂ ਜਵਾਬ ਦੇ ਦੂੰਗਾ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਪਣੇ ਕੰਮਕਾਰ ਛੱਡ ਕੇ ਇੱਥੇ ਆਏ ਹੋ ਹੁਣ ਦੁਬਾਰਾ ਬੋਲਣ ਫਾਇਦਾ ਨਹੀਂ ਹੈ ਦੰਦ ਖਾਲਸਾ ਦੇ ਬੁਲਾਰੇ ਭਾਈ ਮੰਗ ਨੇ ਸਾਰਾ ਕੁਝ ਕਹਿਤਾ ਜੇ ਕੋਈ ਗੁੰਜਾਇਸ਼ ਰਹਿ ਗਈ ਹੈ ਉਹ ਮੈਨੂੰ ਪੁੱਛ ਲਓ ਸਤਿਕਾਰਯੋਗ ਖਾਲਸਾ ਜੀ ਸਤਿਕਾਰਯੋਗ ਖਾਲਸਾ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਨੂੰ ਸੰਬੋਧਨ ਆਪਣੇ ਸਾਰੀਆਂ ਗੱਲਾਂ ਕਹਿ ਦਿੱਤੀਆਂ ਜਿਹੜੇ ਏਜੰਡੇ ਵਾਸਤੇ ਆਪਾਂ ਅੱਜ ਇੱਥੇ ਇਕੱਠੇ ਹੋਏ ਹਾਂ ਮੰਡ ਸਾਹਿਬ ਨੇ ਵੀ ਕਹਿ ਦਿੱਤੀਆਂ ਕਿ ਅੱਜ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਦਲ ਖਾਲਸਾ ਰਹੀ ਹੈ ਤੁਸੀਂ ਬਹੁਤ ਦੂਰਾਂ ਤੋਂ ਗੰਗੇ ਦੇ ਵਿੱਚ ਆਏ ਹੋ ਹਰ 15 ਅਗਸਤ ਨੂੰ ਜਿੰਨਾ ਚਿਰ ਸਾਨੂੰ ਸਾਥ ਨਹੀਂ ਮਿਲਦਾ ਆਪਾਂ ਇਸੇ ਤਰ੍ਹਾਂ ਇਹ ਜਿਹੜਾ ਪ੍ਰੋਟੈਸਟ ਜਾਰੀ ਰੱਖਾਂਗੇ ਤੇ ਹੁਣ ਨਸ਼ੇ ਦੇ ਖਿਲਾਫ ਪਿੰਡ ਜਾ ਕੇ 5-5 ਮਿੰਟ ਦੀਆਂ ਕਮੇਟੀਆਂ ਬਣਾ ਕੇ ਸਾਬਤ ਕਰ ਦਿਓ ਕਿ ਤੁਸੀਂ ਪੰਜਾਬੀ ਨੂੰ ਸਿੱਖ ਹੋ ਗੁਰੂ ਗੋਬਿੰਦ ਸਿੰਘ ਦੇ ਤੇ ਜੇ ਅੱਜ ਉਹਨਾਂ ਵੀ ਨਾ ਕਰ ਸਕੇ ਤੇ ਉਹਨਾਂ ਨੂੰ ਕਰਮ ਕਰਕੇ ਨਾ ਗਏ ਤੇ ਫਿਰ ਇਹਦਾ ਮਤਲਬ ਆਪਾਂ ਵੀ ਉਸੇ ਰਸਤੇ ਚੱਲ ਰਹੇ ਜਿਹੜੇ ਮੁੱਦੇ ਦਿੱਲੀ ਦਾ ਜਲਾਲ ਚੱਲ ਰਹੇ ਆਪਾਂ ਤਕੜੇ ਹੋ ਕੇ ਅੱਜ ਸਾਬਤ ਕਰ ਦਈਏ ਕਿ ਪੰਜਾਬ ਦੇ ਵਿੱਚ ਪੰਜਾਬੀ ਵਸਦੇ ਆ ਸਰ ਕੱਲ ਦੇ ਲੋਕਾਂ ਨੇ ਤਿਰੰਗਾ ਝੰਡਾ ਫਹਿਰਾਇਆ ਤੁਹਾਡੇ ਵੱਲੋਂ ਕਿਹੜੇ ਰੰਗ ਦਾ ਝੰਡਾ ਫਹਿਰਾਇਆ ਜਾਏਗਾ 15 ਅਗਸਤ ਦੇ ਮੌਕੇ ਵਾਹਿਗੁਰੂ ਜੀ ਕਾ ਖਾਲਸਾ ਉਹ ਰੋਕੇ ਉਹ ਬਾਹਰ ਹੈ ਖਾਲਿਸਤਾਨ ਦਾ ਝੰਡਾ ਨਿਸ਼ਾਨ ਸਾਹਿਬ ਹੀ ਰਹੂਗਾ ਜਿਹੜਾ ਗੁਰਦੁਆਰਿਆਂ ਤੇ ਝੂਲਦਾ ਹੈ ਤੇ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਦੇ ਵਿਚਾਲੇ ਦੋ ਝੰਡੇ ਝੂਲਦੇ ਹੈ ਉਹ ਖਾਲਿਸਤਾਨ ਦੇ ਝੰਡੇ ਨੇ ਚਲੋ ਜੀ ਮਿਹਰਬਾਨੀ ਥੈਂਕ ਯੂ ਸਰ ਚਲੋ ਜੀ ਪ੍ਰਾਂਤ ਸਾਹਿਬ